साहिब वाला पहला पिंड आ हरियाणे का, तो उत्थे जिहड़ा कि बंन लगाया जा रहा। माता किन्ना दिन हो गए लग्या नूं? सानू कल तो लग रहा है। नुकसान किन्ना हो गया? मामे के मुंडे की है डाणी तो पिछली साइड उसके कमरे सारे पाट गए। लग रहे ने सेवादार गट्टे लाई जाते हैं। भाजी इदा है ना, पानी का सिस्टम चल रहा पिछों आंदा लग जाता पानी। ठंडे की थोड़ी प्रॉब्लम आ रही है, लाइट की दिक्कत सी। गर्म पानी होंदा ਉਹਦੇ ਨਾਲ प्यास नहीं बुझती भाजी। चौथी हील होगी डुबोंदिਆਂ ਨੂੰ ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਤਾਂ ਅਸੀਂ ਅੱਜ ਹਰਿਆਣੇ ਦੇ ਬਾਰਡਰ ਤੇ ਆ, ਬਿਲਕੁਲ ਸਰਸਾ ਨੇੜੇ ਪੈ ਜਾਂਦਾ ਸਾਨੂੰ ਇੱਥੋਂ। ਤਾਂ ਅਸੀਂ ਉਸ ਬਾਰਡਰ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਆ, ਕਿਉਂਕਿ ਹਰਿਆਣੇ ਦਾ ਪਹਿਲਾ ਪਿੰਡ ਆ ਮੁਸ ਸਾਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ। ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ ਤਾਂ ਕਿ ਪਾਣੀ ਅੱਗੇ ਨਾ ਵਧੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁੱਖੀ ਤਸਵੀਰ ਸਾਂਝੀ ਕਰਦੇ ਰਹੋ ਤਾਂ ਕਿ ਜਿਹੜਾ ਬੰਨ ਆ ਉਹ ਮਜ਼ਬੂਤ ਹੋ ਸਕੇ। ਪਹਿਲਾਂ ਗੱਟੇ ਸਿੱਟੇ ਗਏ, ਘਰਾਂ ਨੂੰ ਬਚਾਇਆ ਗਿਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਹਰ ਇੱਕ ਉਹ ਨੌਜਵਾਨ ਪਹੁੰਚਿਆ ਜਿਹੜਾ ਪੰਜਾਬ ਨੂੰ, ਹਰਿਆਣੇ ਨੂੰ, ਸਾਂਝੇ ਪੰਜਾਬ ਨੂੰ ਪਿਆਰ ਕਰਦਾ। ਕਿ ਜਦੋਂ ਅਸੀਂ ਪਿਛਲੀਆਂ ਤਸਵੀਰਾਂ ਦਿਖਾਈਆਂ ਤਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣੇ ਤੋਂ ਲੰਗਰ ਲੈ ਕੇ ਪੰਜਾਬ 'ਚ ਪਹੁੰਚੇ, ਤਾਂ ਅੱਜ ਅਸੀਂ ਹਰਿਆਣੇ ਦੇ ਬਾਰਡਰ 'ਤੇ ਪਹੁੰਚ ਗਏ ਹਾਂ। ਹਰਿਆਣਾ ਦੇ ਵਿੱਚ ਆ, ਪਹਿਲਾ ਪਿੰਡ ਹਰਿਆਣੇ ਦਾ। ਤਾਂ ਇੱਥੇ ਪਾਣੀ ਆ ਜਿਹੜਾ ਬਈ ਪਾਣੀ ਹੋਣਾ 15-15 ਫੁੱਟ, ਤਾਂ 15-15 ਫੁੱਟ ਜਿਹੜਾ ਪਾਣੀ ਆ ਉਹ ਇੱਥੇ ਹੈਗਾ ਗਾ। ਤੇ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੱਗੇ ਹੋਏ ਨੇ ਲਗਾਤਾਰ ਜਿਹੜੇ ਸੇਵਾ ਕਰਨ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਪਿਆਰ ਕਰਨ ਵਾਲੇ ਨੇ ਲੋਕ ਇਹਨੂੰ। ਤਾਂ ਅਸੀਂ ਤਸਵੀਰ ਤੁਹਾਡੇ ਨਾਲ ਇਹ ਇੱਥੋਂ ਦੀ ਸਾਂਝੀ ਆ ਕਰ ਰਹੇ ਹਾਂ। ਤੇ ਅਸੀਂ ਘਰਾਂ ਦੇ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਾਂਗੇ, ਜਿਹੜੇ ਘਰ ਡੁੱਬ ਚੁੱਕੇ ਨੇ, ਜਿਹੜੇ ਘਰਾਂ ਨੂੰ ਬਚਾਇਆ ਜਾ ਰਿਹਾ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਕਿ ਉਹ ਸਾਂਝਾ ਕਰਾਂਗੇ ਅੱਜ। ਧਿਆਨ ਨਾਲ ਉਤਰੀ ਸੁੱਕੀ। ਤਾਂ ਇਹ ਤਸਵੀਰ ਆ, ਇਸ ਵਕਤ ਅਸੀਂ ਇਸ ਬੰਨ ਤੇ ਪਹੁੰਚ ਗਏ ਆ। ਹਰਿਆਣੇ ਦਾ ਪਹਿਲਾ ਪਿੰਡ ਪੈ ਜਾਂਦਾ ਤੇ ਪਹਿਲਾ ਜਿਹੜਾ ਕਿ ਇੱਥੇ ਬੰਨ ਆ ਉਹ ਤਿਆਰੀਆਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਜਿਹੜਾ ਕਿ ਇਹਨਾਂ ਘਰਾਂ ਨੂੰ ਬਚਾਇਆ ਜਾ ਰਿਹਾ। ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੇ ਹਾਲਾਤਾਂ ਦੇ ਵਿੱਚ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? सानू कल तो लग रहा है। ਕੱਲ ਤੋਂ ਲੱਗ ਰਿਹਾ। हाँ जी, सेवादार आ रहे ने। ਸੇਵਾਦਾਰ ਆ ਰਹੇ। हाँ जी, संगत बहुत आ रही है, साडी बहुत मदद करी है, बहुत समान कड्ढा साडा इन्हां ने। साडा घर बार बचाई जांदे ने। ਕਿੱਥੇ ਤੁਹਾਡਾ ਘਰ? ਉਹ ਘਰ ਸਾਹਮਣੇ? हाँ, तिन्ने मेरे भाइयां दे ने। मेरे भाई ने मेरे तो बड़े। ਇੱਥੇ ਲੱਗੇ ਹੋਏ ਨੇ। हाँ जी, ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਸਿਰੇ ਤੱਕ ਤਸਵੀਰ ਆ, ਗੱਟੇ ਨੇ ਜਿਹੜੇ ਉਹ ਪਹੁੰਚਦੇ ਕੀਤੇ ਜਾ ਰਹੇ ਨੇ। ਤਾਂ ਅਸੀਂ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਈ ਦਿੱਤੀ ਆ। ਹਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ, ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਬਈ ਆਪਾਂ ਚੱਲਦੇ ਹਾਂ, ਪਿੱਛੇ ਚੱਲਦੇ ਹਾਂ, ਘਰ ਦੇ ਵਿੱਚ ਜਾਣਾ ਅਸੀਂ ਥੋੜ੍ਹਾ ਜਿਹਾ। ਠੀਕ ਆ। ਤਾਂ ਬਾਈ ਕਹਿੰਦਾ ਵਾਪਸ ਆਵਾਂਗੇ, ਫਿਰ ਗੱਲਬਾਤ ਕਰ ਲਾਂਗੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਕੁਛ ਅਜਿਹਾ ਦਿਖਾ ਰਹੇ ਹਾਂ। ਇੱਥੋਂ ਕਿੰਨੀ ਦੂਰ ਪੈ ਜਾਂਦਾ ਤੁਹਾਡਾ ਪਿੰਡ? ਕਿੰਨੀ ਕੁ ਦੂਰ ਪੈ ਜਾਂਦਾ? सरसे तो जी सर जी। सरसे तो? हाँ जी, हाँ जी। ਸਾਰੇ ਸਰਸੇ ਤੋਂ ਪਹੁੰਚੇ ਹੋ ਇੱਥੇ? हाँ जी, कल्याण नगर ब्लॉक से है जी सरसा। और डेरा सच्चा सौदा हमारे जो गुरु महाराज जी है उनकी प्रेरणा से, उनकी शिक्षा पर चलते हुए और ये जो सतगुरु के प्यारे हैं अब ये सेवा कर रहे हैं। देखो जैसे मैसेज मिला और सारी संगत यहाँ दौड़ के आ गई और अभी कल भी लगे रहे और आज भी लगे हुए हैं जी। ਲਗਾਤਾਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਨੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਇੱਥੇ ਲੱਗੇ ਹੋਏ ਨੇ ਕਿ ਸਾਡੇ ਜਿਹੜੇ ਘਰ ਆ ਉਹ ਬਚ ਜਾਣ। ਮਾਤਾ ਨੁਕਸਾਨ ਕਿੰਨਾ ਕੁ ਹੋ ਗਿਆ? ਆ ਜਾਓ ਤੁਸੀਂ ਫਿਰ ਭਰ ਲਿਓ ਗੱਟੇ, ਆ ਜਾਓ ਦਮ ਲੈ ਲਓ ਨਾਲੇ।
नुकसान कितना कुछ हो गया? मेरे मामे के मुंडे की हैगी डाणी तो पिछले साइड उसके कमरे सारे पाट गए। हाँ ਲੱਗ ਰਹੇ ਨੇ ਸੇਵਾਦਾਰ ਗੱਟੇ ਲਾਏ ਜਾਂਦੇ ਨੇ। अच्छा ਹਾਂਜੀ पानी कितना कितना कदे विच? ਪਾਣੀ ਬਹੁਤ ਜ਼ਿਆਦਾ ਹੈਗਾ। बहुत ज़्यादा। ਹਾਂਜੀ ਪਾਣੀ ਬਹੁਤ ਜ਼ਿਆਦਾ ਹੈਗਾ। अच्छा ਤੁਸੀਂ ਇਹਦੇ ਭਰਾਵਾਂ ਦੀ ਘਰ ਬਚਾਉਣ ਆਏ ਹੋ ਇੱਥੇ? ਹਾਂਜੀ 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 ਮੈਂ ਮਾੜ ਤੋਂ ਆ ਰਹੀ ਹਾਂ। ਮਾੜ ਤੋਂ? ਹਾਂਜੀ ਠੀਕ ਆ। ਹਾਂਜੀ ਤਾਂ ਇਹ ਆਪਦੇ ਮਾਤਾ ਜਿਹੜੀ ਉਹ ਆਪਦੇ ਭਰਾਵਾਂ ਦੇ ਘਰ ਬਚਾਉਣ ਆਈ ਹੈ। ਕਿੰਨੀ ਕੁ ਵਾਰ ਇੱਥੇ ਬਾੜ ਆ ਗਈ ਹੈ? ਇਹ ਤੋਂ ਪਹਿਲਾਂ ਵੀ ਆਈ ਹੋਣੀ ਇੱਥੇ ਆਹ ਜਿਹੜਾ ਪਾਣੀ ਆਇਆ? ਆਇਆ ਇੱਕ ਵਾਰੀ ਆਇਆ ਹੋ ਗਿਆ 25 30 ਸਾਲ ਹੋ ਗਏ ਉਦੋਂ ਆਇਆ ਸੀ। ਹੁਣ ਆਇਆ ਉਸ ਤੋਂ ਬਾਅਦ। ਉਸ ਤੋਂ ਬਾਅਦ ਹੁਣ ਆਇਆ? ਹਾਂਜੀ ਹਾਂਜੀ ਬਿਲਕੁਲ ਬਈ ਪਿੱਛੇ ਟਰਾਲੀਆਂ ਫਿਰਦੀਆਂ ਉਹਨਾਂ ਨੂੰ ਕਹਿ ਦਿੰਦੇ ਕਿ ਇੱਥੇ ਭੇਜ ਦਿਓ ਪਾਣੀ ਆ ਜਾਂਦਾ। ਪਾਣੀ ਦਾ ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਲਾਈਟ ਹੀ ਹੈ ਨਹੀਂ ਸੀ ਪਿੰਡ ਵਿੱਚ। ਲਾਈਟ ਵੀਰ ਜੀ ਹੁਣ ਆਈ ਹੈ, ਇਸ ਕਰਕੇ ਪਾਣੀ ਦਾ ਸਿਸਟਮ ਠੰਡੇ ਦਾ ਹੁਣ ਬਣੇਗਾ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਸੇਵਾਦਾਰ ਲੱਗ ਰਿਹਾ ਕਾਫੀ ਟਾਈਮ ਦੇ, ਸਵੇਰ ਤੋਂ ਇਹ ਡੇਰੇ ਸੱਚੇ ਸੌਦੇ ਪ੍ਰਸ਼ਾਸਨ ਤੋਂ ਆ ਰਹੇ ਆ। ਧੰਨਵਾਦ ਇਹਨਾਂ ਦਾ, ਦਰਬਾਰ ਦਾ, ਜੋ ਇੰਨੀ ਸੇਵਾ ਕਰ ਰਹੇ ਆ। ਬਿਲਕੁਲ ਡੁੱਬਦੇ ਨੂੰ ਬਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ, ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ। ਪਰ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਹਾਂ। ਹਰਿਆਣੇ ਦੇ ਪਿੰਡਾਂ ਨੂੰ ਵੀ ਇਸ ਦੀ ਮਾਰ ਪਈ ਆ। ਕੋਸ਼ਿਸ਼ ਕਰਾਂਗੇ ਕਿ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਕਿ ਪੂਰਾ ਇਲਾਕਾ ਦਿਖਾਇਆ ਜਾਵੇ। ਹਰਿਆਣੇ ਦੇ ਪਿੰਡ ਨੇ ਜਿਹੜੇ ਇੱਥੇ ਆਏ ਹੋਏ ਨੇ ਇਸ ਹੜ੍ਹ ਦੇ ਵਿੱਚ, ਤਾਂ ਅਸੀਂ ਉੱਪਰ ਚੜ੍ਹ ਕੇ ਦਿਖਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਹਰਿਆਣੇ ਦੇ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਉੱਪਰ ਚੱਲਦੇ ਹਾਂ ਸੁਖੀ ਆਪਾਂ। ਤਾਂ ਅਸੀਂ ਪੂਰੇ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ। ਅੱਜ ਹਰਿਆਣੇ ਦੇ ਵਿੱਚ ਆਏ ਹਾਂ ਤਾਂ ਤੁਹਾਨੂੰ ਇਹ ਤਸਵੀਰ ਹਰਿਆਣੇ ਦੇ ਪਿੰਡ ਦੀ ਦਿਖਾ ਦਿੰਨੇ ਆ। ਸੁਖੀਏ ਦਿਖਾ ਦੇ ਤਸਵੀਰ। ਪਹਿਲਾ ਪਿੰਡ ਆ ਤੇ ਪਹਿਲਾ ਪਿੰਡ ਹੀ ਪੂਰਾ ਪਾਣੀ ਦੇ ਨਾਲ ਲੱਥ-ਪੱਥ ਹੋਇਆ ਪਿਆ। ਹੜ੍ਹਾਂ ਦੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ, ਹਰਿਆਣੇ 'ਚ ਪਈ, ਦਿੱਲੀ 'ਚ ਪਈ। ਤਾਂ ਉਸ ਤੋਂ ਬਾਅਦ ਜਿਹੜਾ ਸੰਤਾਪ ਸੀ ਉਹ ਸਭ ਤੋਂ ਵੱਧ ਪੰਜਾਬ ਨੂੰ ਭੋਗਣਾ ਪਿਆ। ਤਾਂ ਇਹ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕਾਂ ਦੇ ਘਰ ਡੁੱਬ ਰਹੇ ਨੇ, ਜਿਹੜੇ ਲੋਕਾਂ ਦੇ ਜ਼ਮੀਨਾਂ ਡੁੱਬ ਗਈਆਂ, ਜਿਹੜੀਆਂ ਹਰੀਆਂ ਭਰੀਆਂ ਫਸਲਾਂ ਸੀ ਉਹ ਤਬਾਹ ਹੋ ਗਈਆਂ। ਤਾਂ ਉੱਧਰੋਂ ਤਸਵੀਰ ਦਿਖਾ ਦਿਓ। ਬਾਈ ਹੋਰੇ ਲੱਗੇ ਹੋਏ ਨੇ ਟਰੈਕਟਰ 'ਤੇ, ਉਹ ਬੰਨਾਂ ਲਾ ਰਹੇ ਨੇ ਇੱਥੇ ਕਿ ਪਾਣੀ ਆ ਜਿਹੜਾ ਉਹ ਅੱਗੇ ਨਾ ਵਧੇ। ਤਾਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਪਾਣੀ ਆ ਇੱਥੇ ਆਇਆ ਹੋਇਆ ਤੇ ਹਰਿਆਣੇ ਦੇ ਪਿੰਡ ਵੀ ਇਸ ਪਾਣੀ ਦੀ ਮਾਰ ਦੇ ਵਿੱਚ ਆਏ ਨੇ। ਘੱਗਰ ਸਾਹਮਣੇ ਆ, ਘੱਗਰ ਤੋਂ ਬਾਅਦ ਇੱਧਰ ਨੂੰ ਪਾਣੀ ਆ ਜਿਹੜਾ ਘੱਗਰ ਤੇ ਜ਼ਮੀਨਾਂ ਇੱਕੋ ਹੀ ਨਜ਼ਰ ਆ ਰਹੀਆਂ ਨੇ ਸਾਰੀਆਂ। ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਰਿਪੋਰਟਿੰਗ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀ ਕਿ ਸਾਂਝ ਆ ਉਹ ਪਿੰਡਾਂ ਦੀ ਪਾ ਰਹੇ ਹਾਂ। ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕੀਤਾ ਜਾਵੇ, ਬਚਾਇਆ ਜਾਵੇ, ਤਾਂ ਕਿ ਜਿਹੜਾ ਪਾਣੀ ਆ ਕਦੋਂ ਵੀ ਵੱਧ ਸਕਦਾ। ਘੱਗਰ ਚੜ੍ਹ ਕੇ ਆਉਂਦੀ ਆ ਤੇ ਇਹਨਾਂ ਲੋਕਾਂ ਨੂੰ ਰੋੜ ਕੇ ਲੈ ਜਾਂਦੀ ਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਆ ਕਿ ਅਸੀਂ ਹਰਿਆਣੇ ਦੇ ਵਿੱਚ ਦਾਖਲ ਹੋਏ ਹਾਂ। ਹਰਿਆਣੇ ਦੇ ਪਿੰਡਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਤਸਵੀਰਾਂ ਅਜਿਹੀਆਂ ਸਾਂਝੀਆਂ ਕਰਾਂਗੇ। ਪੰਜਾਬ ਦੇ ਪਿੰਡਾਂ 'ਚ ਮਾਰ ਪਈ ਤਾਂ ਪੰਜਾਬ ਦੇ ਨਾਲ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਮਾਰ ਪੈਣੀ ਸ਼ੁਰੂ ਹੋਈ। ਅਸੀਂ ਅੱਜ ਇੱਕ ਘਰ ਦੇ ਵਿੱਚ ਬੈਠੇ ਹਾਂ। ਮੂਸਾ ਵਾਲਾ ਪਿੰਡ ਹੈਗਾ ਹਰਿਆਣੇ ਦਾ ਪਹਿਲਾ ਪਿੰਡ ਆ। ਜਦੋਂ ਪੰਜਾਬ ਦੀ ਹੱਦ ਟੱਪਦੇ ਆ ਸਰਦੂਲਗੜ੍ਹ ਤੋਂ ਤਾਂ ਮੂਸਾ ਵਾਲਾ ਪਿੰਡ ਆਉਂਦਾ। ਉਸ ਪਿੰਡ ਦੇ ਵਿੱਚ ਪਾਣੀ ਚੜ੍ਹ ਕੇ ਆਇਆ ਤਾਂ ਲੋਕ ਘਰਾਂ ਤੋਂ ਬੇਘਰ ਹੁੰਦੇ ਨਜ਼ਰ ਆਏ। ਡੰਗਰ ਵੱਛਿਆਂ ਦਾ ਹਰਾ ਚਾਰਾ ਖਤਮ ਹੋ ਗਿਆ, ਪੈਲੀਆਂ ਹਰੀਆਂ ਭਰੀਆਂ ਖਤਮ ਹੋ ਗਈਆਂ। ਤਾਂ ਅੱਜ ਅਸੀਂ ਇੱਕ ਤਸਵੀਰ ਸਾਂਝੀ ਕਰੀ ਆ ਹਰਿਆਣੇ ਦੇ ਪਿੰਡਾਂ ਦੀ। ਤਾਂ ਸਾਡੇ ਨਾਲ ਇੱਕ ਪਰਿਵਾਰ ਆ ਮੌਜੂਦ ਆ, ਕਿਉਂਕਿ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਥੋੜ੍ਹਾ ਜਿਹਾ ਕੈਮਰੇ ਦੇ ਅੱਗੇ ਆਉਣ ਤੋਂ ਝਿਜਕਦੇ ਰਹਿੰਦੇ ਨੇ। ਪਰ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿੰਨੀ ਵਾਰ ਇਹ ਜਿਹੜਾ ਹੜ੍ਹ ਚੜ੍ਹ ਕੇ ਆਇਆ ਤੇ ਕਿੰਨੀ ਵਾਰ ਜਿਹੜਾ ਕਿ ਪੀੜਤ ਹੋਣਾ ਪਿਆ ਇਹਨਾਂ ਹੜ੍ਹਾਂ ਤੋਂ। ਜੀ ਬਹੁਤ ਬਹੁਤ ਸਵਾਗਤ ਆ। ਅਸੀਂ ਤੁਹਾਡੇ ਤੱਕ ਪਹੁੰਚੇ ਹਾਂ ਅੱਜ। ਪੰਜਾਬ ਤੋਂ ਚੱਲੇ ਹੋਏ ਹਾਂ। ਪੂਰਾ ਪੰਜਾਬ ਡੁੱਬਦਾ ਨਜ਼ਰ ਆਇਆ ਤਾਂ ਇਹ ਪਤਾ ਲੱਗਿਆ ਕਿ ਹਰਿਆਣਾ ਵੀ ਡੁੱਬ ਰਿਹਾ। ਕਿੰਨੀ ਕੁ ਵਾਰ ਜਿਹੜਾ ਕਿ ਇਹ ਹੜ੍ਹਾਂ ਦੀ ਮਾਰ ਦੇਖ ਚੁੱਕੇ ਹੋ? ਕਿੰਨੀ ਕੁ ਵਾਰ ਜਿਹੜਾ ਪਾਣੀ ਚੜ੍ਹ ਕੇ ਆਇਆ? ਘੱਗਰ ਜਦੋਂ ਚੜ੍ਹ ਕੇ ਆਉਂਦੀ ਆ ਤਾਂ ਤੁਹਾਨੂੰ ਲੈ ਡੁੱਬਦੀ ਆ ਨਾਲ ਨਾਲ? ਇਹ ਜੀ ਆ ਚੌਥੀ ਵਾਰ ਹੋ ਗਈ ਹੁਣ, ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ। ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਸਾਡੇ ਅੱਜ ਇੱਥੇ 2 ਗਰੁੱਪ ਆਏ ਹੋਏ ਨੇ, 2 ਟੀਮਾਂ ਆਈਆਂ ਨੇ ਗੁਰੂ ਘਰ ਵੱਲੋਂ। ਰਾਸ਼ਨ ਹਰਾ ਚਾਰਾ ਤੇ ਡੇਰੇ ਦੀ ਤਰਫੋਂ ਇੱਕ ਟੀਮ ਆਈ ਹੈ। ਸਾਰੇ ਪਿੰਡ ਦੇ ਸਾਰੇ 4 ਚਫੇਰੂ ਗੱਟੇ ਲਾ ਰਹੇ ਨੇ।
ਸਾਰੀਆਂ ਢਾਣੀਆਂ ਸੰਭਾਲ ਰਹੇ ਨੇ, ਸਭ ਬਹੁਤ ਸਹਾਇਤਾ ਦੇ ਰਹੀ, ਪ੍ਰਸ਼ਾਸਨ ਵੀ ਸਾਨੂੰ ਸਹਾਇਤਾ ਦੇ ਰਿਹਾ, ਇਹ ਨਹੀਂ ਵੀ ਨਹੀਂ ਦੇ ਰਿਹਾ, ਸਾਰੇ ਹਰ ਇੱਕ ਵੀ ਜੋ ਕੋਈ ਮੀਡੀਆ ਹੈ ਜੋ ਵੀ ਹੈ ਸਾਨੂੰ ਸਹਾਇਤਾ ਦੇ ਰਹੇ ਨੇ। ਸਾਡੇ ਗੁਰੂ ਘਰ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ ਇੱਥੇ, ਡੇਰੇ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ, ਸਾਰੇ ਨਗਰ ਦੇ ਵਿੱਚ ਸਾਰੀ ਢਾਣੀਆਂ ਦੇ ਵਿੱਚ ਗੱਟੇ ਲਾ ਗਏ ਨੇ, ਸਾਰਾ ਸੰਭਾਲ ਕਰਕੇ ਗਏ ਨੇ, ਆਪਦਾ ਲੰਗਰ ਪਾਣੀ ਵੀ ਪੱਲੂ ਲਿਆਏ ਨੇ, ਸਾਨੂੰ ਵੀ ਦੇ ਗਏ ਨੇ, ਹਰਾ ਚਾਰਾ ਵੀ ਦੇ ਗਏ ਨੇ ਜੀ, ਇਤਣ ਤੇ ਕਰੇ। ਇਹ ਵੀ ਕਿਹਾ ਜਾਂਦਾ ਕਿ ਪੰਜਾਬ ਤੇ ਹਰਿਆਣੇ ਦਾ ਪਾਣੀਆਂ ਨੂੰ ਲੈ ਕੇ ਬੜਾ ਵਿਵਾਦ ਰਿਹਾ, ਤੁਸੀਂ ਤਾਂ ਉਮਰ ਭੋਗ ਲਈ ਆ ਇਹਨਾਂ ਪਾਣੀਆਂ ਦੇ ਵਿੱਚੋਂ ਦੀ ਤੁਸੀਂ ਲੰਘੇ ਹੋ, ਜਦੋਂ ਪਾਣੀ ਚੜ੍ਹ ਕੇ ਆਉਂਦਾ ਤੁਹਾਡਾ ਘਰ ਰੋੜ ਕੇ ਲੈ ਜਾਂਦਾ, ਇਹ ਘਰ ਜਿਹੜਾ ਕਈ ਵਾਰ ਪਾ ਚੁੱਕੇ ਹੋ, ਜਿਹੜਾ ਕਿ ਕਈ ਵਾਰ ਦੁਬਾਰਾ ਜਿਹੜਾ ਕਿ ਬਣਾ ਚੁੱਕੇ ਹੋ ਘਰ ਆ ਜਿਹੜਾ ਤੁਹਾਡਾ? ਨਹੀਂ, ਇਹ ਤਾਂ ਮੈਂ ਪਹਿਲੀ ਵਾਰੀ ਬਣਾਇਆ, ਹੁਣ ਪਹਿਲੀ ਵਾਰੀ ਆਇਆ ਪਾਣੀ ਇੱਥੇ, ਤਾਂ ਆਹ ਢਾਣੀਆਂ ਸਾਰੀਆਂ ਹੋਣੀ ਪਹਿਲੀ ਵਾਰੀ ਬਣੀਆਂ ਨੇ, ਤੇ ਇਹ ਇਸ ਤੋਂ ਪਿੱਛੇ 3 ਹੜ੍ਹ ਆ ਚੁੱਕੇ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ। ਇੱਕ ਵਾਰਾਂ ਸਾਡੇ ਪਿੰਡ 'ਚ ਪਾਣੀ ਵੜਿਆ ਹੈ, ਦੂਜੀ ਵਾਰ ਪਿੰਡ ਬੰਨਿਆ ਹੈ, ਤੇ ਹੁਣ ਵੀ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ, ਸ਼ਾਇਦ ਖਤਰਾ ਹੀ ਖਤਰਾ ਹੈ ਜੀ। ਹੁਣ ਵੀ ਦੁਬਾਰਾ ਆਇਆ ਤੁਹਾਡੇ ਘਰ ਦੇ ਵਿੱਚ ਪਾਣੀ? ਪਹਿਲੀ ਵਾਰ ਇੱਕ ਵਾਰ ਪਹਿਲਾਂ ਆ ਚੁੱਕਿਆ? ਹਾਂਜੀ, ਪਹਿਲਾਂ ਆ ਚੁੱਕਿਆ ਇੱਕ ਵਾਰ, ਤੇ ਹੁਣ ਵੀ ਰੱਬ ਦਾ ਕਹਿਰ ਹੈ, ਉਧਰੋਂ ਬਹੁਤ ਖਤਰਾ ਹੋ ਰਿਹਾ ਜੀ, ਇੱਕ ਸਿਰੇ ਤੋਂ ਖਤਰਾ ਹੋ ਰਿਹਾ, ਬਹੁਤ ਹੀ ਜ਼ਿਆਦਾ ਹੋ ਰਿਹਾ। ਰਾਤ ਨੂੰ ਤਾਂ ਬੜਾ ਡਰਾਉਂਦਾ ਹੋਣਾ ਇਹ ਪਾਣੀ, ਜਦੋਂ ਛੈਂ ਕਰਕੇ ਚੱਲਦਾ ਹੋਣਾ, ਰਾਤ ਫਿਰ ਕਿਵੇਂ ਨਿਕਲਦੀ ਆ? ਰਾਤ ਜੀ ਬੰਦਿਆਂ ਦਾ ਪਹਿਰਾ ਲਾਇਆ ਜਾਂਦਾ, ਪੱਕੇ ਬੰਦੇ ਬਣਾ ਕੇ, ਉਹਨਾਂ ਦਾ ਨਾਂ ਬੋਲ ਕੇ, ਮੌਜੂਦਾ ਬੰਦੇ ਨੇ ਜਿਹੜੇ, ਹੋਰ ਬਾਕੀ ਸਾਡੀ ਸਹਾਇਤਾ ਵੀ ਕਰਦੇ ਨੇ, ਬਾਹਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਰਹਿਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਆਪਾਂ ਇਹਨਾਂ ਦੀ ਸਹਾਇਤਾ ਕਰੀਏ। ਸਾਡੇ ਕੋਲ ਲੁਧਿਆਣੇ ਤੋਂ ਮੱਕੀ ਦਾ ਅਚਾਰ ਬਣ ਕੇ ਆਇਆ, ਆ ਜਿਹੜਾ ਹੁਣ ਸਾਡੇ ਪਿੰਡ ਵਿੱਚ ਦੇ ਰਹੇ ਨੇ ਪਸ਼ੂਆਂ ਵਾਸਤੇ, ਉੱਥੋਂ ਆਇਆ, ਵੇਖ ਲੈ ਇੰਨੇ ਸਹਾਇਤਾਦਾਰ ਨੇ ਲੋਕ, ਬਹੁਤ ਮਦਦ ਕਰ ਰਹੇ ਨੇ, ਬਹੁਤ ਹੀ ਧੰਨਵਾਦ ਉਹਨਾਂ ਦਾ, ਬੜਾ ਹੀ, ਜਿੰਨਾ ਆਖੀਏ ਓਨਾ ਹੀ ਥੋੜ੍ਹਾ ਹੈ ਜੀ। ਹਾਂ, ਤਾਂ ਅਸੀਂ ਪੂਰੇ ਪਰਿਵਾਰ ਦੇ ਨਾਲ ਇੱਥੇ ਗੱਲ ਕਰ ਰਹੇ ਹਾਂ, ਇੱਥੇ ਅਸੀਂ ਬੈਠੇ ਹੋਏ ਹਾਂ, ਤੁਸੀਂ ਥੋੜ੍ਹਾ ਜਿਹਾ ਆ ਜਾਓ, ਆਪਾਂ ਗੱਲ ਕਰ ਲਈਏ, ਆ ਜਾਓ ਤੁਸੀਂ, ਤੁਸੀਂ ਵੀ ਆ ਜਾਓ, ਆਪਾਂ ਗੱਲ ਕਰ ਲਈਏ ਥੋੜ੍ਹਾ ਜਿਹਾ। ਤੇ ਕਿਉਂਕਿ ਇਸ ਪਿੰਡ ਨੂੰ ਮਾਰ ਪਈ, ਇਸ ਪਰਿਵਾਰ ਨੂੰ ਮਾਰ ਪਈ, ਲਗਾਤਾਰ ਅਸੀਂ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਮਾਤਾ ਉਰੇ ਨੂੰ ਆ ਜਾਓ, ਆਪਾਂ ਇੱਥੇ ਬੈਠ ਕੇ ਗੱਲ ਕਰ ਲਈ, ਕਿ ਮੈਂ ਇੱਥੇ ਨੂੰ ਆਵਾਂ ਨਾ, ਇਹ ਪਰਿਵਾਰ ਥੋੜਾ ਜਿਹਾ ਕਿਵੇਂ ਤੁਸੀਂ ਕਹਿੰਦੇ ਝਿਜਕਦਾ ਹੈ ਕੈਮਰੇ ਤੋਂ ਝਿਜਕੀ ਜਾਂਦੇ ਨੇ, ਹੋਰ ਕੀ ਹੈ, ਉਹਦੇ ਤੋਂ ਕਿਉਂ ਨਹੀਂ ਝਿਜਕਦੇ ਜਿਹੜਾ ਕਹਿਰ ਵਰਤਿਆ ਖੜਾ ਹੈ। ਤੇ ਇਹ ਤਾਂ ਸਾਰਾ ਸੰਸਾਰ, ਸਾਰੇ ਹਿੰਦੁਸਤਾਨ ਵਿੱਚ ਇਹਨਾਂ ਦਾ ਖਬਰ ਪਹੁੰਚਾਉਣਾ ਹੱਕ ਬਣਦਾ ਹੈ, ਵੀ ਸਾਰਾ ਇੰਡੀਆ ਵੇਖੇ, ਸਾਰੀ ਦੁਨੀਆ ਵੇਖੇ ਵੀ ਸਾਡੇ ਕੋਈ ਹੈਗਾ ਹੈ, ਮਦਦ ਕਰਨ ਵਾਲੇ ਵੀ ਹੈਗੇ ਨੇ, ਸਾਡੇ ਕੋਲ ਖਬਰਾਂ ਭੇਜਣ ਵਾਲੇ ਵੀ ਹੈਗੇ ਨੇ, ਸਾਰੇ ਹੀ ਹੈਗੇ ਨੇ, ਤੇ ਇਹਦੇ ਤੋਂ ਕੀ ਝਿਜਕਣਾ ਜੀ, ਸਹੀ ਹੈ ਨਾ। ਹੋਰ ਪਰ ਰਾਜ ਕੇ ਕਰੋ ਗੱਲਾਂ, ਇਹ ਤਾਂ ਰੱਬ ਦਾ ਕਹਿਰ ਹੈ ਜੀ, ਸਾਰੇ ਨੂੰ ਮੰਨਣਾ ਪੈਂਦਾ ਹੈ। ਤੇ ਹੋਰ ਅੱਗੇ ਵਾਲਿਆਂ ਨੂੰ ਖਬਰ ਕੀਤੀ ਸੀ ਤਾਂ ਮੁੰਡੇ ਕਹਿੰਦੇ ਸਰਪੰਚ ਦੇ ਬਾਰੇ ਨਾ ਕੋਈ ਗੱਲ ਕਰੋ। ਮੈਂ ਜਦੋਂ ਸਰਪੰਚ ਨੇ ਕਹਿਤਾ ਵੀ ਆਪਾਂ ਪਿੰਡ ਨੂੰ ਡਬੋਣਾ ਹੈ, ਢਾਣੀਆਂ ਨੂੰ ਡਬੋਣਾ ਹੈ, ਕਮੂਆਂ ਨੂੰ, ਤੇ ਮੈਂ ਕਹਿੰਦੇ ਚ ਕਹਿਣ ਦੀ ਫਿਰ ਕੀ ਝਿਜਕ ਹੈ, ਇੱਥੇ ਜਿਹਦੇ ਬਾਰੇ ਮਰਜ਼ੀ ਗੱਲ ਕਰੋ। ਹਾਂ ਜੀ, ਮਰਜ਼ੀ ਜੋ ਕਰੋ। ਬਾਕੀ ਪ੍ਰਸ਼ਾਸਨ ਤਾਂ ਸਾਨੂੰ ਸਾਥ ਦੇ ਰਿਹਾ ਹੈ, ਪ੍ਰਸ਼ਾਸਨ ਸਾਥ ਦੇ ਰਿਹਾ? ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ ਹੈ, ਬਿਲਕੁਲ। ਸਾਡੇ ਡੇਰੇ ਵਾਲੇ ਸਾਥ ਦੇ ਰਹੇ ਨੇ, ਅੱਜ 300 ਬੰਦਾ ਲੱਗਾ, ਗੁਰੂ ਘਰ ਦੀ ਵੀ ਟੀਮ ਆਈ, ਉਹਨਾਂ ਹੀ ਆਣ ਕੇ ਸਾਡੇ ਗੱਟੇ ਲਾਏ ਨਾ, ਸੀ ਤਾਂ ਥੱਕ ਗਏ ਸੀ, ਹੁਣ 2 ਦਿਨ ਹੋ ਗਏ ਸੀ, ਸਾਡੇ ਤਾਂ ਹੁਣ ਹੱਥ ਵੀ ਨਹੀਂ ਚੱਲਦੇ ਸੀ। ਤਾਂ ਇੱਥੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਜਿਹੜਾ ਕਿ ਲੰਗਰ ਪਾਣੀ ਆ ਰਿਹਾ, ਤੇ ਡੇਰੇ ਦੇ ਵੱਲੋਂ ਜਿਹੜਾ ਕਿ ਇੱਥੇ ਮਿੱਟੀ ਦੇ ਗੱਟੇ ਭਰ ਕੇ ਉਹ ਲਾਏ ਜਾ ਰਹੇ ਨੇ। ਉਹ ਦੋਵੇਂ ਟੀਮਾਂ ਹੀ ਲੰਗਰ ਵੀ ਲੈ ਆਈਆਂ, ਦੋਵੇਂ ਟੀਮਾਂ ਹੀ, ਹਾਂ, ਦੋਨੋਂ ਟੀਮਾਂ ਨੇ ਚਾਹ ਵੀ ਲੈਣ, ਲੰਗਰ ਵੀ ਲੈਣ, ਦੋਵੇਂ ਟੀਮਾਂ ਹੀ। ਸਾਡੇ ਕੋਲ ਉਹਨਾਂ ਪਾਣੀ ਨਹੀਂ ਵਿਚਾਰੇ। ਅਸੀਂ ਬਾਹਰ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਇਸ ਘਰ ਵਾਲੇ ਨੇ ਸਾਡੀ ਕਹਿੰਦੇ ਬਹੁਤ ਸੇਵਾ ਕਰੀ ਹੈ, ਕਹਿੰਦੇ ਨਿੰਬੂ ਪਾਣੀ ਸਾਨੂੰ ਕਹਿੰਦੇ ਮੁੱਕਣ ਨਹੀਂ ਦਿੱਤਾ, ਅਸੀਂ ਕਹਿੰਦੇ ਗਰਮੀ ਦੇ ਵਿੱਚ ਮਰ ਰਹੇ ਹਾਂ। ਇਹੀ ਉਰੇ ਆਓ ਤੁਸੀਂ, ਆ ਜਾਓ ਉਰੇ ਆ ਜਾਓ, ਆਪਾਂ ਗੱਲ ਕਰ ਲਈਏ। ਤਾਂ ਅਸੀਂ ਨਾ ਇੱਥੇ ਇਸ ਪਰਿਵਾਰ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਚਾਹੀ, ਤੇ ਅਸੀਂ ਕਿਹਾ ਵੀ ਚਲੋ ਇਹਨਾਂ ਦੀ, ਹੋਰ ਤਾਂ ਕੋਈ ਪਿੰਡ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੋਇਆ, ਪਰ ਇਸ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਇਹਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਦੂਸਰੀ ਵਾਰ ਜਿਹੜਾ ਕਿ ਇਸ ਪਿੰਡ ਦੇ ਵਿੱਚ ਪਾਣੀ ਆਇਆ ਹੈਗਾ। ਹਰਿਆਣੇ ਦਾ ਪਹਿਲਾ ਪਿੰਡ ਆ, ਸ਼ੁਰੂ ਹੋ ਜਾਂਦਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦਾ, ਪੰਜਾਬ ਡੁੱਬਿਆ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਮਨਾ ਚੜ੍ਹ ਕੇ ਆਈ, ਦਿੱਲੀ ਦੇ ਲਾਲ ਕਿਲੇ ਤੱਕ ਪਾਣੀ ਪਹੁੰਚ ਗਿਆ, ਹਰਿਆਣੇ ਦੇ ਕੁਝ ਕੁ ਏਰੀਆ ਉਹ ਵੀ ਡੁੱਬ ਗਿਆ। ਤਾਂ ਇਸ ਵਾਰ ਇੱਧਰੋਂ ਘੱਗਰ ਚੜ੍ਹ ਕੇ ਆਇਆ, ਪੰਜਾਬ ਦਾ 50% ਤੋਂ ਵੱਧ ਇਲਾਕਾ ਜਿਹੜਾ ਕਿ ਤਬਾਹ ਕਰਤਾ,
ਤੇ ਉਸ ਤੋਂ ਬਾਅਦ ਹਰਿਆਣੇ ਵੱਲ ਨੂੰ ਪਾਣੀ ਨੇ ਕੂਚ ਕਰਿਆ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ, ਹਰਿਆਣੇ ਪੰਜਾਬ ਦੀ ਸਾਂਝੀ ਤਸਵੀਰ। ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ, ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਨੁਕਸਾਨ ਕਿੰਨਾ ਕੁ ਹੋ ਗਿਆ? ਮਾਮੇ ਦੇ ਮੁੰਡੇ ਕੀ ਹੈਗੀ ਢਾਣੀ ਤੋਂ ਪਿਛਲੇ ਸਾਈਡ ਉਸਕੇ ਕਮਰੇ ਸਾਰੇ ਪਾਟ ਗਏ। ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਈ ਜਾਂਦੇ ਨੇ। ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ, ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਤਾਂ ਅਸੀਂ ਅੱਜ ਹਰਿਆਣੇ ਦੇ ਬਾਰਡਰ ਤੇ ਆ, ਬਿਲਕੁਲ ਸਰਸਾ ਨੇੜੇ ਪੈ ਜਾਂਦਾ ਸਾਨੂੰ ਇੱਥੋਂ। ਤਾਂ ਅਸੀਂ ਉਸ ਬਾਰਡਰ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਆ, ਕਿਉਂਕਿ ਹਰਿਆਣੇ ਦਾ ਪਹਿਲਾ ਪਿੰਡ ਆ, ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ। ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ ਤਾਂ ਕਿ ਪਾਣੀ ਅੱਗੇ ਨਾ ਵਧੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁਖੀ ਤਸਵੀਰ ਸਾਂਝੀ ਕਰਦੇ ਰਹੋ ਤਾਂ ਕਿ ਜਿਹੜਾ ਬੰਨ ਆ ਉਹ ਮਜ਼ਬੂਤ ਹੋ ਸਕੇ। ਪਹਿਲਾਂ ਗੱਟੇ ਸਿੱਟੇ ਗਏ, ਘਰਾਂ ਨੂੰ ਬਚਾਇਆ ਗਿਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਹਰ ਇੱਕ ਉਹ ਨੌਜਵਾਨ ਪਹੁੰਚਿਆ ਜਿਹੜਾ ਪੰਜਾਬ ਨੂੰ, ਹਰਿਆਣੇ ਨੂੰ, ਸਾਂਝੇ ਪੰਜਾਬ ਨੂੰ ਪਿਆਰ ਕਰਦਾ। ਕਿ ਜਦੋਂ ਅਸੀਂ ਪਿਛਲੀਆਂ ਤਸਵੀਰਾਂ ਦਿਖਾਈਆਂ ਤਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣੇ ਤੋਂ ਲੰਗਰ ਲੈ ਕੇ ਪੰਜਾਬ 'ਚ ਪਹੁੰਚੇ, ਤਾਂ ਅੱਜ ਅਸੀਂ ਹਰਿਆਣੇ ਦੇ ਬਾਰਡਰ 'ਤੇ ਪਹੁੰਚ ਗਏ ਹਾਂ। ਹਰਿਆਣਾ ਦੇ ਵਿੱਚ ਆ, ਪਹਿਲਾ ਪਿੰਡ ਹਰਿਆਣੇ ਦਾ। ਤਾਂ ਇੱਥੇ ਪਾਣੀ ਆ ਜਿਹੜਾ ਬਈ ਪਾਣੀ ਹੋਣਾ 15-15 ਫੁੱਟ, ਤਾਂ 15-15 ਫੁੱਟ ਜਿਹੜਾ ਪਾਣੀ ਆ ਉਹ ਇੱਥੇ ਹੈਗਾ ਗਾ। ਤੇ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੱਗੇ ਹੋਏ ਨੇ ਲਗਾਤਾਰ ਜਿਹੜੇ ਸੇਵਾ ਕਰਨ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਪਿਆਰ ਕਰਨ ਵਾਲੇ ਨੇ ਲੋਕ ਇਹਨੂੰ। ਤਾਂ ਅਸੀਂ ਤਸਵੀਰ ਤੁਹਾਡੇ ਨਾਲ ਇਹ ਇੱਥੋਂ ਦੀ ਸਾਂਝੀ ਆ ਕਰ ਰਹੇ ਹਾਂ। ਤੇ ਅਸੀਂ ਘਰਾਂ ਦੇ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਾਂਗੇ, ਜਿਹੜੇ ਘਰ ਡੁੱਬ ਚੁੱਕੇ ਨੇ, ਜਿਹੜੇ ਘਰਾਂ ਨੂੰ ਬਚਾਇਆ ਜਾ ਰਿਹਾ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਕਿ ਉਹ ਸਾਂਝਾ ਕਰਾਂਗੇ ਅੱਜ। ਧਿਆਨ ਨਾਲ ਉਤਰੀ ਸੁੱਕੀ। ਤਾਂ ਇਹ ਤਸਵੀਰ ਆ, ਇਸ ਵਕਤ ਅਸੀਂ ਇਸ ਬੰਨ ਤੇ ਪਹੁੰਚ ਗਏ ਆ। ਹਰਿਆਣੇ ਦਾ ਪਹਿਲਾ ਪਿੰਡ ਪੈ ਜਾਂਦਾ ਤੇ ਪਹਿਲਾ ਜਿਹੜਾ ਕਿ ਇੱਥੇ ਬੰਨ ਆ ਉਹ ਤਿਆਰੀਆਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਜਿਹੜਾ ਕਿ ਇਹਨਾਂ ਘਰਾਂ ਨੂੰ ਬਚਾਇਆ ਜਾ ਰਿਹਾ। ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੇ ਹਾਲਾਤਾਂ ਦੇ ਵਿੱਚ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਕੱਲ ਤੋਂ ਲੱਗ ਰਿਹਾ। ਹਾਂਜੀ, ਹਾਂ, ਸੇਵਾਦਾਰ ਆ ਰਹੇ ਨੇ। ਸੇਵਾਦਾਰ ਆ ਰਹੇ। ਹਾਂਜੀ, ਸੰਗਤ ਬਹੁਤ ਆ ਰਹੀ ਹੈਗੀ ਹੈ, ਸਾਡੀ ਬਹੁਤ ਮਦਦ ਕਰੀ ਹੈ, ਬਹੁਤ ਸਮਾਨ ਕੱਢਾ ਸਾਡਾ ਇਹਨਾਂ ਨੇ। ਸਾਡਾ ਘਰ-ਬਾਰ ਬਚਾਈ ਜਾਂਦੇ ਨੇ। ਕਿੱਥੇ ਤੁਹਾਡਾ ਘਰ? ਉਹ ਘਰ ਸਾਹਮਣੇ? ਇਹ ਤਿੰਨੇ ਮੇਰੇ ਭਾਈਆਂ ਦੇ ਨੇ। ਮੇਰੇ ਭਾਈ ਨੇ ਮੇਰੇ ਤੋਂ ਵੱਡੇ। ਇੱਥੇ ਲੱਗੇ ਹੋਏ ਨੇ। ਹਾਂਜੀ, ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ, ਸਿਰੇ ਤੱਕ ਤਸਵੀਰ ਆ। ਗੱਟੇ ਨੇ ਜਿਹੜੇ ਉਹ ਪਹੁੰਚਦੇ ਕੀਤੇ ਜਾ ਰਹੇ ਨੇ। ਤਾਂ ਅਸੀਂ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਈ ਦਿੱਤੀ ਆ। ਹਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ, ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਬਈ ਆਪਾਂ ਚੱਲਦੇ ਹਾਂ, ਪਿੱਛੇ ਚੱਲਦੇ ਹਾਂ, ਘਰ ਦੇ ਵਿੱਚ ਜਾਣਾ ਅਸੀਂ ਥੋੜ੍ਹਾ ਜਿਹਾ। ਠੀਕ ਆ। ਤਾਂ ਬਾਈ ਕਹਿੰਦਾ ਵਾਪਸ ਆਵਾਂਗੇ, ਫਿਰ ਗੱਲਬਾਤ ਕਰ ਲਾਂਗੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਕੁਛ ਅਜਿਹਾ ਦਿਖਾ ਰਹੇ ਹਾਂ। ਇੱਥੋਂ ਕਿੰਨੀ ਦੂਰ ਪੈ ਜਾਂਦਾ ਤੁਹਾਡਾ ਪਿੰਡ? ਕਿੰਨੀ ਕੁ ਦੂਰ ਪੈ ਜਾਂਦਾ? सरसे तो जी सर जी। ਸਰਸੇ ਤੋਂ? हाँ जी, हाँ जी। ਸਾਰੇ ਸਰਸੇ ਤੋਂ ਪਹੁੰਚੇ ਹੋ ਇੱਥੇ? हाँ जी, कल्याण नगर ब्लॉक से है जी सरसा। और डेरा सच्चा सौदा हमारे जो गुरु महाराज जी है उनकी प्रेरणा से, उनकी शिक्षा पर चलते हुए
और ये जो सतगुरु के प्यारे हैं अब ये सेवा कर रहे हैं। देखो जैसे मैसेज मिला और सारी संगत यहाँ दौड़ के आ गई और अभी कल भी लगे रहे और आज भी लगे हुए हैं जी। ਲਗਾਤਾਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਨੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਇੱਥੇ ਲੱਗੇ ਹੋਏ ਨੇ ਕਿ ਸਾਡੇ ਜਿਹੜੇ ਘਰ ਆ ਉਹ ਬਚ ਜਾਣ। ਮਾਤਾ ਨੁਕਸਾਨ ਕਿੰਨਾ ਕੁ ਹੋ ਗਿਆ? ਆ ਜਾਓ ਤੁਸੀਂ ਫਿਰ ਭਰ ਲਿਓ ਗੱਟੇ, ਆ ਜਾਓ ਦਮ ਲੈ ਲਓ ਨਾਲੇ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਡਾਣੀ ਤੋਂ ਪਿਛਲੇ ਸਾਈਡ ਉਸਕੇ ਕਮਰੇ ਸਾਰੇ ਪਾਟ ਗਏ। ਹਾਂ, ਲੱਗ ਰਹੇ ਨੇ ਸੇਵਾਦਾਰ ਗੱਟੇ ਲਾਈ ਜਾਂਦੇ ਨੇ। ਅੱਛਾ, ਹਾਂਜੀ ਪਾਣੀ ਕਿੰਨਾ ਕਿੰਨਾ ਕਦੇ ਵਿੱਚ? ਪਾਣੀ ਬਹੁਤ ਜ਼ਿਆਦਾ ਹੈਗਾ। ਬਹੁਤ ਜ਼ਿਆਦਾ? ਹਾਂਜੀ ਪਾਣੀ ਬਹੁਤ ਜ਼ਿਆਦਾ ਹੈਗਾ। ਅੱਛਾ, ਤੁਸੀਂ ਇਹਦੇ ਭਰਾਵਾਂ ਦੇ ਘਰ ਬਚਾਉਣ ਆਏ ਹੋ ਇੱਥੇ? ਹਾਂਜੀ 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 ਮੈਂ ਮਾੜ ਤੋਂ ਆ ਰਹੀ ਹਾਂ। ਮਾੜ ਤੋਂ? ਹਾਂਜੀ ਠੀਕ ਆ। ਹਾਂਜੀ ਤਾਂ ਇਹ ਆਪਦੇ ਮਾਤਾ ਜਿਹੜੀ ਉਹ ਆਪਦੇ ਭਰਾਵਾਂ ਦੇ ਘਰ ਬਚਾਉਣ ਆਈ ਹੈ। ਕਿੰਨੀ ਕੁ ਵਾਰ ਇੱਥੇ ਬਾੜ ਆ ਗਈ ਹੈ? ਇਹ ਤੋਂ ਪਹਿਲਾਂ ਵੀ ਆਈ ਹੋਣੀ ਇੱਥੇ ਆਹ ਜਿਹੜਾ ਪਾਣੀ ਆਇਆ? ਆਇਆ ਇੱਕ ਵਾਰੀ ਆਇਆ ਹੋ ਗਿਆ 25-30 ਸਾਲ ਹੋ ਗਏ ਉਦੋਂ ਆਇਆ ਸੀ। ਹੁਣ ਆਇਆ ਉਸ ਤੋਂ ਬਾਅਦ ਹੁਣ ਆਇਆ? ਹਾਂਜੀ ਹਾਂਜੀ ਬਿਲਕੁਲ। ਬਈ ਪਿੱਛੇ ਟਰਾਲੀਆਂ ਫਿਰਦੀਆਂ, ਉਹਨਾਂ ਨੂੰ ਕਹਿ ਦਿੰਦੇ ਕਿ ਇੱਥੇ ਭੇਜ ਦਿਓ ਪਾਣੀ ਆ ਜਾਂਦਾ। ਪਾਣੀ ਦਾ ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਲਾਈਟ ਹੀ ਹੈ ਨਹੀਂ ਸੀ ਪਿੰਡ ਵਿੱਚ। ਲਾਈਟ ਵੀਰ ਜੀ ਹੁਣ ਆਈ ਹੈ, ਇਸ ਕਰਕੇ ਪਾਣੀ ਦਾ ਸਿਸਟਮ ਠੰਡੇ ਦਾ ਹੁਣ ਬਣੇਗਾ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਸੇਵਾਦਾਰ ਲੱਗ ਰਿਹਾ ਕਾਫੀ ਟਾਈਮ ਦੇ, ਸਵੇਰ ਤੋਂ ਇਹ ਡੇਰੇ ਸੱਚੇ ਸੌਦੇ ਪ੍ਰਸ਼ਾਸਨ ਤੋਂ ਆ ਰਹੇ ਹੈ। ਧੰਨਵਾਦ ਇਹਨਾਂ ਦਾ, ਦਰਬਾਰ ਦਾ, ਜੋ ਇੰਨੀ ਸੇਵਾ ਕਰ ਰਹੇ ਆ। ਬਿਲਕੁਲ। ਡੁੱਬਦੇ ਨੂੰ ਬਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ, ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ। ਪਰ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਹਾਂ। ਹਰਿਆਣੇ ਦੇ ਪਿੰਡਾਂ ਨੂੰ ਵੀ ਇਸ ਦੀ ਮਾਰ ਪਈ ਆ। ਕੋਸ਼ਿਸ਼ ਕਰਾਂਗੇ ਕਿ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਕਿ ਪੂਰਾ ਇਲਾਕਾ ਦਿਖਾਇਆ ਜਾਵੇ। ਹਰਿਆਣੇ ਦੇ ਪਿੰਡ ਨੇ ਜਿਹੜੇ ਇੱਥੇ ਆਏ ਹੋਏ ਨੇ ਇਸ ਹੜ੍ਹ ਦੇ ਵਿੱਚ, ਤਾਂ ਅਸੀਂ ਉੱਪਰ ਚੜ੍ਹ ਕੇ ਦਿਖਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਹਰਿਆਣੇ ਦੇ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਉੱਪਰ ਚੱਲਦੇ ਹਾਂ ਸੁਖੀ ਆਪਾਂ। ਤਾਂ ਅਸੀਂ ਪੂਰੇ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ। ਅੱਜ ਹਰਿਆਣੇ ਦੇ ਵਿੱਚ ਆਏ ਹਾਂ ਤਾਂ ਤੁਹਾਨੂੰ ਇਹ ਤਸਵੀਰ ਹਰਿਆਣੇ ਦੇ ਪਿੰਡ ਦੀ ਦਿਖਾ ਦਿੰਦੇ ਹਾਂ। ਸੁਖੀਏ ਦਿਖਾ ਦੇ ਤਸਵੀਰ। ਪਹਿਲਾ ਪਿੰਡ ਆ ਤੇ ਪਹਿਲਾ ਪਿੰਡ ਹੀ ਪੂਰਾ ਪਾਣੀ ਦੇ ਨਾਲ ਲੱਥ-ਪੱਥ ਹੋਇਆ ਪਿਆ। ਹੜ੍ਹਾਂ ਦੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ, ਹਰਿਆਣੇ 'ਚ ਪਈ, ਦਿੱਲੀ 'ਚ ਪਈ। ਤਾਂ ਉਸ ਤੋਂ ਬਾਅਦ ਜਿਹੜਾ ਸੰਤਾਪ ਸੀ ਉਹ ਸਭ ਤੋਂ ਵੱਧ ਪੰਜਾਬ ਨੂੰ ਭੋਗਣਾ ਪਿਆ। ਤਾਂ ਇਹ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕਾਂ ਦੇ ਘਰ ਡੁੱਬ ਰਹੇ ਨੇ, ਜਿਹੜੇ ਲੋਕਾਂ ਦੇ ਜ਼ਮੀਨਾਂ ਡੁੱਬ ਗਈਆਂ, ਜਿਹੜੀਆਂ ਹਰੀਆਂ ਭਰੀਆਂ ਫਸਲਾਂ ਸੀ ਉਹ ਤਬਾਹ ਹੋ ਗਈਆਂ। ਤਾਂ ਉੱਧਰੋਂ ਤਸਵੀਰ ਦਿਖਾ ਦਿਓ। ਬਾਈ ਹੋਰੇ ਲੱਗੇ ਹੋਏ ਨੇ ਟਰੈਕਟਰ 'ਤੇ, ਉਹ ਬੰਨਾਂ ਲਾ ਰਹੇ ਨੇ ਇੱਥੇ ਕਿ ਪਾਣੀ ਆ ਜਿਹੜਾ ਉਹ ਅੱਗੇ ਨਾ ਵਧੇ। ਤਾਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਪਾਣੀ ਆ ਇੱਥੇ ਆਇਆ ਹੋਇਆ ਤੇ ਹਰਿਆਣੇ ਦੇ ਪਿੰਡ ਵੀ ਇਸ ਪਾਣੀ ਦੀ ਮਾਰ ਦੇ ਵਿੱਚ ਆਏ ਨੇ। ਘੱਗਰ ਸਾਹਮਣੇ ਆ, ਘੱਗਰ ਤੋਂ ਬਾਅਦ ਇੱਧਰ ਨੂੰ ਪਾਣੀ ਆ ਜਿਹੜਾ ਘੱਗਰ ਤੇ ਜ਼ਮੀਨਾਂ ਇੱਕੋ ਹੀ ਨਜ਼ਰ ਆ ਰਹੀਆਂ ਨੇ ਸਾਰੀਆਂ। ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਰਿਪੋਰਟਿੰਗ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀ ਕਿ ਸਾਂਝ ਆ ਉਹ ਪਿੰਡਾਂ ਦੀ ਪਾ ਰਹੇ ਹਾਂ। ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕੀਤਾ ਜਾਵੇ, ਬਚਾਇਆ ਜਾਵੇ, ਤਾਂ ਕਿ ਜਿਹੜਾ ਪਾਣੀ ਆ ਕਦੋਂ ਵੀ ਵੱਧ ਸਕਦਾ। ਘੱਗਰ ਚੜ੍ਹ ਕੇ ਆਉਂਦੀ ਆ ਤੇ ਇਹਨਾਂ ਲੋਕਾਂ ਨੂੰ ਰੋੜ ਕੇ ਲੈ ਜਾਂਦੀ ਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਆ ਕਿ ਅਸੀਂ ਹਰਿਆਣੇ ਦੇ ਵਿੱਚ ਦਾਖਲ ਹੋਏ ਹਾਂ। ਹਰਿਆਣੇ ਦੇ ਪਿੰਡਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਤਸਵੀਰਾਂ ਅਜਿਹੀਆਂ ਹੀ ਸਾਂਝੀਆਂ ਕਰਾਂਗੇ। ਪੰਜਾਬ ਦੇ ਪਿੰਡਾਂ 'ਚ ਮਾਰ ਪਈ ਤਾਂ ਪੰਜਾਬ ਦੇ ਨਾਲ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਮਾਰ ਪੈਣੀ ਸ਼ੁਰੂ ਹੋਈ। ਅਸੀਂ ਅੱਜ ਇੱਕ ਘਰ ਦੇ ਵਿੱਚ ਬੈਠੇ ਹਾਂ। ਮੂਸਾ ਵਾਲਾ ਪਿੰਡ ਹੈਗਾ ਹਰਿਆਣੇ ਦਾ ਪਹਿਲਾ ਪਿੰਡ ਆ। ਜਦੋਂ ਪੰਜਾਬ ਦੀ ਹੱਦ ਟੱਪਦੇ ਆ ਸਰਦੂਲਗੜ੍ਹ ਤੋਂ ਤਾਂ ਮੂਸਾ ਵਾਲਾ ਪਿੰਡ ਆਉਂਦਾ। ਉਸ ਪਿੰਡ ਦੇ ਵਿੱਚ ਪਾਣੀ ਚੜ੍ਹ ਕੇ ਆਇਆ ਤਾਂ ਲੋਕ ਘਰਾਂ ਤੋਂ ਬੇਘਰ ਹੁੰਦੇ ਨਜ਼ਰ ਆਏ। ਡੰਗਰ ਵੱਛਿਆਂ ਦਾ ਹਰਾ ਚਾਰਾ ਖਤਮ ਹੋ ਗਿਆ, ਪੈਲੀਆਂ ਹਰੀਆਂ ਭਰੀਆਂ ਖਤਮ ਹੋ ਗਈਆਂ। ਤਾਂ ਅੱਜ ਅਸੀਂ ਇੱਕ ਤਸਵੀਰ ਸਾਂਝੀ ਕਰੀ ਆ ਹਰਿਆਣੇ ਦੇ ਪਿੰਡਾਂ ਦੀ। ਤਾਂ ਸਾਡੇ ਨਾਲ ਇੱਕ ਪਰਿਵਾਰ ਆ ਮੌਜੂਦ ਆ, ਕਿਉਂਕਿ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਥੋੜ੍ਹਾ ਜਿਹਾ ਕੈਮਰੇ ਦੇ ਅੱਗੇ ਆਉਣ ਤੋਂ ਝਿਜਕਦੇ ਰਹਿੰਦੇ ਨੇ। ਪਰ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿੰਨੇ ਵਾਰ ਇਹ ਜਿਹੜਾ ਹੜ੍ਹ ਚੜ੍ਹ ਕੇ ਆਇਆ ਤੇ ਕਿੰਨੀ ਵਾਰ ਜਿਹੜਾ ਕਿ ਪੀੜਤ ਹੋਣਾ ਪਿਆ ਇਹਨਾਂ ਹੜ੍ਹਾਂ ਤੋਂ। ਜੀ ਬਹੁਤ ਬਹੁਤ ਸਵਾਗਤ ਆ। ਅਸੀਂ ਤੁਹਾਡੇ ਤੱਕ ਪਹੁੰਚੇ ਹਾਂ ਅੱਜ। ਪੰਜਾਬ ਤੋਂ ਚੱਲੇ ਹੋਏ ਹਾਂ। ਪੂਰਾ ਪੰਜਾਬ ਡੁੱਬਦਾ ਨਜ਼ਰ ਆਇਆ ਤਾਂ ਇਹ ਪਤਾ ਲੱਗਿਆ ਕਿ ਹਰਿਆਣਾ ਵੀ ਡੁੱਬ ਰਿਹਾ।
ਕਿੰਨੀ ਕੁ ਵਾਰ ਜਿਹੜਾ ਕਿ ਇਹ ਹੜ੍ਹਾਂ ਦੀ ਮਾਰ ਦੇਖ ਚੁੱਕੇ ਹੋ? ਕਿੰਨੀ ਕੁ ਵਾਰ ਜਿਹੜਾ ਪਾਣੀ ਚੜ੍ਹ ਕੇ ਆਇਆ? ਘੱਗਰ ਜਦੋਂ ਚੜ੍ਹ ਕੇ ਆਉਂਦੀ ਆ ਤਾਂ ਤੁਹਾਨੂੰ ਲੈ ਡੁੱਬਦੀ ਆ ਨਾਲ ਨਾਲ? ਇਹ ਜੀ ਆ ਚੌਥੀ ਵਾਰ ਹੋ ਗਈ ਹੁਣ, ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ। ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਸਾਡੇ ਅੱਜ ਇੱਥੇ 2 ਗਰੁੱਪ ਆਏ ਹੋਏ ਨੇ, 2 ਟੀਮਾਂ ਆਈਆਂ ਨੇ ਗੁਰੂ ਘਰ ਵੱਲੋਂ, ਰਾਸ਼ਨ ਹਰਾ ਚਾਰਾ, ਤੇ ਡੇਰੇ ਦੀ ਤਰਫੋਂ ਇੱਕ ਟੀਮ ਆਈ ਹੈ। ਸਾਰੇ ਪਿੰਡ ਦੇ ਸਾਰੇ 4 ਚਫੇਰੂ ਗੱਟੇ ਲਾ ਰਹੇ ਨੇ, ਸਾਰੀਆਂ ਢਾਣੀਆਂ ਸੰਭਾਲ ਰਹੇ ਨੇ। ਸਭ ਬਹੁਤ ਸਹਾਇਤਾ ਦੇ ਰਹੀ, ਪ੍ਰਸ਼ਾਸਨ ਵੀ ਸਾਨੂੰ ਸਹਾਇਤਾ ਦੇ ਰਿਹਾ, ਇਹ ਨਹੀਂ ਵੀ ਨਹੀਂ ਦੇ ਰਿਹਾ। ਸਾਰੇ ਹਰ ਇੱਕ ਵੀ ਜੋ ਕੋਈ ਮੀਡੀਆ ਹੈ ਜੋ ਵੀ ਹੈ ਸਾਨੂੰ ਸਹਾਇਤਾ ਦੇ ਰਹੇ ਨੇ। ਸਾਡੇ ਗੁਰੂ ਘਰ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ ਇੱਥੇ, ਡੇਰੇ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ। ਸਾਰੇ ਨਗਰ ਦੇ ਵਿੱਚ ਸਾਰੀ ਢਾਣੀਆਂ ਦੇ ਵਿੱਚ ਗੱਟੇ ਲਾ ਗਏ ਨੇ, ਸਾਰਾ ਸੰਭਾਲ ਕਰਕੇ ਗਏ ਨੇ। ਆਪ ਦਾ ਲੰਗਰ ਪਾਣੀ ਵੀ ਪੱਲੂ ਲਿਆਏ ਨੇ, ਸਾਨੂੰ ਵੀ ਦੇ ਗਏ ਨੇ, ਹਰਾ ਚਾਰਾ ਵੀ ਦੇ ਗਏ ਨੇ ਜੀ। ਇਤਨ ਤੇ ਕਰੇ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਤੇ ਹਰਿਆਣੇ ਦਾ ਪਾਣੀਆਂ ਨੂੰ ਲੈ ਕੇ ਬੜਾ ਵਿਵਾਦ ਰਿਹਾ। ਤੁਸੀਂ ਤਾਂ ਉਮਰ ਭੋਗ ਲਈ ਆ ਇਹਨਾਂ ਪਾਣੀਆਂ ਦੇ ਵਿੱਚੋਂ ਦੀ, ਤੁਸੀਂ ਲੰਘੇ ਹੋ। ਜਦੋਂ ਪਾਣੀ ਚੜ੍ਹ ਕੇ ਆਉਂਦਾ ਤੁਹਾਡਾ ਘਰ ਰੋੜ ਕੇ ਲੈ ਜਾਂਦਾ। ਇਹ ਘਰ ਜਿਹੜਾ ਕਈ ਵਾਰ ਪਾ ਚੁੱਕੇ ਹੋ, ਜਿਹੜਾ ਕਿ ਕਈ ਵਾਰ ਦੁਬਾਰਾ ਜਿਹੜਾ ਕਿ ਬਣਾ ਚੁੱਕੇ ਹੋ ਘਰ ਆ ਜਿਹੜਾ ਤੁਹਾਡਾ? ਨਹੀਂ, ਇਹ ਤਾਂ ਮੈਂ ਪਹਿਲੀ ਵਾਰੀ ਬਣਾਇਆ, ਹੁਣ ਪਹਿਲੀ ਵਾਰੀ ਆਇਆ ਪਾਣੀ ਇੱਥੇ। ਤਾਂ ਆਹ ਢਾਣੀਆਂ ਸਾਰੀਆਂ ਹੋਣੀ ਪਹਿਲੀ ਵਾਰੀ ਬਣੀਆਂ ਨੇ। ਤੇ ਇਹ ਇਸ ਤੋਂ ਪਿੱਛੇ 3 ਹੜ੍ਹ ਆ ਚੁੱਕੇ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ। ਇੱਕ ਵਾਰਾਂ ਸਾਡੇ ਪਿੰਡ 'ਚ ਪਾਣੀ ਵੜਿਆ ਹੈ, ਦੂਜੀ ਵਾਰ ਪਿੰਡ ਬੰਨਿਆ ਹੈ, ਤੇ ਹੁਣ ਵੀ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਾਇਦ ਖਤਰਾ ਹੀ ਖਤਰਾ ਹੈ ਜੀ। ਹੁਣ ਵੀ ਦੁਬਾਰਾ ਆਇਆ ਤੁਹਾਡੇ ਘਰ ਦੇ ਵਿੱਚ ਪਾਣੀ? ਪਹਿਲੀ ਵਾਰ ਇੱਕ ਵਾਰ ਪਹਿਲਾਂ ਆ ਚੁੱਕਿਆ? ਹਾਂਜੀ, ਪਹਿਲਾਂ ਆ ਚੁੱਕਿਆ ਇੱਕ ਵਾਰ, ਤੇ ਹੁਣ ਵੀ ਰੱਬ ਦਾ ਕਹਿਰ ਹੈ, ਉਧਰੋਂ ਬਹੁਤ ਖਤਰਾ ਹੋ ਰਿਹਾ ਜੀ। ਇੱਕ ਸਿਰੇ ਤੋਂ ਖਤਰਾ ਹੋ ਰਿਹਾ, ਬਹੁਤ ਹੀ ਜ਼ਿਆਦਾ ਹੋ ਰਿਹਾ। ਰਾਤ ਨੂੰ ਤਾਂ ਬੜਾ ਡਰਾਉਂਦਾ ਹੋਣਾ ਇਹ ਪਾਣੀ, ਜਦੋਂ ਛੈਂ ਛੈਂ ਕਰਕੇ ਚੱਲਦਾ ਹੋਣਾ। ਰਾਤ ਫਿਰ ਕਿਵੇਂ ਨਿਕਲਦੀ ਆ? ਰਾਤ ਜੀ ਬੰਦਿਆਂ ਦਾ ਪਹਿਰਾ ਲਾਇਆ ਜਾਂਦਾ, ਪੱਕੇ ਬੰਦੇ ਬਣਾ ਕੇ, ਉਹਨਾਂ ਦਾ ਨਾਂ ਬੋਲ ਕੇ, ਮੌਜੂਦਾ ਬੰਦੇ ਨੇ ਜਿਹੜੇ, ਹੋਰ ਬਾਕੀ ਸਾਡੀ ਸਹਾਇਤਾ ਵੀ ਕਰਦੇ ਨੇ। ਬਾਹਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਰਹਿਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਆਪਾਂ ਇਹਨਾਂ ਦੀ ਸਹਾਇਤਾ ਕਰੀਏ। ਸਾਡੇ ਕੋਲ ਲੁਧਿਆਣੇ ਤੋਂ ਮੱਕੀ ਦਾ ਅਚਾਰ ਬਣ ਕੇ ਆਇਆ, ਆ ਜਿਹੜਾ ਹੁਣ ਸਾਡੇ ਪਿੰਡ ਵਿੱਚ ਦੇ ਰਹੇ ਨੇ ਪਸ਼ੂਆਂ ਵਾਸਤੇ, ਉੱਥੋਂ ਆਇਆ। ਵੇਖ ਲੈ, ਇੰਨੇ ਸਹਾਇਤਾਦਾਰ ਨੇ ਲੋਕ, ਬਹੁਤ ਮਦਦ ਕਰ ਰਹੇ ਨੇ। ਬਹੁਤ ਹੀ ਧੰਨਵਾਦ ਉਹਨਾਂ ਦਾ, ਬੜਾ ਹੀ, ਜਿੰਨਾ ਆਖੀਏ ਓਨਾ ਹੀ ਥੋੜ੍ਹਾ ਹੈ ਜੀ। ਹਾਂ, ਤਾਂ ਅਸੀਂ ਪੂਰੇ ਪਰਿਵਾਰ ਦੇ ਨਾਲ ਇੱਥੇ ਗੱਲ ਕਰ ਰਹੇ ਹਾਂ। ਇੱਥੇ ਅਸੀਂ ਬੈਠੇ ਹੋਏ ਹਾਂ, ਤੁਸੀਂ ਥੋੜ੍ਹਾ ਜਿਹਾ ਆ ਜਾਓ, ਆਪਾਂ ਗੱਲ ਕਰ ਲਈਏ। ਆ ਜਾਓ ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ, ਆਪਾਂ ਗੱਲ ਕਰ ਲਈਏ ਥੋੜ੍ਹਾ ਜਿਹਾ। ਤੇ ਕਿਉਂਕਿ ਇਸ ਪਿੰਡ ਨੂੰ ਮਾਰ ਪਈ, ਇਸ ਪਰਿਵਾਰ ਨੂੰ ਮਾਰ ਪਈ, ਲਗਾਤਾਰ ਅਸੀਂ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਮਾਤਾ ਉਰੇ ਨੂੰ ਆ ਜਾਓ, ਆਪਾਂ ਇੱਥੇ ਬੈਠ ਕੇ ਗੱਲ ਕਰ ਲਈ। ਕਿ ਮੈਂ ਇੱਥੇ ਨੂੰ ਆਵਾਂ? ਨਾ, ਇਹ ਪਰਿਵਾਰ ਥੋੜਾ ਜਿਹਾ ਕਿਵੇਂ ਤੁਸੀਂ ਕਹਿੰਦੇ ਝਿਜਕਦਾ ਹੈ ਕੈਮਰੇ ਤੋਂ ਝਿਜਕੀ ਜਾਂਦੇ ਨੇ, ਹੋਰ ਕੀ ਹੈ? ਉਹਦੇ ਤੋਂ ਕਿਉਂ ਨਹੀਂ ਝਿਜਕਦੇ ਜਿਹੜਾ ਕਹਿਰ ਵਰਤਿਆ ਖੜਾ ਹੈ? ਤੇ ਇਹ ਤਾਂ ਸਾਰਾ ਸੰਸਾਰ, ਸਾਰੇ ਹਿੰਦੁਸਤਾਨ ਵਿੱਚ ਇਹਨਾਂ ਦਾ ਖਬਰ ਪਹੁੰਚਾਉਣਾ ਹੱਕ ਬਣਦਾ ਹੈ ਵੀ ਸਾਰਾ ਇੰਡੀਆ ਵੇਖੇ, ਸਾਰੀ ਦੁਨੀਆ ਵੇਖੇ ਵੀ ਸਾਡੇ ਕੋਈ ਹੈਗਾ ਹੈ। ਮਦਦ ਕਰਨ ਵਾਲੇ ਵੀ ਹੈਗੇ ਨੇ, ਸਾਡੇ ਕੋਲ ਖਬਰਾਂ ਭੇਜਣ ਵਾਲੇ ਵੀ ਹੈਗੇ ਨੇ, ਸਾਰੇ ਹੀ ਹੈਗੇ ਨੇ। ਤੇ ਇਹਦੇ ਤੋਂ ਕੀ ਝਿਜਕਣਾ ਜੀ? ਸਹੀ ਹੈ ਨਾ? ਹੋਰ ਪਰ ਰਾਜ ਕੇ ਕਰੋ ਗੱਲਾਂ, ਇਹ ਤਾਂ ਰੱਬ ਦਾ ਕਹਿਰ ਹੈ ਜੀ, ਸਾਰੇ ਇੱਕ ਨੂੰ ਮੰਨਣਾ ਪੈਂਦਾ ਹੈ। ਤੇ ਹੋਰ ਅੱਗੇ ਵਾਲਿਆਂ ਨੂੰ ਖਬਰ ਕੀਤੀ ਸੀ ਤਾਂ ਮੁੰਡੇ ਕਹਿੰਦੇ ਸਰਪੰਚ ਦੇ ਬਾਰੇ ਨਾ ਕੋਈ ਗੱਲ ਕਰੋ। ਜਦੋਂ ਸਰਪੰਚ ਨੇ ਕਹਿਤਾ ਵੀ ਆਪਾਂ ਪਿੰਡ ਨੂੰ ਡਬੋਣਾ ਹੈ, ਢਾਣੀਆਂ ਨੂੰ ਡਬੋਣਾ ਹੈ, ਕਮੂਆਂ ਨੂੰ, ਤੇ ਮੈਂ ਕਹਿੰਦੇ ਚ ਕਹਿਣ ਦੀ ਫਿਰ ਕੀ ਝਿਜਕ ਹੈ? ਇੱਥੇ ਜਿਹਦੇ ਬਾਰੇ ਮਰਜ਼ੀ ਗੱਲ ਕਰੋ। ਹਾਂ ਜੀ, ਮਰਜ਼ੀ ਜੋ ਕਰੋ। ਬਾਕੀ ਪ੍ਰਸ਼ਾਸਨ ਤਾਂ ਸਾਨੂੰ ਸਾਥ ਦੇ ਰਿਹਾ ਹੈ। ਪ੍ਰਸ਼ਾਸਨ ਸਾਥ ਦੇ ਰਿਹਾ? ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ ਬਿਲਕੁਲ। ਸਾਡੇ ਡੇਰੇ ਵਾਲੇ ਸਾਥ ਦੇ ਰਹੇ ਨੇ। ਅੱਜ 300 ਬੰਦਾ ਲੱਗਾ, ਗੁਰੂ ਘਰ ਦੀ ਵੀ ਟੀਮ ਆਈ, ਉਹਨਾਂ ਹੀ ਆਣ ਕੇ ਸਾਡੇ ਗੱਟੇ ਲਾਏ ਨਾ। ਸੀ ਤਾਂ ਥੱਕ ਗਏ ਸੀ, ਹੁਣ 2 ਦਿਨ ਹੋ ਗਏ ਸੀ, ਸਾਡੇ ਤਾਂ ਹੁਣ ਹੱਥ ਵੀ ਨਹੀਂ ਚੱਲਦੇ ਸੀ। ਤਾਂ ਇੱਥੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਜਿਹੜਾ ਕਿ ਲੰਗਰ ਪਾਣੀ ਆ ਰਿਹਾ, ਤੇ ਡੇਰੇ ਦੇ ਵੱਲੋਂ ਜਿਹੜਾ ਕਿ ਇੱਥੇ ਮਿੱਟੀ ਦੇ ਗੱਟੇ ਭਰ ਕੇ ਉਹ ਲਾਏ ਜਾ ਰਹੇ ਨੇ। ਉਹ ਦੋਵੇਂ ਟੀਮਾਂ ਹੀ ਲੰਗਰ ਵੀ ਲੈ ਆਈਆਂ, ਦੋਵੇਂ ਟੀਮਾਂ ਹੀ, ਹਾਂ, ਦੋਨੋਂ ਟੀਮਾਂ ਚਾਹ ਵੀ ਲੈਣ, ਲੰਗਰ ਵੀ ਲੈਣ, ਦੋਵੇਂ ਟੀਮਾਂ ਹੀ। ਸਾਡੇ ਕੋਲ ਉਹਨਾਂ ਪਾਣੀ ਨਹੀਂ ਵਿਚਾਰੇ। ਅਸੀਂ ਬਾਹਰ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਇਸ ਘਰ ਵਾਲੇ ਨੇ ਸਾਡੀ ਕਹਿੰਦੇ ਬਹੁਤ ਸੇਵਾ ਕਰੀ ਹੈ, ਕਹਿੰਦੇ ਨਿੰਬੂ ਪਾਣੀ ਸਾਨੂੰ ਕਹਿੰਦੇ ਮੁੱਕਣ ਨਹੀਂ ਦਿੱਤਾ, ਅਸੀਂ ਕਹਿੰਦੇ ਗਰਮੀ ਦੇ ਵਿੱਚ ਮਰ ਰਹੇ ਹਾਂ। ਇਹੀ ਉਰੇ ਆਓ ਤੁਸੀਂ, ਆ ਜਾਓ ਉਰੇ ਆ ਜਾਓ, ਆਪਾਂ ਗੱਲ ਕਰ ਲਈਏ। ਤਾਂ ਅਸੀਂ ਨਾ ਇੱਥੇ ਇਸ ਪਰਿਵਾਰ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਚਾਹੀ, ਤੇ ਅਸੀਂ ਕਿਹਾ ਵੀ ਚਲੋ ਇਹਨਾਂ ਦੀ
ਹੋਰ ਤਾਂ ਕੋਈ ਪਿੰਡ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੋਇਆ, ਪਰ ਇਸ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਇਹਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਦੂਸਰੀ ਵਾਰ ਜਿਹੜਾ ਕਿ ਇਸ ਪਿੰਡ ਦੇ ਵਿੱਚ ਪਾਣੀ ਆਇਆ ਹੈਗਾ। ਹਰਿਆਣੇ ਦਾ ਪਹਿਲਾ ਪਿੰਡ ਆ, ਸ਼ੁਰੂ ਹੋ ਜਾਂਦਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦਾ। ਪੰਜਾਬ ਡੁੱਬਿਆ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਮਨਾ ਚੜ੍ਹ ਕੇ ਆਈ, ਦਿੱਲੀ ਦੇ ਲਾਲ ਕਿਲੇ ਤੱਕ ਪਾਣੀ ਪਹੁੰਚ ਗਿਆ। ਹਰਿਆਣੇ ਦੇ ਕੁਝ ਕੁ ਏਰੀਆ ਉਹ ਵੀ ਡੁੱਬ ਗਿਆ। ਤਾਂ ਇਸ ਵਾਰ ਇੱਧਰੋਂ ਘੱਗਰ ਚੜ੍ਹ ਕੇ ਆਇਆ। ਪੰਜਾਬ ਦਾ 50% ਤੋਂ ਵੱਧ ਇਲਾਕਾ ਜਿਹੜਾ ਕਿ ਤਬਾਹ ਕਰਤਾ ਤੇ ਉਸ ਤੋਂ ਬਾਅਦ ਹਰਿਆਣੇ ਵੱਲ ਨੂੰ ਪਾਣੀ ਨੇ ਕੂਚ ਕਰਿਆ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਹਰਿਆਣੇ ਪੰਜਾਬ ਦੀ ਸਾਂਝੀ ਤਸਵੀਰ। ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ, ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਡਾਣੀ ਤੋਂ ਪਿਛਲੇ ਸਾਈਡ ਉਸਕੇ ਕਮਰੇ ਸਾਰੇ ਪਾਟ ਗਏ। ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਏ ਜਾਂਦੇ ਨੇ। ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ, ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਤਾਂ ਅਸੀਂ ਅੱਜ ਹਰਿਆਣੇ ਦੇ ਬਾਰਡਰ ਤੇ ਆ, ਬਿਲਕੁਲ ਸਰਸਾ ਨੇੜੇ ਪੈ ਜਾਂਦਾ ਸਾਨੂੰ ਇੱਥੋਂ। ਤਾਂ ਅਸੀਂ ਉਸ ਬਾਰਡਰ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਆ, ਕਿਉਂਕਿ ਹਰਿਆਣੇ ਦਾ ਪਹਿਲਾ ਪਿੰਡ ਆ, ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ। ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ ਤਾਂ ਕਿ ਪਾਣੀ ਅੱਗੇ ਨਾ ਵਧੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁਖੀ ਤਸਵੀਰ ਸਾਂਝੀ ਕਰਦੇ ਰਹੋ ਤਾਂ ਕਿ ਜਿਹੜਾ ਬੰਨ ਆ ਉਹ ਮਜ਼ਬੂਤ ਹੋ ਸਕੇ। ਪਹਿਲਾਂ ਗੱਟੇ ਸਿੱਟੇ ਗਏ, ਘਰਾਂ ਨੂੰ ਬਚਾਇਆ ਗਿਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਹਰ ਇੱਕ ਉਹ ਨੌਜਵਾਨ ਪਹੁੰਚਿਆ ਜਿਹੜਾ ਪੰਜਾਬ ਨੂੰ, ਹਰਿਆਣੇ ਨੂੰ, ਸਾਂਝੇ ਪੰਜਾਬ ਨੂੰ ਪਿਆਰ ਕਰਦਾ। ਕਿ ਜਦੋਂ ਅਸੀਂ ਪਿਛਲੀਆਂ ਤਸਵੀਰਾਂ ਦਿਖਾਈਆਂ ਤਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣੇ ਤੋਂ ਲੰਗਰ ਲੈ ਕੇ ਪੰਜਾਬ 'ਚ ਪਹੁੰਚੇ, ਤਾਂ ਅੱਜ ਅਸੀਂ ਹਰਿਆਣੇ ਦੇ ਬਾਰਡਰ 'ਤੇ ਪਹੁੰਚ ਗਏ ਹਾਂ। ਹਰਿਆਣਾ ਦੇ ਵਿੱਚ ਆ, ਪਹਿਲਾ ਪਿੰਡ ਹਰਿਆਣੇ ਦਾ। ਤਾਂ ਇੱਥੇ ਪਾਣੀ ਆ ਜਿਹੜਾ ਬਈ ਪਾਣੀ ਹੋਣਾ 15-15 ਫੁੱਟ, ਤਾਂ 15-15 ਫੁੱਟ ਜਿਹੜਾ ਪਾਣੀ ਆ ਉਹ ਇੱਥੇ ਹੈਗਾ ਗਾ। ਤੇ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੱਗੇ ਹੋਏ ਨੇ ਲਗਾਤਾਰ ਜਿਹੜੇ ਸੇਵਾ ਕਰਨ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਪਿਆਰ ਕਰਨ ਵਾਲੇ ਨੇ ਲੋਕ ਇਹਨੂੰ। ਤਾਂ ਅਸੀਂ ਤਸਵੀਰ ਤੁਹਾਡੇ ਨਾਲ ਇਹ ਇੱਥੋਂ ਦੀ ਸਾਂਝੀ ਆ ਕਰ ਰਹੇ ਹਾਂ। ਤੇ ਅਸੀਂ ਘਰਾਂ ਦੇ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਾਂਗੇ, ਜਿਹੜੇ ਘਰ ਡੁੱਬ ਚੁੱਕੇ ਨੇ, ਜਿਹੜੇ ਘਰਾਂ ਨੂੰ ਬਚਾਇਆ ਜਾ ਰਿਹਾ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਕਿ ਉਹ ਸਾਂਝਾ ਕਰਾਂਗੇ ਅੱਜ। ਧਿਆਨ ਨਾਲ ਉਤਰੀ ਸੁੱਕੀ। ਤਾਂ ਇਹ ਤਸਵੀਰ ਆ, ਇਸ ਵਕਤ ਅਸੀਂ ਇਸ ਬੰਨ ਤੇ ਪਹੁੰਚ ਗਏ ਆ। ਹਰਿਆਣੇ ਦਾ ਪਹਿਲਾ ਪਿੰਡ ਪੈ ਜਾਂਦਾ ਤੇ ਪਹਿਲਾ ਜਿਹੜਾ ਕਿ ਇੱਥੇ ਬੰਨ ਆ ਉਹ ਤਿਆਰੀਆਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਜਿਹੜਾ ਕਿ ਇਹਨਾਂ ਘਰਾਂ ਨੂੰ ਬਚਾਇਆ ਜਾ ਰਿਹਾ। ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੇ ਹਾਲਾਤਾਂ ਦੇ ਵਿੱਚ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਕੱਲ ਤੋਂ ਲੱਗ ਰਿਹਾ। ਹਾਂਜੀ, ਸੇਵਾਦਾਰ ਆ ਰਹੇ ਨੇ। ਸੇਵਾਦਾਰ ਆ ਰਹੇ। ਹਾਂਜੀ, ਸੰਗਤ ਬਹੁਤ ਆ ਰਹੀ ਹੈਗੀ ਹੈ। ਸਾਡੀ ਬਹੁਤ ਮਦਦ ਕਰੀ ਹੈ, ਬਹੁਤ ਸਮਾਨ ਕੱਢਾ ਸਾਡਾ ਇਹਨਾਂ ਨੇ। ਸਾਡਾ ਘਰ-ਬਾਰ ਬਚਾਈ ਜਾਂਦੇ ਨੇ। ਕਿੱਥੇ ਤੁਹਾਡਾ ਘਰ? ਉਹ ਘਰ ਸਾਹਮਣੇ? ਹਾਂਜੀ, ਤਿੰਨੇ ਮੇਰੇ ਭਾਈਆਂ ਦੇ ਨੇ। ਮੇਰੇ ਭਾਈ ਨੇ ਮੇਰੇ ਤੋਂ ਵੱਡੇ ਇੱਥੇ ਲੱਗੇ ਹੋਏ ਨੇ। ਹਾਂਜੀ, ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ, ਸਿਰੇ ਤੱਕ ਤਸਵੀਰ ਆ। ਗੱਟੇ ਨੇ ਜਿਹੜੇ ਉਹ ਪਹੁੰਚਦੇ ਕੀਤੇ ਜਾ ਰਹੇ ਨੇ। ਤਾਂ ਅਸੀਂ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਈ ਦਿੱਤੀ ਆ। ਹਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ, ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਬਈ ਆਪਾਂ ਚੱਲਦੇ ਹਾਂ, ਪਿੱਛੇ ਚੱਲਦੇ ਹਾਂ, ਘਰ ਦੇ ਵਿੱਚ ਜਾਣਾ ਅਸੀਂ ਥੋੜ੍ਹਾ ਜਿਹਾ। ਠੀਕ ਆ। ਤਾਂ ਬਾਈ ਕਹਿੰਦਾ ਵਾਪਸ ਆਵਾਂਗੇ, ਫਿਰ ਗੱਲਬਾਤ ਕਰ ਲਾਂਗੇ।
ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਕੁਝ ਅਜਿਹਾ ਦਿਖਾ ਰਹੇ ਹਾਂ। ਇੱਥੋਂ ਕਿੰਨੀ ਕੁ ਦੂਰ ਪੈ ਜਾਂਦਾ ਤੁਹਾਡਾ ਪਿੰਡ, ਕਿੰਨੀ ਕੁ ਦੂਰ ਪੈ ਜਾਂਦਾ? सरसे तो है जी सर जी। ਸਰਸੇ ਤੋਂ? हाँ जी हाँ जी। ਸਾਰੇ ਸਰਸੇ ਤੋਂ ਪਹੁੰਚੇ ਹੋ ਇੱਥੇ? हाँ जी, कल्याण नगर ब्लॉक से है जी सरसा। और डेरा सच्चा सौदा हमारे जो गुरु महाराज जी है उनकी प्रेरणा से, उनकी शिक्षा पर चलते हुए, और ये जो सतगुरु के प्यारे हैं अब ये सेवा कर रहे हैं। देखो जैसे मैसेज मिला और सारी संगत यहाँ दौड़ के आ गई, और अभी कल भी लगे रहे और आज भी लगे हुए हैं जी। ਲਗਾਤਾਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਨੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਇੱਥੇ ਲੱਗੇ ਹੋਏ ਨੇ ਕਿ ਸਾਡੇ ਜਿਹੜੇ ਘਰ ਆ ਉਹ ਬਚ ਜਾਣ। ਮਾਤਾ ਨੁਕਸਾਨ ਕਿੰਨਾ ਕੁ ਹੋ ਗਿਆ? ਆ ਜਾਓ ਤੁਸੀਂ ਫਿਰ ਭਰ ਲਿਓ ਗੱਟੇ, ਆ ਜਾਓ ਦਮ ਲੈ ਲਓ ਨਾਲੇ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਡਾਣੀ ਤੋਂ ਪਿਛਲੇ ਸਾਈਡ ਉਸਕੇ ਕਮਰੇ ਸਾਰੇ ਪਾਟ ਗਏ। ਹਾਂ, ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਈ ਜਾਂਦੇ ਨੇ। ਅੱਛਾ। ਹਾਂਜੀ, ਪਾਣੀ ਕਿੰਨਾ ਕਿੰਨਾ ਕਦੇ ਵਿੱਚ? ਪਾਣੀ ਬਹੁਤ ਜ਼ਿਆਦਾ ਹੈਗਾ। ਬਹੁਤ ਜ਼ਿਆਦਾ? ਹਾਂਜੀ, ਪਾਣੀ ਬਹੁਤ ਜ਼ਿਆਦਾ ਹੈਗਾ। ਅੱਛਾ, ਤੁਸੀਂ ਇਹਦੇ ਭਰਾਵਾਂ ਦੇ ਘਰ ਬਚਾਉਣ ਆਏ ਹੋ ਇੱਥੇ? ਹਾਂਜੀ ਹਾਂਜੀ ਹਾਂਜੀ, ਮੈਂ ਮਾੜ ਤੋਂ ਆ ਰਹੀ ਹਾਂ। ਮਾੜ ਤੋਂ? ਹਾਂਜੀ ਠੀਕ ਆ। ਹਾਂਜੀ। ਤਾਂ ਇਹ ਆਪਦੇ ਮਾਤਾ ਜਿਹੜੀ ਉਹ ਆਪਦੇ ਭਰਾਵਾਂ ਦੇ ਘਰ ਬਚਾਉਣ ਆਈ ਹੈ। ਕਿੰਨੀ ਕੁ ਵਾਰ ਇੱਥੇ ਬਾੜ ਆ ਗਈ ਹੈ? ਇਹ ਤੋਂ ਪਹਿਲਾਂ ਵੀ ਆਈ ਹੋਣੀ ਇੱਥੇ ਆਹ ਜਿਹੜਾ ਪਾਣੀ ਆਇਆ? ਆਇਆ ਇੱਕ ਵਾਰੀ ਆਇਆ, ਹੋ ਗਿਆ 25-30 ਸਾਲ ਹੋ ਗਏ ਉਦੋਂ ਆਇਆ ਸੀ। ਹੁਣ ਆਇਆ ਉਸ ਤੋਂ ਬਾਅਦ। ਉਸ ਤੋਂ ਬਾਅਦ ਹੁਣ ਆਇਆ? ਹਾਂਜੀ ਹਾਂਜੀ ਬਿਲਕੁਲ। ਬਈ ਪਿੱਛੇ ਟਰਾਲੀਆਂ ਫਿਰਦੀਆਂ, ਉਹਨਾਂ ਨੂੰ ਕਹਿ ਦਿੰਦੇ ਕਿ ਇੱਥੇ ਭੇਜ ਦਿਓ, ਪਾਣੀ ਆ ਜਾਂਦਾ। ਪਾਣੀ ਦਾ ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਲਾਈਟ ਹੀ ਹੈ ਨਹੀਂ ਸੀ ਪਿੰਡ ਵਿੱਚ। ਲਾਈਟ ਵੀਰ ਜੀ ਹੁਣ ਆਈ ਹੈ, ਇਸ ਕਰਕੇ ਪਾਣੀ ਦਾ ਸਿਸਟਮ ਠੰਡੇ ਦਾ ਹੁਣ ਬਣੇਗਾ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਸੇਵਾਦਾਰ ਲੱਗ ਰਿਹਾ ਕਾਫੀ ਟਾਈਮ ਦੇ, ਸਵੇਰ ਤੋਂ ਇਹ ਡੇਰੇ ਸੱਚੇ ਸੌਦੇ ਪ੍ਰਸ਼ਾਸਨ ਤੋਂ ਆ ਰਹੇ ਆ। ਧੰਨਵਾਦ ਇਹਨਾਂ ਦਾ, ਦਰਬਾਰ ਦਾ, ਜੋ ਇੰਨੀ ਸੇਵਾ ਕਰ ਰਹੇ ਆ। ਬਿਲਕੁਲ। ਡੁੱਬਦੇ ਨੂੰ ਬਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ, ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ। ਪਰ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਹਾਂ। ਹਰਿਆਣੇ ਦੇ ਪਿੰਡਾਂ ਨੂੰ ਵੀ ਇਸ ਦੀ ਮਾਰ ਪਈ ਆ। ਕੋਸ਼ਿਸ਼ ਕਰਾਂਗੇ ਕਿ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਕਿ ਪੂਰਾ ਇਲਾਕਾ ਦਿਖਾਇਆ ਜਾਵੇ। ਹਰਿਆਣੇ ਦੇ ਪਿੰਡ ਨੇ ਜਿਹੜੇ ਇੱਥੇ ਆਏ ਹੋਏ ਨੇ ਇਸ ਹੜ੍ਹ ਦੇ ਵਿੱਚ, ਤਾਂ ਅਸੀਂ ਉੱਪਰ ਚੜ੍ਹ ਕੇ ਦਿਖਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਹਰਿਆਣੇ ਦੇ ਪਹਿਲੇ ਪਿੰਡ ਦੇ ਵਿੱਚ ਪਹੁੰਚਿਆ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਉੱਪਰ ਚੱਲਦੇ ਹਾਂ ਸੁਖੀ ਆਪਾਂ। ਤਾਂ ਅਸੀਂ ਪੂਰੇ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ। ਅੱਜ ਹਰਿਆਣੇ ਦੇ ਵਿੱਚ ਆਏ ਹਾਂ ਤਾਂ ਤੁਹਾਨੂੰ ਇਹ ਤਸਵੀਰ ਹਰਿਆਣੇ ਦੇ ਪਿੰਡ ਦੀ ਦਿਖਾ ਦਿੰਦੇ ਹਾਂ। ਸੁਖੀਏ ਦਿਖਾ ਦੇ ਤਸਵੀਰ। ਪਹਿਲਾ ਪਿੰਡ ਆ ਤੇ ਪਹਿਲਾ ਪਿੰਡ ਹੀ ਪੂਰਾ ਪਾਣੀ ਦੇ ਨਾਲ ਲੱਥ-ਪੱਥ ਹੋਇਆ ਪਿਆ। ਹੜ੍ਹਾਂ ਦੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ, ਹਰਿਆਣੇ 'ਚ ਪਈ, ਦਿੱਲੀ 'ਚ ਪਈ। ਤਾਂ ਉਸ ਤੋਂ ਬਾਅਦ ਜਿਹੜਾ ਸੰਤਾਪ ਸੀ ਉਹ ਸਭ ਤੋਂ ਵੱਧ ਪੰਜਾਬ ਨੂੰ ਭੋਗਣਾ ਪਿਆ। ਤਾਂ ਇਹ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕਾਂ ਦੇ ਘਰ ਡੁੱਬ ਰਹੇ ਨੇ, ਜਿਹੜੇ ਲੋਕਾਂ ਦੇ ਜ਼ਮੀਨਾਂ ਡੁੱਬ ਗਈਆਂ, ਜਿਹੜੀਆਂ ਹਰੀਆਂ ਭਰੀਆਂ ਫਸਲਾਂ ਸੀ ਉਹ ਤਬਾਹ ਹੋ ਗਈਆਂ। ਤਾਂ ਉੱਧਰੋਂ ਤਸਵੀਰ ਦਿਖਾ ਦਿਓ। ਬਾਈ ਹੋਰੇ ਲੱਗੇ ਹੋਏ ਨੇ ਟਰੈਕਟਰ 'ਤੇ, ਉਹ ਬੰਨਾਂ ਲਾ ਰਹੇ ਨੇ ਇੱਥੇ ਕਿ ਪਾਣੀ ਆ ਜਿਹੜਾ ਉਹ ਅੱਗੇ ਨਾ ਵਧੇ। ਤਾਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਪਾਣੀ ਆ ਇੱਥੇ ਆਇਆ ਹੋਇਆ ਤੇ ਹਰਿਆਣੇ ਦੇ ਪਿੰਡ ਵੀ ਇਸ ਪਾਣੀ ਦੀ ਮਾਰ ਦੇ ਵਿੱਚ ਆਏ ਨੇ। ਘੱਗਰ ਸਾਹਮਣੇ ਆ, ਘੱਗਰ ਤੋਂ ਬਾਅਦ ਇੱਧਰ ਨੂੰ ਪਾਣੀ ਆ ਜਿਹੜਾ, ਘੱਗਰ ਤੇ ਜ਼ਮੀਨਾਂ ਇੱਕੋ ਹੀ ਨਜ਼ਰ ਆ ਰਹੀਆਂ ਨੇ ਸਾਰੀਆਂ। ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਰਿਪੋਰਟਿੰਗ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀ ਕਿ ਸਾਂਝ ਆ ਉਹ ਪਿੰਡਾਂ ਦੀ ਪਾ ਰਹੇ ਹਾਂ। ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕੀਤਾ ਜਾਵੇ, ਬਚਾਇਆ ਜਾਵੇ, ਤਾਂ ਕਿ ਜਿਹੜਾ ਪਾਣੀ ਆ ਕਦੋਂ ਵੀ ਵੱਧ ਸਕਦਾ। ਘੱਗਰ ਚੜ੍ਹ ਕੇ ਆਉਂਦੀ ਆ ਤੇ ਇਹਨਾਂ ਲੋਕਾਂ ਨੂੰ ਰੋੜ ਕੇ ਲੈ ਜਾਂਦੀ ਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਆ ਕਿ ਅਸੀਂ ਹਰਿਆਣੇ ਦੇ ਵਿੱਚ ਦਾਖਲ ਹੋਏ ਹਾਂ। ਹਰਿਆਣੇ ਦੇ ਪਿੰਡਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਤਸਵੀਰਾਂ ਅਜਿਹੀਆਂ ਸਾਂਝੀਆਂ ਕਰਾਂਗੇ। ਪੰਜਾਬ ਦੇ ਪਿੰਡਾਂ 'ਚ ਮਾਰ ਪਈ ਤਾਂ ਪੰਜਾਬ ਦੇ ਨਾਲ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਮਾਰ ਪੈਣੀ ਸ਼ੁਰੂ ਹੋਈ। ਅਸੀਂ ਅੱਜ ਇੱਕ ਘਰ ਦੇ ਵਿੱਚ ਬੈਠੇ ਹਾਂ। ਮੂਸਾ ਵਾਲਾ ਪਿੰਡ ਹੈਗਾ ਹਰਿਆਣੇ ਦਾ ਪਹਿਲਾ ਪਿੰਡ ਆ। ਜਦੋਂ ਪੰਜਾਬ ਦੀ ਹੱਦ ਟੱਪਦੇ ਆ ਸਰਦੂਲਗੜ੍ਹ ਤੋਂ ਤਾਂ ਮੂਸਾ ਵਾਲਾ ਪਿੰਡ ਆਉਂਦਾ। ਉਸ ਪਿੰਡ ਦੇ ਵਿੱਚ ਪਾਣੀ ਚੜ੍ਹ ਕੇ ਆਇਆ ਤਾਂ ਲੋਕ ਘਰਾਂ ਤੋਂ ਬੇਘਰ ਹੁੰਦੇ ਨਜ਼ਰ ਆਏ। ਡੰਗਰ ਵੱਛਿਆਂ ਦਾ ਹਰਾ ਚਾਰਾ ਖਤਮ ਹੋ ਗਿਆ, ਪੈਲੀਆਂ ਹਰੀਆਂ ਭਰੀਆਂ ਖਤਮ ਹੋ ਗਈਆਂ। ਤਾਂ ਅੱਜ ਅਸੀਂ ਇੱਕ ਤਸਵੀਰ ਸਾਂਝੀ ਕਰੀ ਆ ਹਰਿਆਣੇ ਦੇ ਪਿੰਡਾਂ ਦੀ। ਤਾਂ ਸਾਡੇ ਨਾਲ ਇੱਕ ਪਰਿਵਾਰ ਆ ਮੌਜੂਦ ਆ, ਕਿਉਂਕਿ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਥੋੜ੍ਹਾ ਜਿਹਾ
ਕੈਮਰੇ ਦੇ ਅੱਗੇ ਆਉਣ ਤੋਂ ਝਿਜਕਦੇ ਰਹਿੰਦੇ ਨੇ, ਪਰ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿੰਨੀ ਵਾਰ ਇਹ ਜਿਹੜਾ ਹੜ੍ਹ ਚੜ੍ਹ ਕੇ ਆਇਆ ਤੇ ਕਿੰਨੀ ਵਾਰ ਜਿਹੜਾ ਕਿ ਪੀੜਤ ਹੋਣਾ ਪਿਆ ਇਹਨਾਂ ਹੜ੍ਹਾਂ ਤੋਂ। ਜੀ ਬਹੁਤ ਬਹੁਤ ਸਵਾਗਤ ਆ। ਅਸੀਂ ਤੁਹਾਡੇ ਤੱਕ ਪਹੁੰਚੇ ਹਾਂ ਅੱਜ, ਪੰਜਾਬ ਤੋਂ ਚੱਲੇ ਹੋਏ ਹਾਂ। ਪੂਰਾ ਪੰਜਾਬ ਡੁੱਬਦਾ ਨਜ਼ਰ ਆਇਆ ਤਾਂ ਇਹ ਪਤਾ ਲੱਗਿਆ ਕਿ ਹਰਿਆਣਾ ਵੀ ਡੁੱਬ ਰਿਹਾ। ਕਿੰਨੀ ਕੁ ਵਾਰ ਜਿਹੜਾ ਕਿ ਇਹ ਹੜ੍ਹਾਂ ਦੀ ਮਾਰ ਦੇਖ ਚੁੱਕੇ ਹੋ? ਕਿੰਨੀ ਕੁ ਵਾਰ ਜਿਹੜਾ ਪਾਣੀ ਚੜ੍ਹ ਕੇ ਆਇਆ? ਘੱਗਰ ਜਦੋਂ ਚੜ੍ਹ ਕੇ ਆਉਂਦੀ ਆ ਤਾਂ ਤੁਹਾਨੂੰ ਲੈ ਡੁੱਬਦੀ ਆ ਨਾਲ ਨਾਲ? ਇਹ ਜੀ ਆ ਚੌਥੀ ਵਾਰ ਹੋ ਗਈ ਹੁਣ, ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ। ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਸਾਡੇ ਅੱਜ ਇੱਥੇ 2 ਗਰੁੱਪ ਆਏ ਹੋਏ ਨੇ, 2 ਟੀਮਾਂ ਆਈਆਂ ਨੇ ਗੁਰੂ ਘਰ ਵੱਲੋਂ, ਰਾਸ਼ਨ ਹਰਾ ਚਾਰਾ, ਤੇ ਡੇਰੇ ਦੀ ਤਰਫੋਂ ਇੱਕ ਟੀਮ ਆਈ ਹੈ। ਸਾਰੇ ਪਿੰਡ ਦੇ ਸਾਰੇ 4 ਚਫੇਰੂ ਗੱਟੇ ਲਾ ਰਹੇ ਨੇ, ਸਾਰੀਆਂ ਢਾਣੀਆਂ ਸੰਭਾਲ ਰਹੇ ਨੇ। ਸਭ ਬਹੁਤ ਸਹਾਇਤਾ ਦੇ ਰਹੀ, ਪ੍ਰਸ਼ਾਸਨ ਵੀ ਸਾਨੂੰ ਸਹਾਇਤਾ ਦੇ ਰਿਹਾ, ਇਹ ਨਹੀਂ ਵੀ ਨਹੀਂ ਦੇ ਰਿਹਾ। ਸਾਰੇ ਹਰ ਇੱਕ ਵੀ ਜੋ ਕੋਈ ਮੀਡੀਆ ਹੈ ਜੋ ਵੀ ਹੈ ਸਾਨੂੰ ਸਹਾਇਤਾ ਦੇ ਰਹੇ ਨੇ। ਸਾਡੇ ਗੁਰੂ ਘਰ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ, ਇੱਥੇ ਡੇਰੇ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ। ਸਾਰੇ ਨਗਰ ਦੇ ਵਿੱਚ ਸਾਰੀ ਢਾਣੀਆਂ ਦੇ ਵਿੱਚ ਗੱਟੇ ਲਾ ਗਏ ਨੇ, ਸਾਰਾ ਸੰਭਾਲ ਕਰਕੇ ਗਏ ਨੇ। ਆਪ ਦਾ ਲੰਗਰ ਪਾਣੀ ਵੀ ਪੱਲੂ ਲਿਆਏ ਨੇ, ਸਾਨੂੰ ਵੀ ਦੇ ਗਏ ਨੇ, ਹਰਾ ਚਾਰਾ ਵੀ ਦੇ ਗਏ ਨੇ ਜੀ। ਇਤਨ ਤੇ ਕਰੇ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਤੇ ਹਰਿਆਣੇ ਦਾ ਪਾਣੀਆਂ ਨੂੰ ਲੈ ਕੇ ਬੜਾ ਵਿਵਾਦ ਰਿਹਾ। ਤੁਸੀਂ ਤਾਂ ਉਮਰ ਭੋਗ ਲਈ ਆ ਇਹਨਾਂ ਪਾਣੀਆਂ ਦੇ ਵਿੱਚੋਂ ਦੀ, ਤੁਸੀਂ ਲੰਘੇ ਹੋ। ਜਦੋਂ ਪਾਣੀ ਚੜ੍ਹ ਕੇ ਆਉਂਦਾ ਤੁਹਾਡਾ ਘਰ ਰੋੜ ਕੇ ਲੈ ਜਾਂਦਾ। ਇਹ ਘਰ ਜਿਹੜਾ ਕਈ ਵਾਰ ਪਾ ਚੁੱਕੇ ਹੋ, ਜਿਹੜਾ ਕਿ ਕਈ ਵਾਰ ਦੁਬਾਰਾ ਜਿਹੜਾ ਕਿ ਬਣਾ ਚੁੱਕੇ ਹੋ ਘਰ ਆ ਜਿਹੜਾ ਤੁਹਾਡਾ? ਨਹੀਂ, ਇਹ ਤਾਂ ਮੈਂ ਪਹਿਲੀ ਵਾਰੀ ਬਣਾਇਆ, ਹੁਣ ਪਹਿਲੀ ਵਾਰੀ ਆਇਆ ਪਾਣੀ ਇੱਥੇ। ਤਾਂ ਆਹ ਢਾਣੀਆਂ ਸਾਰੀਆਂ ਹੋਣੀ ਪਹਿਲੀ ਵਾਰੀ ਬਣੀਆਂ ਨੇ। ਤੇ ਇਹ ਇਸ ਤੋਂ ਪਿੱਛੇ 3 ਹੜ੍ਹ ਆ ਚੁੱਕੇ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ। ਇੱਕ ਵਾਰਾਂ ਸਾਡੇ ਪਿੰਡ 'ਚ ਪਾਣੀ ਵੜਿਆ ਹੈ, ਦੂਜੀ ਵਾਰ ਪਿੰਡ ਬੰਨਿਆ ਹੈ, ਤੇ ਹੁਣ ਵੀ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਾਇਦ ਖਤਰਾ ਹੀ ਖਤਰਾ ਹੈ ਜੀ। ਹੁਣ ਵੀ ਦੁਬਾਰਾ ਆਇਆ ਤੁਹਾਡੇ ਘਰ ਦੇ ਵਿੱਚ ਪਾਣੀ? ਪਹਿਲੀ ਵਾਰ ਇੱਕ ਵਾਰ ਪਹਿਲਾਂ ਆ ਚੁੱਕਿਆ? ਹਾਂਜੀ, ਪਹਿਲਾਂ ਆ ਚੁੱਕਿਆ ਇੱਕ ਵਾਰ, ਤੇ ਹੁਣ ਵੀ ਰੱਬ ਦਾ ਕਹਿਰ ਹੈ, ਉਧਰੋਂ ਬਹੁਤ ਖਤਰਾ ਹੋ ਰਿਹਾ ਜੀ। ਇੱਕ ਸਿਰੇ ਤੋਂ ਖਤਰਾ ਹੋ ਰਿਹਾ, ਬਹੁਤ ਹੀ ਜ਼ਿਆਦਾ ਹੋ ਰਿਹਾ। ਰਾਤ ਨੂੰ ਤਾਂ ਬੜਾ ਡਰਾਉਂਦਾ ਹੋਣਾ ਇਹ ਪਾਣੀ, ਜਦੋਂ ਛੈਂ ਛੈਂ ਕਰਕੇ ਚੱਲਦਾ ਹੋਣਾ। ਰਾਤ ਫਿਰ ਕਿਵੇਂ ਨਿਕਲਦੀ ਆ? ਰਾਤ ਜੀ ਬੰਦਿਆਂ ਦਾ ਪਹਿਰਾ ਲਾਇਆ ਜਾਂਦਾ, ਪੱਕੇ ਬੰਦੇ ਬਣਾ ਕੇ, ਉਹਨਾਂ ਦਾ ਨਾਂ ਬੋਲ ਕੇ। ਮੌਜੂਦਾ ਬੰਦੇ ਨੇ ਜਿਹੜੇ, ਹੋਰ ਬਾਕੀ ਸਾਡੀ ਸਹਾਇਤਾ ਵੀ ਕਰਦੇ ਨੇ। ਬਾਹਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਰਹਿਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਆਪਾਂ ਇਹਨਾਂ ਦੀ ਸਹਾਇਤਾ ਕਰੀਏ। ਸਾਡੇ ਕੋਲ ਲੁਧਿਆਣੇ ਤੋਂ ਮੱਕੀ ਦਾ ਅਚਾਰ ਬਣ ਕੇ ਆਇਆ, ਆ ਜਿਹੜਾ ਹੁਣ ਸਾਡੇ ਪਿੰਡ ਵਿੱਚ ਦੇ ਰਹੇ ਨੇ ਪਸ਼ੂਆਂ ਵਾਸਤੇ, ਉੱਥੋਂ ਆਇਆ। ਵੇਖ ਲੈ, ਇੰਨੇ ਸਹਾਇਤਾਦਾਰ ਨੇ ਲੋਕ, ਬਹੁਤ ਮਦਦ ਕਰ ਰਹੇ ਨੇ। ਬਹੁਤ ਹੀ ਧੰਨਵਾਦ ਉਹਨਾਂ ਦਾ, ਬੜਾ ਹੀ, ਜਿੰਨਾ ਆਖੀਏ ਓਨਾ ਹੀ ਥੋੜ੍ਹਾ ਹੈ ਜੀ। ਹਾਂ, ਤਾਂ ਅਸੀਂ ਪੂਰੇ ਪਰਿਵਾਰ ਦੇ ਨਾਲ ਇੱਥੇ ਗੱਲ ਕਰ ਰਹੇ ਹਾਂ। ਇੱਥੇ ਅਸੀਂ ਬੈਠੇ ਹੋਏ ਹਾਂ, ਤੁਸੀਂ ਥੋੜ੍ਹਾ ਜਿਹਾ ਆ ਜਾਓ, ਆਪਾਂ ਗੱਲ ਕਰ ਲਈਏ। ਆ ਜਾਓ ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ, ਆਪਾਂ ਗੱਲ ਕਰ ਲਈਏ ਥੋੜ੍ਹਾ ਜਿਹਾ। ਤੇ ਕਿਉਂਕਿ ਇਸ ਪਿੰਡ ਨੂੰ ਮਾਰ ਪਈ, ਇਸ ਪਰਿਵਾਰ ਨੂੰ ਮਾਰ ਪਈ, ਲਗਾਤਾਰ ਅਸੀਂ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਮਾਤਾ ਉਰੇ ਨੂੰ ਆ ਜਾਓ, ਆਪਾਂ ਇੱਥੇ ਬੈਠ ਕੇ ਗੱਲ ਕਰ ਲਈ। ਕਿ ਮੈਂ ਇੱਥੇ ਨੂੰ ਆਵਾਂ? ਨਾ, ਇਹ ਪਰਿਵਾਰ ਥੋੜ੍ਹਾ ਜਿਹਾ ਕਿਵੇਂ ਤੁਸੀਂ ਕਹਿੰਦੇ ਝਿਜਕਦਾ ਹੈ ਕੈਮਰੇ ਤੋਂ ਝਿਜਕੀ ਜਾਂਦੇ ਨੇ, ਹੋਰ ਕੀ ਹੈ? ਉਹਦੇ ਤੋਂ ਕਿਉਂ ਨਹੀਂ ਝਿਜਕਦੇ ਜਿਹੜਾ ਕਹਿਰ ਵਰਤਿਆ ਖੜਾ ਹੈ? ਤੇ ਇਹ ਤਾਂ ਸਾਰਾ ਸੰਸਾਰ, ਸਾਰੇ ਹਿੰਦੁਸਤਾਨ ਵਿੱਚ ਇਹਨਾਂ ਦਾ ਖਬਰ ਪਹੁੰਚਾਉਣਾ ਹੱਕ ਬਣਦਾ ਹੈ ਵੀ ਸਾਰਾ ਇੰਡੀਆ ਵੇਖੇ, ਸਾਰੀ ਦੁਨੀਆ ਵੇਖੇ ਵੀ ਸਾਡੇ ਕੋਈ ਹੈਗਾ ਹੈ। ਮਦਦ ਕਰਨ ਵਾਲੇ ਵੀ ਹੈਗੇ ਨੇ, ਸਾਡੇ ਕੋਲ ਖਬਰਾਂ ਭੇਜਣ ਵਾਲੇ ਵੀ ਹੈਗੇ ਨੇ, ਸਾਰੇ ਹੀ ਹੈਗੇ ਨੇ। ਤੇ ਇਹਦੇ ਤੋਂ ਕੀ ਝਿਜਕਣਾ ਜੀ? ਸਹੀ ਹੈ ਨਾ? ਹੋਰ ਪਰ ਰਾਜ ਕੇ ਕਰੋ ਗੱਲਾਂ, ਇਹ ਤਾਂ ਰੱਬ ਦਾ ਕਹਿਰ ਹੈ ਜੀ, ਸਾਰੇ ਨੂੰ ਮੰਨਣਾ ਪੈਂਦਾ ਹੈ। ਤੇ ਹੋਰ ਅੱਗੇ ਵਾਲੇ ਨੂੰ ਖਬਰ ਕੀਤੀ ਸੀ ਤਾਂ ਮੁੰਡੇ ਕਹਿੰਦੇ ਸਰਪੰਚ ਦੇ ਬਾਰੇ ਨਾ ਕੋਈ ਗੱਲ ਕਰਮਾ। ਜਦੋਂ ਸਰਪੰਚ ਨੇ ਕਹਿਤਾ ਵੀ ਆਪਾਂ ਪਿੰਡ ਨੂੰ ਡਬੋਣਾ ਹੈ, ਢਾਣੀਆਂ ਨੂੰ ਡਬੋਣਾ ਹੈ, ਕਮੂਆਂ ਨੂੰ, ਤੇ ਮੈਂ ਕਹਿੰਦੇ ਚ ਕਹਿਣ ਦੀ ਫਿਰ ਕੀ ਝਿਜਕ ਹੈ? ਇੱਥੇ ਜਿਹਦੇ ਬਾਰੇ ਮਰਜ਼ੀ ਗੱਲ ਕਰੋ। ਹਾਂ ਜੀ, ਮਰਜ਼ੀ ਜੋ ਕਰੋ। ਬਾਕੀ ਪ੍ਰਸ਼ਾਸਨ ਤਾਂ ਸਾਨੂੰ ਸਾਥ ਦੇ ਰਿਹਾ ਹੈ। ਪ੍ਰਸ਼ਾਸਨ ਸਾਥ ਦੇ ਰਿਹਾ? ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ ਹੈ, ਬਿਲਕੁਲ। ਸਾਡੇ ਡੇਰੇ ਵਾਲੇ ਸਾਥ ਦੇ ਰਹੇ ਨੇ। ਅੱਜ 300 ਬੰਦਾ ਲੱਗਾ, ਗੁਰੂ ਘਰ ਦੀ ਵੀ ਟੀਮ ਆਈ, ਉਹਨਾਂ ਹੀ ਆਣ ਕੇ ਸਾਡੇ ਗੱਟੇ ਲਾਏ ਨਾ। ਅਸੀਂ ਤਾਂ ਥੱਕ ਗਏ ਸੀ, ਹੁਣ 2 ਦਿਨ ਹੋ ਗਏ ਸੀ, ਸਾਡੇ ਤਾਂ ਹੁਣ ਹੱਥ ਵੀ ਨਹੀਂ ਚੱਲਦੇ ਸੀ। ਤਾਂ ਇੱਥੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਜਿਹੜਾ ਕਿ ਲੰਗਰ ਪਾਣੀ ਆ ਰਿਹਾ, ਤੇ ਡੇਰੇ ਦੇ ਵੱਲੋਂ ਜਿਹੜਾ ਕਿ ਇੱਥੇ ਮਿੱਟੀ ਦੇ ਗੱਟੇ ਭਰ ਕੇ ਉਹ ਲਾਏ ਜਾ ਰਹੇ ਨੇ।
ਉਹ ਦੋਵੇਂ ਟੀਮਾਂ ਹੀ ਲੰਗਰ ਵੀ ਲੈ ਆਈਆਂ, ਦੋਵੇਂ ਟੀਮਾਂ ਹੀ ਹਾਂ ਦੋਨੋਂ ਟੀਮਾਂ ਚਾਹ ਵੀ ਲੈਣ ਲੰਗਰ ਵੀ ਲੈਣ, ਦੋਵੇਂ ਟੀਮਾਂ ਹੀ। ਸਾਡੇ ਕੋਲ ਉਹਨਾਂ ਪਾਣੀ ਨਹੀਂ ਵਿਚਾਰੇ ਅਸੀਂ ਬਾਹਰ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਇਸ ਘਰ ਵਾਲੇ ਨੇ ਸਾਡੀ ਕਹਿੰਦੇ ਬਹੁਤ ਸੇਵਾ ਕਰੀ ਹੈ, ਕਹਿੰਦੇ ਨਿੰਬੂ ਪਾਣੀ ਸਾਨੂੰ ਕਹਿੰਦੇ ਮੁੱਕਣ ਨਹੀਂ ਦਿੱਤਾ, ਅਸੀਂ ਕਹਿੰਦੇ ਗਰਮੀ ਦੇ ਵਿੱਚ ਮਰ ਰਹੇ ਹਾਂ। ਇਹੀ ਉਰੇ ਆਓ ਤੁਸੀਂ, ਆ ਜਾਓ ਉਰੇ ਆ ਜਾਓ, ਆਪਾਂ ਗੱਲ ਕਰ ਲਈਏ। ਤਾਂ ਅਸੀਂ ਨਾ ਇੱਥੇ ਇਸ ਪਰਿਵਾਰ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਚਾਹੀ, ਤੇ ਅਸੀਂ ਕਿਹਾ ਵੀ ਚਲੋ ਇਹਨਾਂ ਦੀ ਹੋਰ ਤਾਂ ਕੋਈ ਪਿੰਡ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੋਇਆ, ਪਰ ਇਸ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਇਹਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਦੂਸਰੀ ਵਾਰ ਜਿਹੜਾ ਕਿ ਇਸ ਪਿੰਡ ਦੇ ਵਿੱਚ ਪਾਣੀ ਆਇਆ ਹੈਗਾ। ਹਰਿਆਣੇ ਦਾ ਪਹਿਲਾ ਪਿੰਡ ਆ, ਸ਼ੁਰੂ ਹੋ ਜਾਂਦਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦਾ, ਪੰਜਾਬ ਡੁੱਬਿਆ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਮਨਾ ਚੜ੍ਹ ਕੇ ਆਈ, ਦਿੱਲੀ ਦੇ ਲਾਲ ਕਿਲੇ ਤੱਕ ਪਾਣੀ ਪਹੁੰਚ ਗਿਆ, ਹਰਿਆਣੇ ਦੇ ਕੁਝ ਕੁ ਏਰੀਆ ਉਹ ਵੀ ਡੁੱਬ ਗਿਆ। ਤਾਂ ਇਸ ਵਾਰ ਇੱਧਰੋਂ ਘੱਗਰ ਚੜ੍ਹ ਕੇ ਆਇਆ, ਪੰਜਾਬ ਦਾ 50% ਤੋਂ ਵੱਧ ਇਲਾਕਾ ਜਿਹੜਾ ਕਿ ਤਬਾਹ ਕਰਤਾ, ਤੇ ਉਸ ਤੋਂ ਬਾਅਦ ਹਰਿਆਣੇ ਵੱਲ ਨੂੰ ਪਾਣੀ ਨੇ ਕੂਚ ਕਰਿਆ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਅਸੀਂ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਹਰਿਆਣੇ ਪੰਜਾਬ ਦੀ ਸਾਂਝੀ ਤਸਵੀਰ। ਮੁਸੈਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ, ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਡਾਣੀ ਤੋਂ ਪਿਛਲੇ ਸਾਈਡ, ਉਸਕੇ ਕਮਰੇ ਸਾਰੇ ਪਾਟ ਗਏ, ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਏ ਜਾਂਦੇ ਨੇ। ਭਾਜੀ ਇਦਾਂ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ, ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ, ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਤਾਂ ਅਸੀਂ ਅੱਜ ਹਰਿਆਣੇ ਦੇ ਬਾਰਡਰ ਤੇ ਹਾਂ, ਬਿਲਕੁਲ ਸਰਸਾ ਨੇੜੇ ਪੈ ਜਾਂਦਾ ਸਾਨੂੰ ਇੱਥੋਂ। ਤਾਂ ਅਸੀਂ ਉਸ ਬਾਰਡਰ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਹਾਂ, ਕਿਉਂਕਿ ਹਰਿਆਣੇ ਦਾ ਪਹਿਲਾ ਪਿੰਡ ਆ, ਮੁਸੈਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ, ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ ਤਾਂ ਕਿ ਪਾਣੀ ਅੱਗੇ ਨਾ ਵਧੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁਖੀ ਤਸਵੀਰ ਸਾਂਝੀ ਕਰਦੇ ਰਹੋ ਤਾਂ ਕਿ ਜਿਹੜਾ ਬੰਨ ਆ ਉਹ ਮਜ਼ਬੂਤ ਹੋ ਸਕੇ। ਪਹਿਲਾਂ ਗੱਟੇ ਸਿੱਟੇ ਗਏ, ਘਰਾਂ ਨੂੰ ਬਚਾਇਆ ਗਿਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਹਰ ਇੱਕ ਉਹ ਨੌਜਵਾਨ ਪਹੁੰਚਿਆ ਜਿਹੜਾ ਪੰਜਾਬ ਨੂੰ, ਹਰਿਆਣੇ ਨੂੰ, ਸਾਂਝੇ ਪੰਜਾਬ ਨੂੰ ਪਿਆਰ ਕਰਦਾ। ਕਿ ਜਦੋਂ ਅਸੀਂ ਪਿਛਲੀਆਂ ਤਸਵੀਰਾਂ ਦਿਖਾਈਆਂ ਤਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣੇ ਤੋਂ ਲੰਗਰ ਲੈ ਕੇ ਪੰਜਾਬ 'ਚ ਪਹੁੰਚੇ, ਤਾਂ ਅੱਜ ਅਸੀਂ ਹਰਿਆਣੇ ਦੇ ਬਾਰਡਰ 'ਤੇ ਪਹੁੰਚ ਗਏ ਹਾਂ। ਹਰਿਆਣਾ ਦੇ ਵਿੱਚ ਆ, ਪਹਿਲਾ ਪਿੰਡ ਹਰਿਆਣੇ ਦਾ, ਤਾਂ ਇੱਥੇ ਪਾਣੀ ਆ ਜਿਹੜਾ ਬਈ ਪਾਣੀ ਹੋਣਾ 15-15 ਫੁੱਟ, ਤਾਂ 15-15 ਫੁੱਟ ਜਿਹੜਾ ਪਾਣੀ ਆ ਉਹ ਇੱਥੇ ਹੈਗਾ ਗਾ। ਤੇ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੱਗੇ ਹੋਏ ਨੇ ਲਗਾਤਾਰ ਜਿਹੜੇ ਸੇਵਾ ਕਰਨ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਪਿਆਰ ਕਰਨ ਵਾਲੇ ਨੇ ਲੋਕ ਇਹਨੂੰ, ਤਾਂ ਅਸੀਂ ਤਸਵੀਰ ਤੁਹਾਡੇ ਨਾਲ ਇਹ ਇੱਥੋਂ ਦੀ ਸਾਂਝੀ ਆ ਕਰ ਰਹੇ ਹਾਂ। ਤੇ ਅਸੀਂ ਘਰਾਂ ਦੇ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਾਂਗੇ, ਜਿਹੜੇ ਘਰ ਡੁੱਬ ਚੁੱਕੇ ਨੇ, ਜਿਹੜੇ ਘਰਾਂ ਨੂੰ ਬਚਾਇਆ ਜਾ ਰਿਹਾ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਕਿ ਉਹ ਸਾਂਝਾ ਕਰਾਂਗੇ ਅੱਜ। ਧਿਆਨ ਨਾਲ ਉਤਰੀ ਸੁੱਕੀ। ਤਾਂ ਇਹ ਤਸਵੀਰ ਆ, ਇਸ ਵਕਤ ਅਸੀਂ ਇਸ ਬੰਨ ਤੇ ਪਹੁੰਚ ਗਏ ਆ। ਹਰਿਆਣੇ ਦਾ ਪਹਿਲਾ ਪਿੰਡ ਪੈ ਜਾਂਦਾ ਤੇ ਪਹਿਲਾ ਜਿਹੜਾ ਕਿ ਇੱਥੇ ਬੰਨ ਆ ਉਹ ਤਿਆਰੀਆਂ ਲੱਗੀਆਂ ਹੋਈਆਂ ਨੇ, ਤੇ ਲਗਾਤਾਰ ਜਿਹੜਾ ਕਿ ਇਹਨਾਂ ਘਰਾਂ ਨੂੰ ਬਚਾਇਆ ਜਾ ਰਿਹਾ। ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੇ ਹਾਲਾਤਾਂ ਦੇ ਵਿੱਚ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਕੱਲ ਤੋਂ ਲੱਗ ਰਿਹਾ? ਹਾਂਜੀ, ਸੇਵਾਦਾਰ ਆ ਰਹੇ ਨੇ। ਸੇਵਾਦਾਰ ਆ ਰਹੇ? ਹਾਂਜੀ, ਸੰਗਤ ਬਹੁਤ ਆ ਰਹੀ ਹੈਗੀ ਹੈ, ਸਾਡੀ ਬਹੁਤ ਮਦਦ ਕਰੀ ਹੈ, ਬਹੁਤ ਸਮਾਨ ਕੱਢਾ ਸਾਡਾ ਇਹਨਾਂ ਨੇ, ਸਾਡਾ ਘਰ-ਬਾਰ ਬਚਾਈ ਜਾਂਦੇ ਨੇ। ਕਿੱਥੇ ਤੁਹਾਡਾ ਘਰ? ਉਹ ਘਰ ਸਾਹਮਣੇ? ਤਿੰਨੇ ਮੇਰੇ ਭਾਈਆਂ ਦੇ ਨੇ, ਮੇਰੇ ਭਾਈ ਨੇ ਮੇਰੇ ਤੋਂ ਵੱਡੇ।
ਇੱਥੇ ਲੱਗੇ ਹੋਏ ਨੇ। ਹਾਂਜੀ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ, ਸਿਰੇ ਤੱਕ ਤਸਵੀਰ ਆ। ਗੱਟੇ ਨੇ ਜਿਹੜੇ ਉਹ ਪਹੁੰਚਦੇ ਕੀਤੇ ਜਾ ਰਹੇ ਨੇ। ਤਾਂ ਅਸੀਂ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਈ ਦਿੱਤੀ ਆ, ਹਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ, ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਬਈ ਆਪਾਂ ਚੱਲਦੇ ਆਂ, ਪਿੱਛੇ ਚੱਲਦੇ ਆਂ, ਘਰ ਦੇ ਵਿੱਚ ਜਾਣਾ ਅਸੀਂ ਥੋੜਾ ਜਿਹਾ। ਠੀਕ ਆ, ਤਾਂ ਬਾਈ ਕਹਿੰਦਾ ਵਾਪਸ ਆਵਾਂਗੇ ਫਿਰ ਗੱਲਬਾਤ ਕਰ ਲਾਂਗੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਕੁਝ ਅਜਿਹਾ ਦਿਖਾ ਰਹੇ ਹਾਂ। ਇੱਥੋਂ ਕਿੰਨੀ ਦੂਰ ਪੈ ਜਾਂਦਾ ਤੁਹਾਡਾ ਪਿੰਡ, ਕਿੰਨੀ ਕੁ ਦੂਰ ਪੈ ਜਾਂਦਾ? सरसे तो है जी सर जी। ਸਰਸੇ ਤੋਂ? हाँ जी, हाँ जी। ਸਾਰੇ ਸਰਸੇ ਤੋਂ ਪਹੁੰਚੇ ਹੋ ਇੱਥੇ? हाँ जी, कल्याण नगर ब्लॉक से है जी सरसा। और डेरा सच्चा सौदा हमारे जो गुरु महाराज जी है उनकी प्रेरणा से, उनकी शिक्षा पर चलते हुए और ये जो सतगुरु के प्यारे हैं अब ये सेवा कर रहे हैं। देखो जैसे मैसेज मिला और सारी संगत यहाँ दौड़ के आ गई और अभी कल भी लगे रहे और आज भी लगे हुए हैं जी। ਲਗਾਤਾਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਨੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਇੱਥੇ ਲੱਗੇ ਹੋਏ ਨੇ ਕਿ ਸਾਡੇ ਜਿਹੜੇ ਘਰ ਆ ਉਹ ਬਚ ਜਾਣ। ਮਾਤਾ ਨੁਕਸਾਨ ਕਿੰਨਾ ਕੁ ਹੋ ਗਿਆ? ਆ ਜਾਓ ਤੁਸੀਂ ਫਿਰ ਭਰ ਲਿਓ ਗੱਟੇ, ਆ ਜਾਓ ਦਮ ਲੈ ਲਓ ਨਾਲੇ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਡਾਣੀ ਤੋਂ ਪਿਛਲੇ ਸਾਈਡ ਉਸਕੇ ਕਮਰੇ ਸਾਰੇ ਪਾਟ ਗਏ। ਹਾਂ, ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਏ ਜਾਂਦੇ ਨੇ। ਅੱਛਾ। ਹਾਂਜੀ ਪਾਣੀ ਕਿੰਨਾ ਕਦੇ ਵਿੱਚ? ਪਾਣੀ ਬਹੁਤ ਜ਼ਿਆਦਾ ਹੈਗਾ। ਬਹੁਤ ਜ਼ਿਆਦਾ? ਹਾਂਜੀ ਪਾਣੀ ਬਹੁਤ ਜ਼ਿਆਦਾ ਹੈਗਾ। ਅੱਛਾ, ਤੁਸੀਂ ਇਹਦੇ ਭਰਾਵਾਂ ਦੇ ਘਰ ਬਚਾਉਣ ਆਏ ਹੋ ਇੱਥੇ? ਹਾਂਜੀ ਹਾਂਜੀ ਹਾਂਜੀ, ਮੈਂ ਮਾੜ ਤੋਂ ਆ ਰਹੀ ਹਾਂ। ਮਾੜ ਤੋਂ? ਹਾਂਜੀ ਠੀਕ ਆ। ਹਾਂਜੀ ਤਾਂ ਇਹ ਆਪਦੇ ਮਾਤਾ ਜਿਹੜੀ ਉਹ ਆਪਦੇ ਭਰਾਵਾਂ ਦੇ ਘਰ ਬਚਾਉਣ ਆਈ ਹੈ। ਕਿੰਨੀ ਕੁ ਵਾਰ ਇੱਥੇ ਬਾੜ ਆ ਗਈ ਹੈ? ਇਹ ਤੋਂ ਪਹਿਲਾਂ ਵੀ ਆਈ ਹੋਣੀ ਇੱਥੇ ਆਹ ਜਿਹੜਾ ਪਾਣੀ ਆਇਆ? ਆਇਆ ਇੱਕ ਵਾਰੀ ਆਇਆ, ਹੋ ਗਿਆ 25-30 ਸਾਲ ਹੋ ਗਏ, ਉਦੋਂ ਆਇਆ ਸੀ। ਹੁਣ ਆਇਆ ਉਸ ਤੋਂ ਬਾਅਦ। ਉਸ ਤੋਂ ਬਾਅਦ ਹੁਣ ਆਇਆ? ਹਾਂਜੀ ਹਾਂਜੀ ਬਿਲਕੁਲ। ਬਈ ਪਿੱਛੇ ਟਰਾਲੀਆਂ ਫਿਰਦੀਆਂ, ਉਹਨਾਂ ਨੂੰ ਕਹਿ ਦਿੰਦੇ ਕਿ ਇੱਥੇ ਭੇਜ ਦਿਓ, ਪਾਣੀ ਆ ਜਾਂਦਾ। ਪਾਣੀ ਦਾ ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਲਾਈਟ ਹੀ ਹੈ ਨਹੀਂ ਸੀ ਪਿੰਡ ਵਿੱਚ। ਲਾਈਟ ਵੀਰ ਜੀ ਹੁਣ ਆਈ ਹੈ, ਇਸ ਕਰਕੇ ਪਾਣੀ ਦਾ ਸਿਸਟਮ ਠੰਡੇ ਦਾ ਹੁਣ ਬਣੇਗਾ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਸੇਵਾਦਾਰ ਲੱਗ ਰਿਹਾ ਕਾਫੀ ਟਾਈਮ ਦੇ, ਸਵੇਰ ਤੋਂ ਇਹ ਡੇਰੇ ਸੱਚੇ ਸੌਦੇ ਪ੍ਰਸ਼ਾਸਨ ਤੋਂ ਆ ਰਹੇ ਆ। ਧੰਨਵਾਦ ਇਹਨਾਂ ਦਾ, ਦਰਬਾਰ ਦਾ, ਜੋ ਇੰਨੀ ਸੇਵਾ ਕਰ ਰਹੇ ਆ। ਬਿਲਕੁਲ। ਡੁੱਬਦੇ ਨੂੰ ਬਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ, ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ। ਪਰ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਹਾਂ। ਹਰਿਆਣੇ ਦੇ ਪਿੰਡਾਂ ਨੂੰ ਵੀ ਇਸ ਦੀ ਮਾਰ ਪਈ ਆ। ਕੋਸ਼ਿਸ਼ ਕਰਾਂਗੇ ਕਿ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਕਿ ਪੂਰਾ ਇਲਾਕਾ ਦਿਖਾਇਆ ਜਾਵੇ। ਹਰਿਆਣੇ ਦੇ ਪਿੰਡ ਨੇ ਜਿਹੜੇ ਇੱਥੇ ਆਏ ਹੋਏ ਨੇ ਇਸ ਹੜ੍ਹ ਦੇ ਵਿੱਚ, ਤਾਂ ਅਸੀਂ ਉੱਪਰ ਚੜ੍ਹ ਕੇ ਦਿਖਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਹਰਿਆਣੇ ਦੇ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਉੱਪਰ ਚੱਲਦੇ ਹਾਂ ਸੁਖੀ ਆਪਾਂ। ਤਾਂ ਅਸੀਂ ਪੂਰੇ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ। ਅੱਜ ਹਰਿਆਣੇ ਦੇ ਵਿੱਚ ਆਏ ਹਾਂ ਤਾਂ ਤੁਹਾਨੂੰ ਇਹ ਤਸਵੀਰ ਹਰਿਆਣੇ ਦੇ ਪਿੰਡ ਦੀ ਦਿਖਾ ਦਿੰਨੇ ਆ। ਸੁਖੀਏ ਦਿਖਾ ਦੇ ਤਸਵੀਰ। ਪਹਿਲਾ ਪਿੰਡ ਆ ਤੇ ਪਹਿਲਾ ਪਿੰਡ ਹੀ ਪੂਰਾ ਪਾਣੀ ਦੇ ਨਾਲ ਲੱਥ-ਪੱਥ ਹੋਇਆ ਪਿਆ। ਹੜ੍ਹਾਂ ਦੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ, ਹਰਿਆਣੇ 'ਚ ਪਈ, ਦਿੱਲੀ 'ਚ ਪਈ। ਤਾਂ ਉਸ ਤੋਂ ਬਾਅਦ ਜਿਹੜਾ ਸੰਤਾਪ ਸੀ ਉਹ ਸਭ ਤੋਂ ਵੱਧ ਪੰਜਾਬ ਨੂੰ ਭੋਗਣਾ ਪਿਆ। ਤਾਂ ਇਹ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕਾਂ ਦੇ ਘਰ ਡੁੱਬ ਰਹੇ ਨੇ, ਜਿਹੜੇ ਲੋਕਾਂ ਦੇ ਜ਼ਮੀਨਾਂ ਡੁੱਬ ਗਈਆਂ, ਜਿਹੜੀਆਂ ਹਰੀਆਂ ਭਰੀਆਂ ਫਸਲਾਂ ਸੀ ਉਹ ਤਬਾਹ ਹੋ ਗਈਆਂ। ਤਾਂ ਉੱਧਰੋਂ ਤਸਵੀਰ ਦਿਖਾ ਦਿਓ। ਬਾਈ ਹੋਰੇ ਲੱਗੇ ਹੋਏ ਨੇ ਟਰੈਕਟਰ 'ਤੇ, ਉਹ ਬੰਨਾਂ ਲਾ ਰਹੇ ਨੇ ਇੱਥੇ ਕਿ ਪਾਣੀ ਆ ਜਿਹੜਾ ਉਹ ਅੱਗੇ ਨਾ ਵਧੇ। ਤਾਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਪਾਣੀ ਆ ਇੱਥੇ ਆਇਆ ਹੋਇਆ ਤੇ ਹਰਿਆਣੇ ਦੇ ਪਿੰਡ ਵੀ ਇਸ ਪਾਣੀ ਦੀ ਮਾਰ ਦੇ ਵਿੱਚ ਆਏ ਨੇ। ਘੱਗਰ ਸਾਹਮਣੇ ਆ, ਘੱਗਰ ਤੋਂ ਬਾਅਦ ਇੱਧਰ ਨੂੰ ਪਾਣੀ ਆ ਜਿਹੜਾ, ਘੱਗਰ ਤੇ ਜ਼ਮੀਨਾਂ ਇੱਕੋ ਹੀ ਨਜ਼ਰ ਆ ਰਹੀਆਂ ਨੇ ਸਾਰੀਆਂ। ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਰਿਪੋਰਟਿੰਗ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀ ਕਿ ਸਾਂਝ ਆ ਉਹ ਪਿੰਡਾਂ ਦੀ ਪਾ ਰਹੇ ਹਾਂ। ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕੀਤਾ ਜਾਵੇ, ਬਚਾਇਆ ਜਾਵੇ, ਤਾਂ ਕਿ ਜਿਹੜਾ ਪਾਣੀ ਆ ਕਦੋਂ ਵੀ ਵੱਧ ਸਕਦਾ। ਘੱਗਰ ਚੜ੍ਹ ਕੇ ਆਉਂਦੀ ਆ ਤੇ ਇਹਨਾਂ ਲੋਕਾਂ ਨੂੰ ਰੋੜ ਕੇ ਲੈ ਜਾਂਦੀ ਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਆ ਕਿ ਅਸੀਂ ਹਰਿਆਣੇ ਦੇ ਵਿੱਚ ਦਾਖਲ ਹੋਏ ਹਾਂ। ਹਰਿਆਣੇ ਦੇ ਪਿੰਡਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਤਸਵੀਰਾਂ ਅਜਿਹੀਆਂ ਹੀ ਸਾਂਝੀਆਂ ਕਰਾਂਗੇ। ਪੰਜਾਬ ਦੇ ਪਿੰਡਾਂ 'ਚ ਮਾਰ ਪਈ ਤਾਂ ਪੰਜਾਬ ਦੇ ਨਾਲ ਨਾਲ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਮਾਰ ਪੈਣੀ ਸ਼ੁਰੂ ਹੋਈ। ਅਸੀਂ ਅੱਜ ਇੱਕ ਘਰ ਦੇ ਵਿੱਚ ਬੈਠੇ ਹਾਂ। ਮੂਸਾ ਵਾਲਾ ਪਿੰਡ ਹੈਗਾ, ਹਰਿਆਣੇ ਦਾ ਪਹਿਲਾ ਪਿੰਡ ਆ। ਜਦੋਂ ਪੰਜਾਬ ਦੀ ਹੱਦ ਟੱਪਦੇ ਆ
ਸਰਦੂਲਗੜ੍ਹ ਤੋਂ, ਤਾਂ ਮੂਸਾਵਾਲਾ ਪਿੰਡ ਆਉਂਦਾ। ਉਸ ਪਿੰਡ ਦੇ ਵਿੱਚ ਪਾਣੀ ਚੜ੍ਹ ਕੇ ਆਇਆ ਤਾਂ ਲੋਕ ਘਰਾਂ ਤੋਂ ਬੇਘਰ ਹੁੰਦੇ ਨਜ਼ਰ ਆਏ। ਡੰਗਰ ਵੱਛਿਆਂ ਦਾ ਹਰਾ ਚਾਰਾ ਖਤਮ ਹੋ ਗਿਆ, ਪੈਲੀਆਂ ਹਰੀਆਂ ਭਰੀਆਂ ਖਤਮ ਹੋ ਗਈਆਂ। ਤਾਂ ਅੱਜ ਅਸੀਂ ਇੱਕ ਤਸਵੀਰ ਸਾਂਝੀ ਕਰੀ ਆ ਹਰਿਆਣੇ ਦੇ ਪਿੰਡਾਂ ਦੀ। ਤਾਂ ਸਾਡੇ ਨਾਲ ਇੱਕ ਪਰਿਵਾਰ ਆ ਮੌਜੂਦ ਆ, ਕਿਉਂਕਿ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਥੋੜ੍ਹਾ ਜਿਹਾ ਕੈਮਰੇ ਦੇ ਅੱਗੇ ਆਉਣ ਤੋਂ ਝਿਜਕਦੇ ਰਹਿੰਦੇ ਨੇ। ਪਰ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿੰਨੀ ਵਾਰ ਇਹ ਜਿਹੜਾ ਹੜ੍ਹ ਚੜ੍ਹ ਕੇ ਆਇਆ ਤੇ ਕਿੰਨੀ ਵਾਰ ਜਿਹੜਾ ਕਿ ਪੀੜਤ ਹੋਣਾ ਪਿਆ ਇਹਨਾਂ ਹੜ੍ਹਾਂ ਤੋਂ। ਜੀ ਬਹੁਤ ਬਹੁਤ ਸਵਾਗਤ ਆ। ਅਸੀਂ ਤੁਹਾਡੇ ਤੱਕ ਪਹੁੰਚੇ ਹਾਂ, ਅੱਜ ਪੰਜਾਬ ਤੋਂ ਚੱਲੇ ਹੋਏ ਹਾਂ। ਪੂਰਾ ਪੰਜਾਬ ਡੁੱਬਦਾ ਨਜ਼ਰ ਆਇਆ ਤਾਂ ਇਹ ਪਤਾ ਲੱਗਿਆ ਕਿ ਹਰਿਆਣਾ ਵੀ ਡੁੱਬ ਰਿਹਾ। ਕਿੰਨੀ ਕੁ ਵਾਰ ਜਿਹੜਾ ਕਿ ਇਹ ਹੜ੍ਹਾਂ ਦੀ ਮਾਰ ਦੇਖ ਚੁੱਕੇ ਹੋ? ਕਿੰਨੀ ਕੁ ਵਾਰ ਜਿਹੜਾ ਪਾਣੀ ਚੜ੍ਹ ਕੇ ਆਇਆ? ਘੱਗਰ ਜਦੋਂ ਚੜ੍ਹ ਕੇ ਆਉਂਦੀ ਆ ਤਾਂ ਤੁਹਾਨੂੰ ਲੈ ਡੁੱਬਦੀ ਆ ਨਾਲ ਨਾਲ? ਇਹ ਜੀ ਆ ਚੌਥੀ ਵਾਰ ਹੋ ਗਈ ਹੁਣ, ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ। ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਸਾਡੇ ਅੱਜ ਇੱਥੇ 2 ਗਰੁੱਪ ਆਏ ਹੋਏ ਨੇ, 2 ਟੀਮਾਂ ਆਈਆਂ ਨੇ ਗੁਰੂ ਘਰ ਵੱਲੋਂ ਰਾਸ਼ਨ ਹਰਾ ਚਾਰਾ, ਤੇ ਡੇਰੇ ਦੀ ਤਰਫੋਂ ਇੱਕ ਟੀਮ ਆਈ ਹੈ। ਸਾਰੇ ਪਿੰਡ ਦੇ ਸਾਰੇ 4 ਚਫੇਰੂ ਗੱਟੇ ਲਾ ਰਹੇ ਨੇ, ਸਾਰੀਆਂ ਢਾਣੀਆਂ ਸੰਭਾਲ ਰਹੇ ਨੇ। ਸਭ ਬਹੁਤ ਸਹਾਇਤਾ ਦੇ ਰਹੀ, ਪ੍ਰਸ਼ਾਸਨ ਵੀ ਸਾਨੂੰ ਸਹਾਇਤਾ ਦੇ ਰਿਹਾ, ਇਹ ਨਹੀਂ ਵੀ ਨਹੀਂ ਦੇ ਰਿਹਾ। ਸਾਰੇ ਹਰ ਇੱਕ ਵੀ ਜੋ ਕੋਈ ਮੀਡੀਆ ਹੈ ਜੋ ਵੀ ਹੈ ਸਾਨੂੰ ਸਹਾਇਤਾ ਦੇ ਰਹੇ ਨੇ। ਸਾਡੇ ਗੁਰੂ ਘਰ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ, ਇੱਥੇ ਡੇਰੇ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ। ਸਾਰੇ ਨਗਰ ਦੇ ਵਿੱਚ ਸਾਰੀ ਢਾਣੀਆਂ ਦੇ ਵਿੱਚ ਗੱਟੇ ਲਾ ਗਏ ਨੇ, ਸਾਰਾ ਸੰਭਾਲ ਕਰਕੇ ਗਏ ਨੇ। ਆਪਦਾ ਲੰਗਰ ਪਾਣੀ ਵੀ ਪੱਲੂ ਲਿਆਏ ਨੇ, ਸਾਨੂੰ ਵੀ ਦੇ ਗਏ ਨੇ, ਹਰਾ ਚਾਰਾ ਵੀ ਦੇ ਗਏ ਨੇ ਜੀ। ਇਤਨ ਤੇ ਕਰੇ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਤੇ ਹਰਿਆਣੇ ਦਾ ਪਾਣੀਆਂ ਨੂੰ ਲੈ ਕੇ ਬੜਾ ਵਿਵਾਦ ਰਿਹਾ। ਤੁਸੀਂ ਤਾਂ ਉਮਰ ਭੋਗ ਲਈ ਆ ਇਹਨਾਂ ਪਾਣੀਆਂ ਦੇ ਵਿੱਚੋਂ ਦੀ, ਤੁਸੀਂ ਲੰਘੇ ਹੋ। ਜਦੋਂ ਪਾਣੀ ਚੜ੍ਹ ਕੇ ਆਉਂਦਾ ਤੁਹਾਡਾ ਘਰ ਰੋੜ ਕੇ ਲੈ ਜਾਂਦਾ। ਇਹ ਘਰ ਜਿਹੜਾ ਕਈ ਵਾਰ ਪਾ ਚੁੱਕੇ ਹੋ, ਜਿਹੜਾ ਕਿ ਕਈ ਵਾਰ ਦੁਬਾਰਾ ਜਿਹੜਾ ਕਿ ਬਣਾ ਚੁੱਕੇ ਹੋ ਘਰ ਆ ਜਿਹੜਾ ਤੁਹਾਡਾ? ਨਹੀਂ, ਇਹ ਤਾਂ ਮੈਂ ਪਹਿਲੀ ਵਾਰੀ ਬਣਾਇਆ, ਹੁਣ ਪਹਿਲੀ ਵਾਰੀ ਆਇਆ ਪਾਣੀ ਇੱਥੇ। ਤਾਂ ਆਹ ਢਾਣੀਆਂ ਸਾਰੀਆਂ ਹੋਣੀ ਪਹਿਲੀ ਵਾਰੀ ਬਣੀਆਂ ਨੇ। ਤੇ ਇਹ ਇਸ ਤੋਂ ਪਿੱਛੇ 3 ਹੜ੍ਹ ਆ ਚੁੱਕੇ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ। ਇੱਕ ਵਾਰਾਂ ਸਾਡੇ ਪਿੰਡ 'ਚ ਪਾਣੀ ਵੜਿਆ ਹੈ, ਦੂਜੀ ਵਾਰ ਪਿੰਡ ਬੰਨਿਆ ਹੈ, ਤੇ ਹੁਣ ਵੀ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਾਇਦ ਖਤਰਾ ਹੀ ਖਤਰਾ ਹੈ ਜੀ। ਹੁਣ ਵੀ ਦੁਬਾਰਾ ਆਇਆ ਤੁਹਾਡੇ ਘਰ ਦੇ ਵਿੱਚ ਪਾਣੀ? ਪਹਿਲੀ ਵਾਰ ਇੱਕ ਵਾਰ ਪਹਿਲਾਂ ਆ ਚੁੱਕਿਆ? ਹਾਂਜੀ ਹਾਂਜੀ, ਪਹਿਲਾਂ ਆ ਚੁੱਕਿਆ ਇੱਕ ਵਾਰ, ਤੇ ਹੁਣ ਵੀ ਰੱਬ ਦਾ ਕਹਿਰ ਹੈ, ਉਧਰੋਂ ਬਹੁਤ ਖਤਰਾ ਹੋ ਰਿਹਾ ਜੀ। ਇੱਕ ਸਿਰੇ ਤੋਂ ਖਤਰਾ ਹੋ ਰਿਹਾ, ਬਹੁਤ ਹੀ ਜ਼ਿਆਦਾ ਹੋ ਰਿਹਾ। ਰਾਤ ਨੂੰ ਤਾਂ ਬੜਾ ਡਰਾਉਂਦਾ ਹੋਣਾ ਇਹ ਪਾਣੀ, ਜਦੋਂ ਛੈਂ ਛੈਂ ਕਰਕੇ ਚੱਲਦਾ ਹੋਣਾ। ਰਾਤ ਫਿਰ ਕਿਵੇਂ ਨਿਕਲਦੀ ਆ? ਰਾਤ ਜੀ ਬੰਦਿਆਂ ਦਾ ਪਹਿਰਾ ਲਾਇਆ ਜਾਂਦਾ, ਪੱਕੇ ਬੰਦੇ ਬਣਾ ਕੇ ਉਹਨਾਂ ਦਾ ਨਾਂ ਬੋਲ ਕੇ। ਮੌਜੂਦਾ ਬੰਦੇ ਨੇ ਜਿਹੜੇ, ਹੋਰ ਬਾਕੀ ਸਾਡੀ ਸਹਾਇਤਾ ਵੀ ਕਰਦੇ ਨੇ। ਬਾਹਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਰਹਿਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਆਪਾਂ ਇਹਨਾਂ ਦੀ ਸਹਾਇਤਾ ਕਰੀਏ। ਸਾਡੇ ਕੋਲ ਲੁਧਿਆਣੇ ਤੋਂ ਮੱਕੀ ਦਾ ਅਚਾਰ ਬਣ ਕੇ ਆਇਆ ਆ, ਜਿਹੜਾ ਹੁਣ ਸਾਡੇ ਪਿੰਡ ਵਿੱਚ ਦੇ ਰਹੇ ਨੇ ਪਸ਼ੂਆਂ ਵਾਸਤੇ। ਉੱਥੋਂ ਆਇਆ, ਵੇਖ ਲੈ ਇੰਨੇ ਸਹਾਇਤਾਦਾਰ ਨੇ ਲੋਕ, ਬਹੁਤ ਮਦਦ ਕਰ ਰਹੇ ਨੇ। ਬਹੁਤ ਹੀ ਧੰਨਵਾਦ ਉਹਨਾਂ ਦਾ, ਬੜਾ ਹੀ, ਜਿੰਨਾ ਆਖੀਏ ਓਨਾ ਹੀ ਥੋੜ੍ਹਾ ਹੈ ਜੀ। ਹਾਂ, ਤਾਂ ਅਸੀਂ ਪੂਰੇ ਪਰਿਵਾਰ ਦੇ ਨਾਲ ਇੱਥੇ ਗੱਲ ਕਰ ਰਹੇ ਹਾਂ। ਇੱਥੇ ਅਸੀਂ ਬੈਠੇ ਹੋਏ ਹਾਂ, ਤੁਸੀਂ ਥੋੜ੍ਹਾ ਜਿਹਾ ਆ ਜਾਓ, ਆਪਾਂ ਗੱਲ ਕਰ ਲਈਏ। ਆ ਜਾਓ ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ, ਆਪਾਂ ਗੱਲ ਕਰ ਲਈਏ ਥੋੜ੍ਹਾ ਜਿਹਾ। ਤੇ ਕਿਉਂਕਿ ਇਸ ਪਿੰਡ ਨੂੰ ਮਾਰ ਪਈ, ਇਸ ਪਰਿਵਾਰ ਨੂੰ ਮਾਰ ਪਈ। ਲਗਾਤਾਰ ਅਸੀਂ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਮਾਤਾ ਉਰੇ ਨੂੰ ਆ ਜਾਓ, ਆਪਾਂ ਇੱਥੇ ਬੈਠ ਕੇ ਗੱਲ ਕਰ ਲਈ। ਕਿ ਮੈਂ ਇੱਥੇ ਨੂੰ ਆਵਾਂ? ਨਾ, ਇਹ ਪਰਿਵਾਰ ਥੋੜ੍ਹਾ ਜਿਹਾ ਕਿਵੇਂ ਤੁਸੀਂ ਕਹਿੰਦੇ ਝਿਜਕਦਾ ਹੈ ਕੈਮਰੇ ਤੋਂ ਝਿਜਕੀ ਜਾਂਦੇ ਨੇ, ਹੋਰ ਕੀ ਹੈ? ਉਹਦੇ ਤੋਂ ਕਿਉਂ ਨਹੀਂ ਝਿਜਕਦੇ ਜਿਹੜਾ ਕਹਿਰ ਵਰਤਿਆ ਖੜਾ ਹੈ? ਤੇ ਇਹ ਤਾਂ ਸਾਰਾ ਸੰਸਾਰ, ਸਾਰੇ ਹਿੰਦੁਸਤਾਨ ਵਿੱਚ ਇਹਨਾਂ ਦਾ ਖਬਰ ਪਹੁੰਚਾਉਣਾ ਹੱਕ ਬਣਦਾ ਹੈ ਵੀ ਸਾਰਾ ਇੰਡੀਆ ਵੇਖੇ, ਸਾਰੀ ਦੁਨੀਆ ਵੇਖੇ ਵੀ ਸਾਡੇ ਕੋਈ ਹੈਗਾ ਹੈ। ਮਦਦ ਕਰਨ ਵਾਲੇ ਵੀ ਹੈਗੇ ਨੇ, ਸਾਡੇ ਕੋਲ ਖਬਰਾਂ ਭੇਜਣ ਵਾਲੇ ਵੀ ਹੈਗੇ ਨੇ, ਸਾਰੇ ਹੀ ਹੈਗੇ ਨੇ। ਤੇ ਇਹਦੇ ਤੋਂ ਕੀ ਝਿਜਕਣਾ ਜੀ? ਸਹੀ ਹੈ ਨਾ? ਹੋਰ ਪਰ ਰਾਜ ਕੇ ਕਰੋ ਗੱਲਾਂ, ਇਹ ਤਾਂ ਰੱਬ ਦਾ ਕਹਿਰ ਹੈ ਜੀ, ਸਾਰੇ ਨੂੰ ਮੰਨਣਾ ਪੈਂਦਾ ਹੈ। ਤੇ ਹੋਰ ਅੱਗੇ ਉਹ ਅੱਗੇ ਵਾਲਿਆਂ ਨੂੰ ਖਬਰ ਕੀਤੀ ਸੀ ਤਾਂ ਮੁੰਡੇ ਕਹਿੰਦੇ ਸਰਪੰਚ ਦੇ ਬਾਰੇ ਨਾ ਕੋਈ ਗੱਲ ਕਰਮਾ। ਜਦੋਂ ਸਰਪੰਚ ਨੇ ਕਹਿਤਾ ਵੀ ਆਪਾਂ ਪਿੰਡ ਨੂੰ ਡਬੋਣਾ ਹੈ, ਢਾਣੀਆਂ ਨੂੰ ਡਬੋਣਾ ਹੈ, ਕਮੂਆਂ ਨੂੰ, ਤੇ ਮੈਂ ਕਹਿੰਦੇ ਚ ਕਹਿਣ ਦੀ ਫਿਰ ਕੀ ਝਿਜਕ ਹੈ? ਇੱਥੇ ਜਿਹਦੇ ਬਾਰੇ ਮਰਜ਼ੀ ਗੱਲ ਕਰੋ। ਹਾਂ ਜੀ, ਮਰਜ਼ੀ ਜੋ ਕਰੋ। ਬਾਕੀ ਪ੍ਰਸ਼ਾਸਨ ਤਾਂ ਸਾਨੂੰ ਸਾਥ ਦੇ ਰਿਹਾ ਹੈ। ਪ੍ਰਸ਼ਾਸਨ ਸਾਥ ਦੇ ਰਿਹਾ? ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ ਹੈ, ਬਿਲਕੁਲ। ਸਾਡੇ ਡੇਰੇ ਵਾਲੇ ਸਾਥ ਦੇ ਰਹੇ ਨੇ। ਅੱਜ 300 ਬੰਦਾ ਲੱਗਾ, ਗੁਰੂ ਘਰ ਦੀ ਵੀ ਟੀਮ ਆਈ। ਉਹਨਾਂ ਹੀ ਆਣ ਕੇ ਸਾਡੇ ਗੱਟੇ ਲਾਏ ਨਾ, ਸੀ ਤਾਂ ਥੱਕ ਗਏ ਸੀ, ਹੁਣ 2 ਦਿਨ ਹੋ ਗਏ ਸੀ।
ਸਾਡੇ ਤਾਂ ਹੁਣ ਹੱਥ ਵੀ ਨਹੀਂ ਚੱਲਦੇ ਸੀ। ਤਾਂ ਇੱਥੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਜਿਹੜਾ ਕਿ ਲੰਗਰ ਪਾਣੀ ਆ ਰਿਹਾ ਤੇ ਡੇਰੇ ਦੇ ਵੱਲੋਂ ਜਿਹੜਾ ਕਿ ਇੱਥੇ ਮਿੱਟੀ ਦੇ ਗੱਟੇ ਭਰ ਕੇ ਉਹ ਲਾਏ ਜਾ ਰਹੇ ਨੇ। ਉਹ ਦੋਵੇਂ ਟੀਮਾਂ ਹੀ ਲੰਗਰ ਵੀ ਲੈ ਆਈਆਂ, ਦੋਵੇਂ ਟੀਮਾਂ ਹੀ ਹਾਂ ਦੋਨੋਂ ਟੀਮਾਂ ਦੇ ਚਾਹ ਵੀ ਲੈਣ ਲੰਗਰ ਵੀ ਲੈਣ, ਦੋਵੇਂ ਟੀਮਾਂ ਹੀ। ਸਾਡੇ ਕੋਲ ਉਹਨਾਂ ਪਾਣੀ ਨਹੀਂ ਵਿਚਾਰੇ ਅਸੀਂ ਬਾਹਰ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਇਸ ਘਰ ਵਾਲੇ ਨੇ ਸਾਡੀ ਕਹਿੰਦੇ ਬਹੁਤ ਸੇਵਾ ਕਰੀ ਹੈ, ਕਹਿੰਦੇ ਨਿੰਬੂ ਪਾਣੀ ਸਾਨੂੰ ਕਹਿੰਦੇ ਮੁੱਕਣ ਨਹੀਂ ਦਿੱਤਾ, ਅਸੀਂ ਕਹਿੰਦੇ ਗਰਮੀ ਦੇ ਵਿੱਚ ਮਰ ਰਹੇ ਹਾਂ। ਇਹੀ ਉਰੇ ਆਓ ਤੁਸੀਂ, ਆ ਜਾਓ ਉਰੇ ਆ ਜਾਓ, ਆਪਾਂ ਗੱਲ ਕਰ ਲਈਏ। ਤਾਂ ਅਸੀਂ ਨਾ ਇੱਥੇ ਇਸ ਪਰਿਵਾਰ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਚਾਹੀ ਤੇ ਅਸੀਂ ਕਿਹਾ ਵੀ ਚਲੋ ਇਹਨਾਂ ਦੀ ਹੋਰ ਤਾਂ ਕੋਈ ਪਿੰਡ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੋਇਆ, ਪਰ ਇਸ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਇਹਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਦੂਸਰੀ ਵਾਰ ਜਿਹੜਾ ਕਿ ਇਸ ਪਿੰਡ ਦੇ ਵਿੱਚ ਪਾਣੀ ਆਇਆ ਹੈਗਾ। ਹਰਿਆਣੇ ਦਾ ਪਹਿਲਾ ਪਿੰਡ ਆ, ਸ਼ੁਰੂ ਹੋ ਜਾਂਦਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦਾ, ਪੰਜਾਬ ਡੁੱਬਿਆ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਮਨਾ ਚੜ੍ਹ ਕੇ ਆਈ, ਦਿੱਲੀ ਦੇ ਲਾਲ ਕਿਲੇ ਤੱਕ ਪਾਣੀ ਪਹੁੰਚ ਗਿਆ, ਹਰਿਆਣੇ ਦੇ ਕੁਝ ਕੁ ਏਰੀਆ ਉਹ ਵੀ ਡੁੱਬ ਗਿਆ। ਤਾਂ ਇਸ ਵਾਰ ਇੱਧਰੋਂ ਘੱਗਰ ਚੜ੍ਹ ਕੇ ਆਇਆ, ਪੰਜਾਬ ਦਾ 50% ਤੋਂ ਵੱਧ ਇਲਾਕਾ ਜਿਹੜਾ ਕਿ ਤਬਾਹ ਕਰਤਾ ਤੇ ਉਸ ਤੋਂ ਬਾਅਦ ਹਰਿਆਣੇ ਵੱਲ ਨੂੰ ਪਾਣੀ ਨੇ ਕੂਚ ਕਰਿਆ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ, ਅਸੀਂ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਹਰਿਆਣੇ ਪੰਜਾਬ ਦੀ ਸਾਂਝੀ ਤਸਵੀਰ। ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ, ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਢਾਣੀ ਤੋਂ ਪਿਛਲੇ ਸਾਈਡ, ਉਸਕੇ ਕਮਰੇ ਸਾਰੇ ਪਾਟ ਗਏ, ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਏ ਜਾਂਦੇ ਨੇ। ਭਾਜੀ ਇਦਾਂ ਨਾ ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ, ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਤਾਂ ਅਸੀਂ ਅੱਜ ਹਰਿਆਣੇ ਦੇ ਬਾਰਡਰ ਤੇ ਆ, ਬਿਲਕੁਲ ਸਰਸਾ ਨੇੜੇ ਪੈ ਜਾਂਦਾ ਸਾਨੂੰ ਇੱਥੋਂ। ਤਾਂ ਅਸੀਂ ਉਸ ਬਾਰਡਰ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਆ, ਕਿਉਂਕਿ ਹਰਿਆਣੇ ਦਾ ਪਹਿਲਾ ਪਿੰਡ ਆ, ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ। ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ ਤਾਂ ਕਿ ਪਾਣੀ ਅੱਗੇ ਨਾ ਵਧੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁਖੀ ਤਸਵੀਰ ਸਾਂਝੀ ਕਰਦੇ ਰਹੋ ਤਾਂ ਕਿ ਜਿਹੜਾ ਬੰਨ ਆ ਉਹ ਮਜ਼ਬੂਤ ਹੋ ਸਕੇ। ਪਹਿਲਾਂ ਗੱਟੇ ਸਿੱਟੇ ਗਏ, ਘਰਾਂ ਨੂੰ ਬਚਾਇਆ ਗਿਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਹਰ ਇੱਕ ਉਹ ਨੌਜਵਾਨ ਪਹੁੰਚਿਆ ਜਿਹੜਾ ਪੰਜਾਬ ਨੂੰ, ਹਰਿਆਣੇ ਨੂੰ, ਸਾਂਝੇ ਪੰਜਾਬ ਨੂੰ ਪਿਆਰ ਕਰਦਾ। ਕਿ ਜਦੋਂ ਅਸੀਂ ਪਿਛਲੀਆਂ ਤਸਵੀਰਾਂ ਦਿਖਾਈਆਂ ਤਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣੇ ਤੋਂ ਲੰਗਰ ਲੈ ਕੇ ਪੰਜਾਬ 'ਚ ਪਹੁੰਚੇ, ਤਾਂ ਅੱਜ ਅਸੀਂ ਹਰਿਆਣੇ ਦੇ ਬਾਰਡਰ 'ਤੇ ਪਹੁੰਚ ਗਏ ਹਾਂ। ਹਰਿਆਣਾ ਦੇ ਵਿੱਚ ਆ, ਪਹਿਲਾ ਪਿੰਡ ਹਰਿਆਣੇ ਦਾ। ਤਾਂ ਇੱਥੇ ਪਾਣੀ ਆ ਜਿਹੜਾ ਬਈ ਪਾਣੀ ਹੋਣਾ 15-15 ਫੁੱਟ, ਤਾਂ 15-15 ਫੁੱਟ ਜਿਹੜਾ ਪਾਣੀ ਆ ਉਹ ਇੱਥੇ ਹੈਗਾ ਗਾ। ਤੇ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੱਗੇ ਹੋਏ ਨੇ ਲਗਾਤਾਰ ਜਿਹੜੇ ਸੇਵਾ ਕਰਨ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਪਿਆਰ ਕਰਨ ਵਾਲੇ ਨੇ ਲੋਕ ਇਹਨੂੰ। ਤਾਂ ਅਸੀਂ ਤਸਵੀਰ ਤੁਹਾਡੇ ਨਾਲ ਇਹ ਇੱਥੋਂ ਦੀ ਸਾਂਝੀ ਆ ਕਰ ਰਹੇ ਹਾਂ, ਤੇ ਅਸੀਂ ਘਰਾਂ ਦੇ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਾਂਗੇ। ਜਿਹੜੇ ਘਰ ਡੁੱਬ ਚੁੱਕੇ ਨੇ, ਜਿਹੜੇ ਘਰਾਂ ਨੂੰ ਬਚਾਇਆ ਜਾ ਰਿਹਾ, ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਕਿ ਉਹ ਸਾਂਝਾ ਕਰਾਂਗੇ ਅੱਜ। ਧਿਆਨ ਨਾਲ ਉਤਰੀ ਸੁੱਕੀ। ਤਾਂ ਇਹ ਤਸਵੀਰ ਆ, ਇਸ ਵਕਤ ਅਸੀਂ ਇਸ ਬੰਨ ਤੇ ਪਹੁੰਚ ਗਏ ਆ। ਹਰਿਆਣੇ ਦਾ ਪਹਿਲਾ ਪਿੰਡ ਪੈ ਜਾਂਦਾ ਤੇ ਪਹਿਲਾ ਜਿਹੜਾ ਕਿ ਇੱਥੇ ਬੰਨ ਆ ਉਹ ਤਿਆਰੀਆਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਜਿਹੜਾ ਕਿ ਇਹਨਾਂ ਘਰਾਂ ਨੂੰ ਬਚਾਇਆ ਜਾ ਰਿਹਾ। ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੇ ਹਾਲਾਤਾਂ ਦੇ ਵਿੱਚ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਕੱਲ ਤੋਂ ਲੱਗ ਰਿਹਾ। ਹਾਂਜੀ,
ਸੇਵਾਦਾਰ ਆ ਰਹੇ ਨੇ। ਸੇਵਾਦਾਰ ਆ ਰਹੇ ਹਾਂਜੀ, ਸੰਗਤ ਬਹੁਤ ਆ ਰਹੀ ਹੈਗੀ ਹੈ, ਸਾਡੀ ਬਹੁਤ ਮਦਦ ਕਰੀ ਹੈ, ਬਹੁਤ ਸਮਾਨ ਕੱਢਾ ਸਾਡਾ ਇਹਨਾਂ ਨੇ, ਸਾਡਾ ਘਰ-ਬਾਰ ਬਚਾਈ ਜਾਂਦੇ ਨੇ। ਕਿੱਥੇ ਆ ਤੁਹਾਡਾ ਘਰ? ਉਹ ਘਰ ਸਾਹਮਣੇ? ਇਹ ਤਿੰਨੇ ਮੇਰੇ ਭਾਈਆਂ ਦੇ ਨੇ, ਮੇਰੇ ਭਾਈ ਨੇ ਮੇਰੇ ਤੋਂ ਵੱਡੇ। ਕਿੱਥੇ ਲੱਗੇ ਹੋਏ ਨੇ? ਹਾਂਜੀ, ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ, ਸਿਰੇ ਤੱਕ ਤਸਵੀਰ ਆ। ਗੱਟੇ ਨੇ ਜਿਹੜੇ ਉਹ ਪਹੁੰਚਦੇ ਕੀਤੇ ਜਾ ਰਹੇ ਨੇ। ਤਾਂ ਅਸੀਂ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਈ ਦਿੱਤੀ ਆ, ਹਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ, ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਬਈ ਆਪਾਂ ਚੱਲਦੇ ਆਂ, ਪਿੱਛੇ ਚੱਲਦੇ ਆਂ, ਘਰ ਦੇ ਵਿੱਚ ਜਾਣਾ ਅਸੀਂ ਥੋੜਾ ਜਿਹਾ। ਠੀਕ ਆ, ਤਾਂ ਬਾਈ ਕਹਿੰਦਾ ਵਾਪਸ ਆਵਾਂਗੇ, ਫਿਰ ਗੱਲਬਾਤ ਕਰ ਲਾਂਗੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਕੁਝ ਅਜਿਹਾ ਦਿਖਾ ਰਹੇ ਹਾਂ। ਇੱਥੋਂ ਕਿੰਨੀ ਦੂਰ ਪੈ ਜਾਂਦਾ ਤੁਹਾਡਾ ਪਿੰਡ? ਕਿੰਨੀ ਕੁ ਦੂਰ ਪੈ ਜਾਂਦਾ? सरसे तो है जी सर जी। ਸਰਸੇ ਤੋਂ? हाँ जी, हाँ जी। ਸਾਰੇ ਸਰਸੇ ਤੋਂ ਪਹੁੰਚੇ ਹੋ ਇੱਥੇ? हाँ जी, कल्याण नगर ब्लॉक से है जी सरसा। और डेरा सच्चा सौदा हमारे जो गुरु महाराज जी है उनकी प्रेरणा से, उनकी शिक्षा पे चलते हुए, और ये जो सतगुरु के प्यारे हैं अब ये सेवा कर रहे हैं। देखो जैसे मैसेज मिला और सारी संगत यहाँ दौड़ के आ गई, और अभी कल भी लगे रहे और आज भी लगे हुए हैं जी। ਲਗਾਤਾਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਨੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਇੱਥੇ ਲੱਗੇ ਹੋਏ ਨੇ ਕਿ ਸਾਡੇ ਜਿਹੜੇ ਘਰ ਆ ਉਹ ਬਚ ਜਾਣ। ਮਾਤਾ ਨੁਕਸਾਨ ਕਿੰਨਾ ਕੁ ਹੋ ਗਿਆ? ਆ ਜਾਓ ਤੁਸੀਂ ਫਿਰ ਭਰ ਲਿਓ ਗੱਟੇ, ਆ ਜਾਓ ਦਮ ਲੈ ਲਓ ਨਾਲੇ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਢਾਣੀ ਤੋਂ ਪਿਛਲੇ ਸਾਈਡ, ਉਸਕੇ ਕਮਰੇ ਸਾਰੇ ਪਾਟ ਗਏ। ਹਾਂ, ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਈ ਜਾਂਦੇ ਨੇ। ਅੱਛਾ, ਹਾਂਜੀ, ਪਾਣੀ ਕਿੰਨਾ ਕਿੰਨਾ ਕਦੇ ਵਿੱਚ? ਪਾਣੀ ਬਹੁਤ ਜ਼ਿਆਦਾ ਹੈਗਾ। ਬਹੁਤ ਜ਼ਿਆਦਾ? ਹਾਂਜੀ, ਪਾਣੀ ਬਹੁਤ ਜ਼ਿਆਦਾ ਹੈਗਾ। ਅੱਛਾ, ਤੁਸੀਂ ਇਹਦੇ ਭਰਾਵਾਂ ਦੇ ਘਰ ਬਚਾਉਣ ਆਏ ਹੋ ਇੱਥੇ? ਹਾਂਜੀ ਹਾਂਜੀ ਹਾਂਜੀ, ਮੈਂ ਮਾੜ ਤੋਂ ਆ ਰਹੀ ਹਾਂ। ਮਾੜ ਤੋਂ? ਹਾਂਜੀ ਠੀਕ ਆ। ਹਾਂਜੀ, ਤਾਂ ਇਹ ਆਪਦੇ ਮਾਤਾ ਜਿਹੜੀ ਉਹ ਆਪਦੇ ਭਰਾਵਾਂ ਦੇ ਘਰ ਬਚਾਉਣ ਆਈ ਹੈ। ਕਿੰਨੀ ਕੁ ਵਾਰ ਇੱਥੇ ਬਾੜ ਆ ਗਈ ਹੈ? ਇਹ ਤੋਂ ਪਹਿਲਾਂ ਵੀ ਆਈ ਹੋਣੀ ਇੱਥੇ ਆਹ ਜਿਹੜਾ ਪਾਣੀ ਆਇਆ? ਆਇਆ ਇੱਕ ਵਾਰੀ ਆਇਆ, ਹੋ ਗਿਆ 25-30 ਸਾਲ ਹੋ ਗਏ, ਉਦੋਂ ਆਇਆ ਸੀ। ਹੁਣ ਆਇਆ ਉਸ ਤੋਂ ਬਾਅਦ। ਉਸ ਤੋਂ ਬਾਅਦ ਹੁਣ ਆਇਆ? ਹਾਂਜੀ ਹਾਂਜੀ, ਬਿਲਕੁਲ। ਬਈ ਪਿੱਛੇ ਟਰਾਲੀਆਂ ਫਿਰਦੀਆਂ, ਉਹਨਾਂ ਨੂੰ ਕਹਿ ਦਿੰਦੇ ਕਿ ਇੱਥੇ ਭੇਜ ਦਿਓ, ਪਾਣੀ ਆ ਜਾਂਦਾ। ਪਾਣੀ ਦਾ ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ, ਲਾਈਟ ਹੀ ਹੈ ਨਹੀਂ ਸੀ ਪਿੰਡ ਵਿੱਚ। ਲਾਈਟ ਵੀਰ ਜੀ ਹੁਣ ਆਈ ਹੈ, ਇਸ ਕਰਕੇ ਪਾਣੀ ਦਾ ਸਿਸਟਮ ਠੰਡੇ ਦਾ ਹੁਣ ਬਣੇਗਾ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਸੇਵਾਦਾਰ ਲੱਗ ਰਿਹਾ ਕਾਫੀ ਟਾਈਮ ਦੇ, ਸਵੇਰ ਤੋਂ ਇਹ ਡੇਰੇ ਸੱਚੇ ਸੌਦੇ ਪ੍ਰਸ਼ਾਸਨ ਤੋਂ ਆ ਰਹੇ ਆ। ਧੰਨਵਾਦ ਇਹਨਾਂ ਦਾ, ਦਰਬਾਰ ਦਾ, ਜੋ ਇੰਨੀ ਸੇਵਾ ਕਰ ਰਹੇ ਆ। ਬਿਲਕੁਲ। ਡੁੱਬਦੇ ਨੂੰ ਬਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ, ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ। ਪਰ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਹਾਂ। ਹਰਿਆਣੇ ਦੇ ਪਿੰਡਾਂ ਨੂੰ ਵੀ ਇਸ ਦੀ ਮਾਰ ਪਈ ਆ। ਕੋਸ਼ਿਸ਼ ਕਰਾਂਗੇ ਕਿ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਕਿ ਪੂਰਾ ਇਲਾਕਾ ਦਿਖਾਇਆ ਜਾਵੇ। ਹਰਿਆਣੇ ਦੇ ਪਿੰਡ ਨੇ ਜਿਹੜੇ ਇੱਥੇ ਆਏ ਹੋਏ ਨੇ ਇਸ ਹੜ੍ਹ ਦੇ ਵਿੱਚ, ਤਾਂ ਅਸੀਂ ਉੱਪਰ ਚੜ੍ਹ ਕੇ ਦਿਖਾਵਾਂਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਹਰਿਆਣੇ ਦੇ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਉੱਪਰ ਚੱਲਦੇ ਹਾਂ ਸੁਖੀ ਆਪਾਂ। ਤਾਂ ਅਸੀਂ ਪੂਰੇ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ। ਅੱਜ ਹਰਿਆਣੇ ਦੇ ਵਿੱਚ ਆਏ ਹਾਂ ਤਾਂ ਤੁਹਾਨੂੰ ਇਹ ਤਸਵੀਰ ਹਰਿਆਣੇ ਦੇ ਪਿੰਡ ਦੀ ਦਿਖਾ ਦਿੰਨੇ ਆ। ਸੁਖੀਏ ਦਿਖਾ ਦੇ ਤਸਵੀਰ। ਪਹਿਲਾ ਪਿੰਡ ਆ ਤੇ ਪਹਿਲਾ ਪਿੰਡ ਹੀ ਪੂਰਾ ਪਾਣੀ ਦੇ ਨਾਲ ਲੱਥ-ਪੱਥ ਹੋਇਆ ਪਿਆ। ਹੜ੍ਹਾਂ ਦੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ, ਹਰਿਆਣੇ 'ਚ ਪਈ, ਦਿੱਲੀ 'ਚ ਪਈ। ਤਾਂ ਉਸ ਤੋਂ ਬਾਅਦ ਜਿਹੜਾ ਸੰਤਾਪ ਸੀ ਉਹ ਸਭ ਤੋਂ ਵੱਧ ਪੰਜਾਬ ਨੂੰ ਭੋਗਣਾ ਪਿਆ। ਤਾਂ ਇਹ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕਾਂ ਦੇ ਘਰ ਡੁੱਬ ਰਹੇ ਨੇ, ਜਿਹੜੇ ਲੋਕਾਂ ਦੇ ਜ਼ਮੀਨਾਂ ਡੁੱਬ ਗਈਆਂ, ਜਿਹੜੀਆਂ ਹਰੀਆਂ ਭਰੀਆਂ ਫਸਲਾਂ ਸੀ ਉਹ ਤਬਾਹ ਹੋ ਗਈਆਂ। ਤਾਂ ਉੱਧਰੋਂ ਤਸਵੀਰ ਦਿਖਾ ਦਿਓ। ਬਾਈ ਹੋਰੇ ਲੱਗੇ ਹੋਏ ਨੇ ਟਰੈਕਟਰ 'ਤੇ, ਉਹ ਬੰਨਾਂ ਲਾ ਰਹੇ ਨੇ ਇੱਥੇ ਕਿ ਪਾਣੀ ਆ ਜਿਹੜਾ ਉਹ ਅੱਗੇ ਨਾ ਵਧੇ। ਤਾਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਪਾਣੀ ਆ ਇੱਥੇ ਆਇਆ ਹੋਇਆ ਤੇ ਹਰਿਆਣੇ ਦੇ ਪਿੰਡ ਵੀ ਇਸ ਪਾਣੀ ਦੀ ਮਾਰ ਦੇ ਵਿੱਚ ਆਏ ਨੇ। ਘੱਗਰ ਸਾਹਮਣੇ ਆ, ਘੱਗਰ ਤੋਂ ਬਾਅਦ ਇੱਧਰ ਨੂੰ ਪਾਣੀ ਆ ਜਿਹੜਾ ਘੱਗਰ ਤੇ ਜ਼ਮੀਨਾਂ ਇੱਕੋ ਹੀ ਨਜ਼ਰ ਆ ਰਹੀਆਂ ਨੇ ਸਾਰੀਆਂ। ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਰਿਪੋਰਟਿੰਗ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀ ਕਿ ਸਾਂਝ ਆ ਉਹ ਪਿੰਡਾਂ ਦੀ ਪਾ ਰਹੇ ਹਾਂ। ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕੀਤਾ ਜਾਵੇ, ਬਚਾਇਆ ਜਾਵੇ, ਤਾਂ ਕਿ ਜਿਹੜਾ ਪਾਣੀ ਆ ਕਦੋਂ ਵੀ ਵੱਧ ਸਕਦਾ। ਘੱਗਰ ਚੜ੍ਹ ਕੇ ਆਉਂਦੀ ਆ ਤੇ ਇਹਨਾਂ ਲੋਕਾਂ ਨੂੰ ਰੋੜ ਕੇ ਲੈ ਜਾਂਦੀ ਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਆ ਕਿ ਅਸੀਂ ਹਰਿਆਣੇ ਦੇ ਵਿੱਚ ਦਾਖਲ ਹੋਏ ਹਾਂ। ਹਰਿਆਣੇ ਦੇ ਪਿੰਡਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਤਸਵੀਰਾਂ ਅਜਿਹੀਆਂ ਸਾਂਝੀਆਂ ਕਰਾਂਗੇ।
ਪੰਜਾਬ ਦੇ ਪਿੰਡਾਂ 'ਚ ਮਾਰ ਪਈ ਤਾਂ ਪੰਜਾਬ ਦੇ ਨਾਲ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਮਾਰ ਪੈਣੀ ਸ਼ੁਰੂ ਹੋਈ। ਅਸੀਂ ਅੱਜ ਇੱਕ ਘਰ ਦੇ ਵਿੱਚ ਬੈਠੇ ਹਾਂ। ਮੂਸਾ ਵਾਲਾ ਪਿੰਡ ਹੈਗਾ ਹਰਿਆਣੇ ਦਾ ਪਹਿਲਾ ਪਿੰਡ ਆ। ਜਦੋਂ ਪੰਜਾਬ ਦੀ ਹੱਦ ਟੱਪਦੇ ਆ ਸਰਦੂਲਗੜ੍ਹ ਤੋਂ ਤਾਂ ਮੂਸਾ ਵਾਲਾ ਪਿੰਡ ਆਉਂਦਾ। ਉਸ ਪਿੰਡ ਦੇ ਵਿੱਚ ਪਾਣੀ ਚੜ੍ਹ ਕੇ ਆਇਆ ਤਾਂ ਲੋਕ ਘਰਾਂ ਤੋਂ ਬੇਘਰ ਹੁੰਦੇ ਨਜ਼ਰ ਆਏ। ਡੰਗਰ ਵੱਛਿਆਂ ਦਾ ਹਰਾ ਚਾਰਾ ਖਤਮ ਹੋ ਗਿਆ, ਪੈਲੀਆਂ ਹਰੀਆਂ ਭਰੀਆਂ ਖਤਮ ਹੋ ਗਈਆਂ। ਤਾਂ ਅੱਜ ਅਸੀਂ ਇੱਕ ਤਸਵੀਰ ਸਾਂਝੀ ਕਰੀ ਆ ਹਰਿਆਣੇ ਦੇ ਪਿੰਡਾਂ ਦੀ। ਤਾਂ ਸਾਡੇ ਨਾਲ ਇੱਕ ਪਰਿਵਾਰ ਆ ਮੌਜੂਦ ਆ, ਕਿਉਂਕਿ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਥੋੜ੍ਹਾ ਜਿਹਾ ਕੈਮਰੇ ਦੇ ਅੱਗੇ ਆਉਣ ਤੋਂ ਝਿਜਕਦੇ ਰਹਿੰਦੇ ਨੇ। ਪਰ ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿੰਨੀ ਵਾਰ ਇਹ ਜਿਹੜਾ ਹੜ੍ਹ ਚੜ੍ਹ ਕੇ ਆਇਆ ਤੇ ਕਿੰਨੀ ਵਾਰ ਜਿਹੜਾ ਕਿ ਪੀੜਤ ਹੋਣਾ ਪਿਆ ਇਹਨਾਂ ਹੜ੍ਹਾਂ ਤੋਂ। ਜੀ ਬਹੁਤ ਬਹੁਤ ਸਵਾਗਤ ਆ। ਅਸੀਂ ਤੁਹਾਡੇ ਤੱਕ ਪਹੁੰਚੇ ਹਾਂ ਅੱਜ। ਪੰਜਾਬ ਤੋਂ ਚੱਲੇ ਹੋਏ ਹਾਂ। ਪੂਰਾ ਪੰਜਾਬ ਡੁੱਬਦਾ ਨਜ਼ਰ ਆਇਆ ਤਾਂ ਇਹ ਪਤਾ ਲੱਗਿਆ ਕਿ ਹਰਿਆਣਾ ਵੀ ਡੁੱਬ ਰਿਹਾ। ਕਿੰਨੀ ਕੁ ਵਾਰ ਜਿਹੜਾ ਕਿ ਇਹ ਹੜ੍ਹਾਂ ਦੀ ਮਾਰ ਦੇਖ ਚੁੱਕੇ ਹੋ? ਕਿੰਨੀ ਕੁ ਵਾਰ ਜਿਹੜਾ ਪਾਣੀ ਚੜ੍ਹ ਕੇ ਆਇਆ? ਘੱਗਰ ਜਦੋਂ ਚੜ੍ਹ ਕੇ ਆਉਂਦੀ ਆ ਤਾਂ ਤੁਹਾਨੂੰ ਲੈ ਡੁੱਬਦੀ ਆ ਨਾਲ ਨਾਲ। ਇਹ ਜੀ ਆ ਚੌਥੀ ਵਾਰ ਹੋ ਗਈ ਹੁਣ, ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ। ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਸਾਡੇ ਅੱਜ ਇੱਥੇ 2 ਗਰੁੱਪ ਆਏ ਹੋਏ ਨੇ, 2 ਟੀਮਾਂ ਆਈਆਂ ਨੇ ਗੁਰੂ ਘਰ ਵੱਲੋਂ। ਰਾਸ਼ਨ ਹਰਾ ਚਾਰਾ ਤੇ ਡੇਰੇ ਦੀ ਤਰਫੋਂ ਇੱਕ ਟੀਮ ਆਈ ਹੈ। ਸਾਰੇ ਪਿੰਡ ਦੇ ਸਾਰੇ 4 ਚਫੇਰੂ ਗੱਟੇ ਲਾ ਰਹੇ ਨੇ, ਸਾਰੀਆਂ ਢਾਣੀਆਂ ਸੰਭਾਲ ਰਹੇ ਨੇ। ਸਭ ਬਹੁਤ ਸਹਾਇਤਾ ਦੇ ਰਹੀ। ਪ੍ਰਸ਼ਾਸਨ ਵੀ ਸਾਨੂੰ ਸਹਾਇਤਾ ਦੇ ਰਿਹਾ, ਇਹ ਨਹੀਂ ਵੀ ਨਹੀਂ ਦੇ ਰਿਹਾ। ਸਾਰੇ ਹਰ ਇੱਕ ਵੀ ਜੋ ਕੋਈ ਮੀਡੀਆ ਹੈ ਜੋ ਵੀ ਹੈ ਸਾਨੂੰ ਸਹਾਇਤਾ ਦੇ ਰਹੇ ਨੇ। ਸਾਡੇ ਗੁਰੂ ਘਰ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ ਇੱਥੇ, ਡੇਰੇ ਵੱਲੋਂ ਵੀ 2 ਟੀਮਾਂ ਆਈਆਂ ਹੋਈਆਂ ਨੇ। ਸਾਰੇ ਨਗਰ ਦੇ ਵਿੱਚ ਸਾਰੀ ਢਾਣੀਆਂ ਦੇ ਵਿੱਚ ਗੱਟੇ ਲਾ ਗਏ ਨੇ, ਸਾਰਾ ਸੰਭਾਲ ਕਰਕੇ ਗਏ ਨੇ। ਆਪਦਾ ਲੰਗਰ ਪਾਣੀ ਵੀ ਪੱਲੂ ਲਿਆਏ ਨੇ, ਸਾਨੂੰ ਵੀ ਦੇ ਗਏ ਨੇ, ਹਰਾ ਚਾਰਾ ਵੀ ਦੇ ਗਏ ਨੇ ਜੀ। ਇਤਨ ਤੇ ਕਰੇ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਤੇ ਹਰਿਆਣੇ ਦਾ ਪਾਣੀਆਂ ਨੂੰ ਲੈ ਕੇ ਬੜਾ ਵਿਵਾਦ ਰਿਹਾ। ਤੁਸੀਂ ਤਾਂ ਉਮਰ ਭੋਗ ਲਈ ਆ ਇਹਨਾਂ ਪਾਣੀਆਂ ਦੇ ਵਿੱਚੋਂ ਦੀ ਤੁਸੀਂ ਲੰਘੇ ਹੋ। ਜਦੋਂ ਪਾਣੀ ਚੜ੍ਹ ਕੇ ਆਉਂਦਾ ਤੁਹਾਡਾ ਘਰ ਰੋੜ ਕੇ ਲੈ ਜਾਂਦਾ। ਇਹ ਘਰ ਜਿਹੜਾ ਕਈ ਵਾਰ ਪਾ ਚੁੱਕੇ ਹੋ, ਜਿਹੜਾ ਕਿ ਕਈ ਵਾਰ ਦੁਬਾਰਾ ਜਿਹੜਾ ਕਿ ਬਣਾ ਚੁੱਕੇ ਹੋ ਘਰ ਆ ਜਿਹੜਾ ਤੁਹਾਡਾ? ਨਹੀਂ, ਇਹ ਤਾਂ ਮੈਂ ਪਹਿਲੀ ਵਾਰੀ ਬਣਾਇਆ। ਹੁਣ ਪਹਿਲੀ ਵਾਰੀ ਆਇਆ ਪਾਣੀ ਇੱਥੇ। ਤਾਂ ਆਹ ਢਾਣੀਆਂ ਸਾਰੀਆਂ ਹੋਣੀ ਪਹਿਲੀ ਵਾਰੀ ਬਣੀਆਂ ਨੇ। ਤੇ ਇਹ ਇਸ ਤੋਂ ਪਿੱਛੇ 3 ਹੜ੍ਹ ਆ ਚੁੱਕੇ ਨੇ ਜਦੋਂ ਦੇ ਅਸੀਂ ਇੱਥੇ ਆਏ ਹਾਂ। ਇੱਕ ਵਾਰਾਂ ਸਾਡੇ ਪਿੰਡ 'ਚ ਪਾਣੀ ਵੜਿਆ ਹੈ, ਦੂਜੀ ਵਾਰ ਪਿੰਡ ਬੰਨਿਆ ਹੈ। ਤੇ ਹੁਣ ਵੀ ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਾਇਦ ਖਤਰਾ ਹੀ ਖਤਰਾ ਹੈ ਜੀ। ਹੁਣ ਵੀ ਦੁਬਾਰਾ ਆਇਆ ਤੁਹਾਡੇ ਘਰ ਦੇ ਵਿੱਚ ਪਾਣੀ? ਪਹਿਲੀ ਵਾਰ ਇੱਕ ਵਾਰ ਪਹਿਲਾਂ ਆ ਚੁੱਕਿਆ? ਹਾਂਜੀ, ਪਹਿਲਾਂ ਆ ਚੁੱਕਿਆ ਇੱਕ ਵਾਰ। ਤੇ ਹੁਣ ਵੀ ਰੱਬ ਦਾ ਕਹਿਰ ਹੈ, ਉਧਰੋਂ ਬਹੁਤ ਖਤਰਾ ਹੋ ਰਿਹਾ ਜੀ। ਇੱਕ ਸਿਰੇ ਤੋਂ ਖਤਰਾ ਹੋ ਰਿਹਾ, ਬਹੁਤ ਹੀ ਜ਼ਿਆਦਾ ਹੋ ਰਿਹਾ। ਰਾਤ ਨੂੰ ਤਾਂ ਬੜਾ ਡਰਾਉਂਦਾ ਹੋਣਾ ਇਹ ਪਾਣੀ, ਜਦੋਂ ਛੈਂ ਕਰਕੇ ਚੱਲਦਾ ਹੋਣਾ। ਰਾਤ ਫਿਰ ਕਿਵੇਂ ਨਿਕਲਦੀ ਆ? ਰਾਤ ਜੀ ਬੰਦਿਆਂ ਦਾ ਪਹਿਰਾ ਲਾਇਆ ਜਾਂਦਾ, ਪੱਕੇ ਬੰਦੇ ਬਣਾ ਕੇ ਉਹਨਾਂ ਦਾ ਨਾਂ ਬੋਲ ਕੇ। ਮੌਜੂਦਾ ਬੰਦੇ ਨੇ ਜਿਹੜੇ, ਹੋਰ ਬਾਕੀ ਸਾਡੀ ਸਹਾਇਤਾ ਵੀ ਕਰਦੇ ਨੇ। ਬਾਹਰ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਰਹਿਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਆਪਾਂ ਇਹਨਾਂ ਦੀ ਸਹਾਇਤਾ ਕਰੀਏ। ਸਾਡੇ ਕੋਲ ਲੁਧਿਆਣੇ ਤੋਂ ਮੱਕੀ ਦਾ ਅਚਾਰ ਬਣ ਕੇ ਆਇਆ ਆ, ਜਿਹੜਾ ਹੁਣ ਸਾਡੇ ਪਿੰਡ ਵਿੱਚ ਦੇ ਰਹੇ ਨੇ ਪਸ਼ੂਆਂ ਵਾਸਤੇ। ਉੱਥੋਂ ਆਇਆ, ਵੇਖ ਲੈ ਇੰਨੇ ਸਹਾਇਤਾਦਾਰ ਨੇ ਲੋਕ, ਬਹੁਤ ਮਦਦ ਕਰ ਰਹੇ ਨੇ। ਬਹੁਤ ਹੀ ਧੰਨਵਾਦ ਉਹਨਾਂ ਦਾ। ਬੜਾ ਹੀ, ਜਿੰਨਾ ਆਖੀਏ ਓਨਾ ਹੀ ਥੋੜ੍ਹਾ ਹੈ ਜੀ। ਹਾਂ, ਤਾਂ ਅਸੀਂ ਪੂਰੇ ਪਰਿਵਾਰ ਦੇ ਨਾਲ ਇੱਥੇ ਗੱਲ ਕਰ ਰਹੇ ਹਾਂ। ਇੱਥੇ ਅਸੀਂ ਬੈਠੇ ਹੋਏ ਹਾਂ। ਤੁਸੀਂ ਥੋੜ੍ਹਾ ਜਿਹਾ ਆ ਜਾਓ, ਆਪਾਂ ਗੱਲ ਕਰ ਲਈਏ। ਆ ਜਾਓ ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ, ਆਪਾਂ ਗੱਲ ਕਰ ਲਈਏ ਥੋੜ੍ਹਾ ਜਿਹਾ। ਤੇ ਕਿਉਂਕਿ ਇਸ ਪਿੰਡ ਨੂੰ ਮਾਰ ਪਈ, ਇਸ ਪਰਿਵਾਰ ਨੂੰ ਮਾਰ ਪਈ। ਲਗਾਤਾਰ ਅਸੀਂ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਮਾਤਾ ਉਰੇ ਨੂੰ ਆ ਜਾਓ, ਆਪਾਂ ਇੱਥੇ ਬੈਠ ਕੇ ਗੱਲ ਕਰ ਲਈ। ਕਿ ਮੈਂ ਇੱਥੇ ਨੂੰ ਆਵਾਂ? ਨਾ, ਇਹ ਪਰਿਵਾਰ ਥੋੜਾ ਜਿਹਾ ਕਿਵੇਂ ਤੁਸੀਂ ਕਹਿੰਦੇ ਝਿਜਕਦਾ ਹੈ ਕੈਮਰੇ ਤੋਂ ਝਿਜਕੀ ਜਾਂਦੇ ਨੇ। ਹੋਰ ਕੀ ਹੈ, ਉਹਦੇ ਤੋਂ ਕਿਉਂ ਨਹੀਂ ਝਿਜਕਦੇ ਜਿਹੜਾ ਕਹਿਰ ਵਰਤਿਆ ਖੜਾ ਹੈ। ਤੇ ਇਹ ਤਾਂ ਸਾਰਾ ਸੰਸਾਰ, ਸਾਰੇ ਹਿੰਦੁਸਤਾਨ ਵਿੱਚ ਇਹਨਾਂ ਦਾ ਖਬਰ ਪਹੁੰਚਾਉਣਾ ਹੱਕ ਬਣਦਾ ਹੈ ਵੀ ਸਾਰਾ ਇੰਡੀਆ ਵੇਖੇ, ਸਾਰੀ ਦੁਨੀਆ ਵੇਖੇ ਵੀ ਸਾਡੇ ਕੋਈ ਹੈਗਾ ਹੈ। ਮਦਦ ਕਰਨ ਵਾਲੇ ਵੀ ਹੈਗੇ ਨੇ, ਸਾਡੇ ਕੋਲ ਖਬਰਾਂ ਭੇਜਣ ਵਾਲੇ ਵੀ ਹੈਗੇ ਨੇ, ਸਾਰੇ ਹੀ ਹੈਗੇ ਨੇ। ਤੇ ਇਹਦੇ ਤੋਂ ਕੀ ਝਿਜਕਣਾ ਜੀ? ਸਹੀ ਹੈ ਨਾ? ਹੋਰ ਪਰ ਰਾਜ ਕੇ ਕਰੋ ਗੱਲਾਂ। ਇਹ ਤਾਂ ਰੱਬ ਦਾ ਕਹਿਰ ਹੈ ਜੀ, ਸਾਰੇ ਨੂੰ ਮੰਨਣਾ ਪੈਂਦਾ ਹੈ।
ਤੇ ਹੋਰ ਅੱਗੇ ਵਾਲਿਆਂ ਨੂੰ ਖਬਰ ਕੀਤੀ ਸੀ ਤਾਂ ਮੁੰਡੇ ਕਹਿੰਦੇ ਸਰਪੰਚ ਦੇ ਬਾਰੇ ਨਾ ਕੋਈ ਗੱਲ ਕਰੋ। ਮੈਂ ਜਦੋਂ ਸਰਪੰਚ ਨੇ ਕਹਿਤਾ ਵੀ ਆਪਾਂ ਪਿੰਡ ਨੂੰ ਡਬੋਣਾ ਹੈ, ਢਾਣੀਆਂ ਨੂੰ ਡਬੋਣਾ ਹੈ, ਕਮੂਆਂ ਨੂੰ, ਤੇ ਮੈਂ ਕਹਿੰਦੇ ਚ ਕਹਿਣ ਦੀ ਫਿਰ ਕੀ ਝਿਜਕ ਹੈ। ਇੱਥੇ ਜਿਹਦੇ ਬਾਰੇ ਮਰਜ਼ੀ ਗੱਲ ਕਰੋ। ਹਾਂ ਜੀ, ਹਾਂ ਮਰਜ਼ੀ ਜੋ ਕਰੋ। ਬਾਕੀ ਪ੍ਰਸ਼ਾਸਨ ਤਾਂ ਸਾਨੂੰ ਸਾਥ ਦੇ ਰਿਹਾ ਹੈ। ਬਹੁਤ ਪੂਰਾ ਪ੍ਰਸ਼ਾਸਨ ਸਾਥ ਦੇ ਰਿਹਾ। ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ ਹੈ। ਬਿਲਕੁਲ ਸਾਡੇ ਡੇਰੇ ਵਾਲੇ ਸਾਥ ਦੇ ਰਹੇ ਨੇ। ਅੱਜ 300 ਬੰਦਾ ਲੱਗਾ। ਗੁਰੂ ਘਰ ਦੀ ਵੀ ਟੀਮ ਆਈ ਹੈ। ਉਹਨਾਂ ਹੀ ਆਣ ਕੇ ਸਾਡੇ ਗੱਟੇ ਲਾਏ ਨਾ, ਸੀ ਤਾਂ ਥੱਕ ਗਏ ਸੀ। ਹੁਣ 2 ਦਿਨ ਹੋ ਗਏ ਸੀ, ਸਾਡੇ ਤਾਂ ਹੁਣ ਹੱਥ ਵੀ ਨਹੀਂ ਚੱਲਦੇ ਸੀ। ਤਾਂ ਇੱਥੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਜਿਹੜਾ ਕਿ ਲੰਗਰ ਪਾਣੀ ਆ ਰਿਹਾ ਤੇ ਡੇਰੇ ਦੇ ਵੱਲੋਂ ਜਿਹੜਾ ਕਿ ਇੱਥੇ ਮਿੱਟੀ ਦੇ ਗੱਟੇ ਭਰ ਕੇ ਉਹ ਲਾਏ ਜਾ ਰਹੇ ਨੇ। ਉਹ ਦੋਵੇਂ ਟੀਮਾਂ ਹੀ ਲੰਗਰ ਵੀ ਲੈ ਆਈਆਂ, ਦੋਵੇਂ ਟੀਮਾਂ ਹੀ ਹਾਂ, ਦੋਨੋਂ ਟੀਮਾਂ ਨੇ। ਚਾਹ ਵੀ ਲੈਣ ਲੰਗਰ ਵੀ ਲੈਣ, ਦੋਵੇਂ ਟੀਮਾਂ ਹੀ। ਸਾਡੇ ਕੋਲ ਉਹਨਾਂ ਪਾਣੀ ਨਹੀਂ ਵਿਚਾਰੇ। ਅਸੀਂ ਬਾਹਰ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਇਸ ਘਰ ਵਾਲੇ ਨੇ ਸਾਡੀ ਕਹਿੰਦੇ ਬਹੁਤ ਸੇਵਾ ਕਰੀ ਹੈ। ਕਹਿੰਦੇ ਨਿੰਬੂ ਪਾਣੀ ਸਾਨੂੰ ਕਹਿੰਦੇ ਮੁੱਕਣ ਨਹੀਂ ਦਿੱਤਾ। ਅਸੀਂ ਕਹਿੰਦੇ ਗਰਮੀ ਦੇ ਵਿੱਚ ਮਰ ਰਹੇ ਹਾਂ। ਇਹੀ ਉਰੇ ਆਓ ਤੁਸੀਂ। ਆ ਜਾਓ ਉਰੇ ਆ ਜਾਓ, ਆਪਾਂ ਗੱਲ ਕਰ ਲਈਏ। ਤਾਂ ਅਸੀਂ ਨਾ ਇੱਥੇ ਇਸ ਪਰਿਵਾਰ ਦੇ ਨਾਲ ਥੋੜ੍ਹੀ ਜਿਹੀ ਗੱਲ ਕਰਨੀ ਚਾਹੀ ਤੇ ਅਸੀਂ ਕਿਹਾ ਵੀ ਚਲੋ ਇਹਨਾਂ ਦੀ ਹੋਰ ਤਾਂ ਕੋਈ ਪਿੰਡ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਹੋਇਆ, ਪਰ ਇਸ ਪਰਿਵਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਇਹਨੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਦੂਸਰੀ ਵਾਰ ਜਿਹੜਾ ਕਿ ਇਸ ਪਿੰਡ ਦੇ ਵਿੱਚ ਪਾਣੀ ਆਇਆ ਹੈਗਾ। ਹਰਿਆਣੇ ਦਾ ਪਹਿਲਾ ਪਿੰਡ ਆ, ਸ਼ੁਰੂ ਹੋ ਜਾਂਦਾ ਪੰਜਾਬ ਦੇ ਬਾਰਡਰ ਦੇ ਨਾਲ ਲੱਗਦਾ। ਪੰਜਾਬ ਡੁੱਬਿਆ ਤਾਂ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਮਨਾ ਚੜ੍ਹ ਕੇ ਆਈ, ਦਿੱਲੀ ਦੇ ਲਾਲ ਕਿਲੇ ਤੱਕ ਪਾਣੀ ਪਹੁੰਚ ਗਿਆ। ਹਰਿਆਣੇ ਦੇ ਕੁਝ ਕੁ ਏਰੀਆ ਉਹ ਵੀ ਡੁੱਬ ਗਿਆ। ਤਾਂ ਇਸ ਵਾਰ ਇੱਧਰੋਂ ਘੱਗਰ ਚੜ੍ਹ ਕੇ ਆਇਆ। ਪੰਜਾਬ ਦਾ 50% ਤੋਂ ਵੱਧ ਇਲਾਕਾ ਜਿਹੜਾ ਕਿ ਤਬਾਹ ਕਰਤਾ ਤੇ ਉਸ ਤੋਂ ਬਾਅਦ ਹਰਿਆਣੇ ਵੱਲ ਨੂੰ ਪਾਣੀ ਨੇ ਕੂਚ ਕਰਿਆ। ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਹਰਿਆਣੇ ਪੰਜਾਬ ਦੀ ਸਾਂਝੀ ਤਸਵੀਰ। ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ, ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਨੁਕਸਾਨ ਕਿੰਨਾ ਕੁ ਹੋ ਗਿਆ? ਮਾਮੇ ਦੇ ਮੁੰਡੇ ਕੀ ਹੈਗੀ ਢਾਣੀ ਤੋਂ ਪਿਛਲੇ ਸਾਈਡ, ਉਸਕੇ ਕਮਰੇ ਸਾਰੇ ਪਾਟ ਗਏ। ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਏ ਜਾਂਦੇ ਨੇ। ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ, ਲਾਈਟ ਦੀ ਦਿੱਕਤ ਸੀ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਚੌਥੀ ਹੀਲ ਹੋ ਗਈ ਡੁਬੋਂਦਿਆਂ ਨੂੰ ਤੇ ਐਤਕੀ ਤਾਂ ਫਿਰ ਸਾਰੇ ਸੰਸਾਰ ਨੂੰ ਹੀ ਡੁਬੋਈ ਖੜੀ ਹੈ। ਇਹ ਤਾਂ ਰੱਬ ਦਾ ਕਹਿਰ ਹੀ ਹੈ ਕੋਈ। ਤਾਂ ਅਸੀਂ ਅੱਜ ਹਰਿਆਣੇ ਦੇ ਬਾਰਡਰ ਤੇ ਆ, ਬਿਲਕੁਲ ਸਰਸਾ ਨੇੜੇ ਪੈ ਜਾਂਦਾ ਸਾਨੂੰ ਇੱਥੋਂ। ਤਾਂ ਅਸੀਂ ਉਸ ਬਾਰਡਰ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਆ, ਕਿਉਂਕਿ ਹਰਿਆਣੇ ਦਾ ਪਹਿਲਾ ਪਿੰਡ ਆ, ਮੁਸਹਿਬ ਵਾਲਾ ਪਹਿਲਾ ਪਿੰਡ ਆ ਹਰਿਆਣੇ ਦਾ। ਤਾਂ ਉੱਥੇ ਜਿਹੜਾ ਕਿ ਬੰਨ ਲਗਾਇਆ ਜਾ ਰਿਹਾ ਤਾਂ ਕਿ ਪਾਣੀ ਅੱਗੇ ਨਾ ਵਧੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸੁਖੀ ਤਸਵੀਰ ਸਾਂਝੀ ਕਰਦੇ ਰਹੋ ਤਾਂ ਕਿ ਜਿਹੜਾ ਬੰਨ ਆ ਉਹ ਮਜ਼ਬੂਤ ਹੋ ਸਕੇ। ਪਹਿਲਾਂ ਗੱਟੇ ਸਿੱਟੇ ਗਏ, ਘਰਾਂ ਨੂੰ ਬਚਾਇਆ ਗਿਆ, ਤਾਂ ਫਿਰ ਉਸ ਤੋਂ ਬਾਅਦ ਜਿਹੜੀ ਕਿ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇੱਥੇ ਹਰ ਇੱਕ ਉਹ ਨੌਜਵਾਨ ਪਹੁੰਚਿਆ ਜਿਹੜਾ ਪੰਜਾਬ ਨੂੰ, ਹਰਿਆਣੇ ਨੂੰ, ਸਾਂਝੇ ਪੰਜਾਬ ਨੂੰ ਪਿਆਰ ਕਰਦਾ। ਕਿ ਜਦੋਂ ਅਸੀਂ ਪਿਛਲੀਆਂ ਤਸਵੀਰਾਂ ਦਿਖਾਈਆਂ ਤਾਂ ਪਿਛਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਹਰਿਆਣੇ ਤੋਂ ਲੰਗਰ ਲੈ ਕੇ ਪੰਜਾਬ 'ਚ ਪਹੁੰਚੇ, ਤਾਂ ਅੱਜ ਅਸੀਂ ਹਰਿਆਣੇ ਦੇ ਬਾਰਡਰ 'ਤੇ ਪਹੁੰਚ ਗਏ ਹਾਂ। ਹਰਿਆਣਾ ਦੇ ਵਿੱਚ ਆ, ਪਹਿਲਾ ਪਿੰਡ ਹਰਿਆਣੇ ਦਾ। ਤਾਂ ਇੱਥੇ ਪਾਣੀ ਆ ਜਿਹੜਾ ਬਈ ਪਾਣੀ ਹੋਣਾ 15-15 ਫੁੱਟ, ਤਾਂ 15-15 ਫੁੱਟ ਜਿਹੜਾ ਪਾਣੀ ਆ ਉਹ ਇੱਥੇ ਹੈਗਾ ਗਾ। ਤੇ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੱਗੇ ਹੋਏ ਨੇ ਲਗਾਤਾਰ ਜਿਹੜੇ ਸੇਵਾ ਕਰਨ ਵਾਲੇ ਨੇ ਜਾਂ ਜਿਹੜੇ ਇੱਥੋਂ ਦੇ ਪਿਆਰ ਕਰਨ ਵਾਲੇ ਨੇ ਲੋਕ ਇਹਨੂੰ। ਤਾਂ ਅਸੀਂ ਤਸਵੀਰ ਤੁਹਾਡੇ ਨਾਲ ਇਹ ਇੱਥੋਂ ਦੀ ਸਾਂਝੀ ਆ ਕਰ ਰਹੇ ਹਾਂ। ਤੇ ਅਸੀਂ ਘਰਾਂ ਦੇ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਾਂਗੇ, ਜਿਹੜੇ ਘਰ ਡੁੱਬ ਚੁੱਕੇ ਨੇ, ਜਿਹੜੇ ਘਰਾਂ ਨੂੰ ਬਚਾਇਆ ਜਾ ਰਿਹਾ। ਤਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਕਾਫੀ ਕੁਛ ਆ ਜਿਹੜਾ ਕਿ ਉਹ ਸਾਂਝਾ ਕਰਾਂਗੇ ਅੱਜ। ਧਿਆਨ ਨਾਲ ਉਤਰੀ ਸੁੱਕੀ। ਤਾਂ ਇਹ ਤਸਵੀਰ ਆ
ਇਸ ਵਕਤ ਅਸੀਂ ਇਸ ਬੰਨ੍ਹ ਤੇ ਪਹੁੰਚ ਗਏ ਹਾਂ। ਹਰਿਆਣੇ ਦਾ ਪਹਿਲਾ ਪਿੰਡ ਪੈ ਜਾਂਦਾ ਤੇ ਪਹਿਲਾ ਜਿਹੜਾ ਕਿ ਇੱਥੇ ਬੰਨ੍ਹ ਆ ਉਹ ਤਿਆਰੀਆਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਜਿਹੜਾ ਕਿ ਇਹਨਾਂ ਘਰਾਂ ਨੂੰ ਬਚਾਇਆ ਜਾ ਰਿਹਾ। ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕਿਹੜੇ ਹਾਲਾਤਾਂ ਦੇ ਵਿੱਚ ਮਿੱਟੀ ਦੇ ਗੱਟੇ ਭਰੇ ਜਾ ਰਹੇ ਨੇ। ਮਾਤਾ ਕਿੰਨਾ ਕੁ ਦਿਨ ਹੋ ਗਏ ਲੱਗਿਆ ਨੂੰ? ਸਾਨੂੰ ਕੱਲ ਤੇ ਲੱਗ ਰਿਹਾ ਹੈ। ਕੱਲ ਤੋਂ ਲੱਗ ਰਿਹਾ। ਹਾਂਜੀ, ਹਾਂ, ਸੇਵਾਦਾਰ ਆ ਰਹੇ ਨੇ। ਸੇਵਾਦਾਰ ਆ ਰਹੇ। ਹਾਂਜੀ, ਸੰਗਤ ਬਹੁਤ ਆ ਰਹੀ ਹੈਗੀ ਹੈ। ਸਾਡੀ ਬਹੁਤ ਮਦਦ ਕਰੀ ਹੈ, ਬਹੁਤ ਸਮਾਨ ਕੱਢਾ ਸਾਡਾ ਇਹਨਾਂ ਨੇ। ਸਾਡਾ ਘਰ-ਬਾਰ ਬਚਾਈ ਜਾਂਦੇ ਨੇ। ਕਿੱਥੇ ਤੁਹਾਡਾ ਘਰ? ਉਹ ਘਰ ਸਾਹਮਣੇ? ਹਾਂਜੀ, ਤਿੰਨੇ ਮੇਰੇ ਭਾਈਆਂ ਦੇ ਨੇ। ਮੇਰੇ ਭਾਈ ਨੇ ਮੇਰੇ ਤੋਂ ਵੱਡੇ। ਇੱਥੇ ਲੱਗੇ ਹੋਏ ਨੇ। ਹਾਂਜੀ, ਤਾਂ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਸਿਰੇ ਤੱਕ ਤਸਵੀਰ ਆ। ਗੱਟੇ ਨੇ ਜਿਹੜੇ ਉਹ ਪਹੁੰਚਦੇ ਕੀਤੇ ਜਾ ਰਹੇ ਨੇ। ਤਾਂ ਅਸੀਂ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਈ ਦਿੱਤੀ ਆ। ਹਲੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ, ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ। ਬਈ ਆਪਾਂ ਚੱਲਦੇ ਹਾਂ, ਪਿੱਛੇ ਚੱਲਦੇ ਹਾਂ। ਘਰ ਦੇ ਵਿੱਚ ਜਾਣਾ ਅਸੀਂ ਥੋੜਾ ਜਿਹਾ। ਠੀਕ ਆ। ਤਾਂ ਬਾਈ ਕਹਿੰਦਾ ਵਾਪਸ ਆਵਾਂਗੇ, ਫਿਰ ਗੱਲਬਾਤ ਕਰ ਲਾਂਗੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਕੁਝ ਅਜਿਹਾ ਦਿਖਾ ਰਹੇ ਹਾਂ। ਇੱਥੋਂ ਕਿੰਨੀ ਦੂਰ ਪੈ ਜਾਂਦਾ ਤੁਹਾਡਾ ਪਿੰਡ? ਕਿੰਨੀ ਕੁ ਦੂਰ ਪੈ ਜਾਂਦਾ? सरसे तो है जी सर जी। ਸਰਸੇ ਤੋਂ? हाँ जी हाँ जी। ਸਾਰੇ ਸਰਸੇ ਤੋਂ ਪਹੁੰਚੇ ਹੋ ਇੱਥੇ? हाँ जी, कल्याण नगर ब्लॉक से है जी सरसा। और डेरा सच्चा सौदा हमारे जो गुरु महाराज जी है उनकी प्रेरणा से, उनकी शिक्षा पर चलते हुए और ये जो सतगुरु के प्यारे हैं अब ये सेवा कर रहे हैं। देखो जैसे मैसेज मिला और सारी संगत यहाँ दौड़ के आ गई और अभी कल भी लगे रहे और आज भी लगे हुए हैं जी। ਲਗਾਤਾਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਲੱਗੇ ਹੋਏ ਨੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਇੱਥੇ ਲੱਗੇ ਹੋਏ ਨੇ ਕਿ ਸਾਡੇ ਜਿਹੜੇ ਘਰ ਆ ਉਹ ਬਚ ਜਾਣ। ਮਾਤਾ ਨੁਕਸਾਨ ਕਿੰਨਾ ਕੁ ਹੋ ਗਿਆ? ਆ ਜਾਓ ਤੁਸੀਂ ਫਿਰ ਭਰ ਲਿਓ ਗੱਟੇ, ਆ ਜਾਓ ਦਮ ਲੈ ਲਓ ਨਾਲੇ। ਨੁਕਸਾਨ ਕਿੰਨਾ ਕੁ ਹੋ ਗਿਆ? ਮੇਰੇ ਮਾਮੇ ਦੇ ਮੁੰਡੇ ਕੀ ਹੈਗੀ ਡਾਣੀ ਤੋਂ ਪਿਛਲੇ ਸਾਈਡ ਉਸਕੇ ਕਮਰੇ ਸਾਰੇ ਪਾਟ ਗਏ। ਹਾਂ, ਲੱਗ ਰਹੇ ਨੇ, ਸੇਵਾਦਾਰ ਗੱਟੇ ਲਾਈ ਜਾਂਦੇ ਨੇ। ਅੱਛਾ। ਹਾਂਜੀ, ਪਾਣੀ ਕਿੰਨਾ ਕਿੰਨਾ ਕਦੇ ਵਿੱਚ? ਪਾਣੀ ਬਹੁਤ ਜ਼ਿਆਦਾ ਹੈਗਾ। ਬਹੁਤ ਜ਼ਿਆਦਾ? ਹਾਂਜੀ, ਪਾਣੀ ਬਹੁਤ ਜ਼ਿਆਦਾ ਹੈਗਾ। ਅੱਛਾ, ਤੁਸੀਂ ਇਹਦੇ ਭਰਾਵਾਂ ਦੀ ਘਰ ਬਚਾਉਣ ਆਏ ਹੋ ਇੱਥੇ? ਹਾਂਜੀ ਹਾਂਜੀ ਹਾਂਜੀ, ਮੈਂ ਮਾੜ ਤੋਂ ਆ ਰਹੀ ਹਾਂ। ਮਾੜ ਤੋਂ? ਹਾਂਜੀ ਠੀਕ ਆ। ਹਾਂਜੀ। ਤਾਂ ਇਹ ਆਪਦੇ ਮਾਤਾ ਜਿਹੜੀ ਉਹ ਆਪਦੇ ਭਰਾਵਾਂ ਦੇ ਘਰ ਬਚਾਉਣ ਆਈ ਹੈ। ਕਿੰਨੀ ਕੁ ਵਾਰ ਇੱਥੇ ਬਾੜ ਆ ਗਈ? ਇਹ ਤੋਂ ਪਹਿਲਾਂ ਵੀ ਆਈ ਹੋਣੀ ਇੱਥੇ ਆਹ ਜਿਹੜਾ ਪਾਣੀ ਆਇਆ? ਆਇਆ ਇੱਕ ਵਾਰੀ ਆਇਆ, ਹੋ ਗਿਆ 25-30 ਸਾਲ ਹੋ ਗਏ ਉਦੋਂ ਆਇਆ ਸੀ। ਹੁਣ ਆਇਆ ਉਸ ਤੋਂ ਬਾਅਦ। ਉਸ ਤੋਂ ਬਾਅਦ ਹੁਣ ਆਇਆ? ਹਾਂਜੀ ਹਾਂਜੀ ਬਿਲਕੁਲ। ਬਈ ਪਿੱਛੇ ਟਰਾਲੀਆਂ ਫਿਰਦੀਆਂ, ਉਹਨਾਂ ਨੂੰ ਕਹਿ ਦਿੰਦੇ ਕਿ ਇੱਥੇ ਭੇਜ ਦਿਓ, ਪਾਣੀ ਆ ਜਾਂਦਾ। ਪਾਣੀ ਦਾ ਭਾਜੀ ਇਦਾਂ ਹੈ ਨਾ, ਪਾਣੀ ਦਾ ਸਿਸਟਮ ਚੱਲ ਰਿਹਾ, ਪਿੱਛੋਂ ਆਉਂਦਾ ਲੱਗ ਜਾਂਦਾ ਪਾਣੀ। ਠੰਡੇ ਦੀ ਥੋੜੀ ਪ੍ਰੋਬਲਮ ਆ ਰਹੀ ਹੈ। ਲਾਈਟ ਦੀ ਦਿੱਕਤ ਸੀ, ਲਾਈਟ ਹੀ ਹੈ ਨਹੀਂ ਸੀ ਪਿੰਡ ਵਿੱਚ। ਲਾਈਟ ਵੀਰ ਜੀ ਹੁਣ ਆਈ ਹੈ, ਇਸ ਕਰਕੇ ਪਾਣੀ ਦਾ ਸਿਸਟਮ ਠੰਡੇ ਦਾ ਹੁਣ ਬਣੇਗਾ। ਗਰਮ ਪਾਣੀ ਹੁੰਦਾ ਉਹਦੇ ਨਾਲ ਪਿਆਸ ਨਹੀਂ ਬੁਝਦੀ ਭਾਜੀ। ਸੇਵਾਦਾਰ ਲੱਗ ਰਿਹਾ ਕਾਫੀ ਟਾਈਮ ਦੇ, ਸਵੇਰ ਤੋਂ ਇਹ ਡੇਰੇ ਸੱਚੇ ਸੌਦੇ ਪ੍ਰਸ਼ਾਸਨ ਤੋਂ ਆ ਰਹੇ ਆ। ਧੰਨਵਾਦ ਇਹਨਾਂ ਦਾ, ਦਰਬਾਰ ਦਾ, ਜੋ ਇੰਨੀ ਸੇਵਾ ਕਰ ਰਹੇ ਆ। ਬਿਲਕੁਲ। ਡੁੱਬਦੇ ਨੂੰ ਬਚਾਇਆ ਜਾਵੇ ਤਾਂ ਉਹਦੇ ਵਰਗੀ ਕੋਈ ਸੇਵਾ ਨਹੀਂ ਹੈਗੀ, ਉਹਦੇ ਵਰਗਾ ਕੋਈ ਪੁੰਨ ਨਹੀਂ ਹੈਗਾ। ਪਰ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਗਾਤਾਰ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਹਾਂ। ਹਰਿਆਣੇ ਦੇ ਪਿੰਡਾਂ ਨੂੰ ਵੀ ਇਸ ਦੀ ਮਾਰ ਪਈ ਆ। ਕੋਸ਼ਿਸ਼ ਕਰਾਂਗੇ ਕਿ ਛੱਤ ਦੇ ਉੱਪਰ ਚੜ੍ਹ ਕੇ ਜਿਹੜਾ ਕਿ ਪੂਰਾ ਇਲਾਕਾ ਦਿਖਾਇਆ ਜਾਵੇ। ਹਰਿਆਣੇ ਦੇ ਪਿੰਡ ਨੇ ਜਿਹੜੇ ਇੱਥੇ ਆਏ ਹੋਏ ਨੇ ਇਸ ਹੜ੍ਹ ਦੇ ਵਿੱਚ। ਤਾਂ ਅਸੀਂ ਉੱਪਰ ਚੜ੍ਹ ਕੇ ਦਿਖਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਅਸੀਂ ਹਰਿਆਣੇ ਦੇ ਪਹਿਲੇ ਪਿੰਡ ਦੇ ਵਿੱਚ ਪਹੁੰਚੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਉੱਪਰ ਚੱਲਦੇ ਹਾਂ ਸੁਖੀ ਆਪਾਂ। ਤਾਂ ਅਸੀਂ ਪੂਰੇ ਇਲਾਕੇ ਦੇ ਵਿੱਚ ਘੁੰਮ ਰਹੇ ਹਾਂ। ਅੱਜ ਹਰਿਆਣੇ ਦੇ ਵਿੱਚ ਆਏ ਹਾਂ ਤਾਂ ਤੁਹਾਨੂੰ ਇਹ ਤਸਵੀਰ ਹਰਿਆਣੇ ਦੇ ਪਿੰਡ ਦੀ ਦਿਖਾ ਦਿੰਨੇ ਆ। ਸੁਖੀਏ ਦਿਖਾ ਦੇ ਤਸਵੀਰ। ਪਹਿਲਾ ਪਿੰਡ ਆ ਤੇ ਪਹਿਲਾ ਪਿੰਡ ਹੀ ਪੂਰਾ ਪਾਣੀ ਦੇ ਨਾਲ ਲੱਥ-ਪੱਥ ਹੋਇਆ ਪਿਆ। ਹੜ੍ਹਾਂ ਦੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ, ਹਰਿਆਣੇ 'ਚ ਪਈ, ਦਿੱਲੀ 'ਚ ਪਈ। ਤਾਂ ਉਸ ਤੋਂ ਬਾਅਦ ਜਿਹੜਾ ਸੰਤਾਪ ਸੀ ਉਹ ਸਭ ਤੋਂ ਵੱਧ ਪੰਜਾਬ ਨੂੰ ਭੋਗਣਾ ਪਿਆ। ਤਾਂ ਇਹ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਜਿਹੜੇ ਲੋਕਾਂ ਦੇ ਘਰ ਡੁੱਬ ਰਹੇ ਨੇ, ਜਿਹੜੇ ਲੋਕਾਂ ਦੇ ਜ਼ਮੀਨਾਂ ਡੁੱਬ ਗਈਆਂ, ਜਿਹੜੀਆਂ ਹਰੀਆਂ ਭਰੀਆਂ ਫਸਲਾਂ ਸੀ ਉਹ ਤਬਾਹ ਹੋ ਗਈਆਂ। ਤਾਂ ਉੱਧਰੋਂ ਤਸਵੀਰ ਦਿਖਾ ਦਿਓ। ਬਾਈ ਹੋਰੇ ਲੱਗੇ ਹੋਏ ਨੇ ਟਰੈਕਟਰ 'ਤੇ, ਉਹ ਬੰਨਾਂ ਲਾ ਰਹੇ ਨੇ ਇੱਥੇ ਕਿ ਪਾਣੀ ਆ ਜਿਹੜਾ ਉਹ ਅੱਗੇ ਨਾ ਵਧੇ। ਤਾਂ ਅਜਿਹੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਕਿ ਇਹ ਜਿਹੜਾ ਪਾਣੀ ਆ ਇੱਥੇ ਆਇਆ ਹੋਇਆ ਤੇ ਹਰਿਆਣੇ ਦੇ ਪਿੰਡ ਵੀ ਇਸ ਪਾਣੀ ਦੀ ਮਾਰ ਦੇ ਵਿੱਚ ਆਏ ਨੇ। ਘੱਗਰ ਸਾਹਮਣੇ ਆ, ਘੱਗਰ ਤੋਂ ਬਾਅਦ ਇੱਧਰ ਨੂੰ ਪਾਣੀ ਆ ਜਿਹੜਾ ਘੱਗਰ ਤੇ ਜ਼ਮੀਨਾਂ ਇੱਕੋ ਹੀ ਨਜ਼ਰ ਆ ਰਹੀਆਂ ਨੇ ਸਾਰੀਆਂ।
ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀ ਕਿ ਰਿਪੋਰਟਿੰਗ ਆ ਉਹ ਕਰ ਰਹੇ ਹਾਂ, ਲਗਾਤਾਰ ਜਿਹੜੀ ਕਿ ਸਾਂਝ ਆ ਉਹ ਪਿੰਡਾਂ ਦੀ ਪਾ ਰਹੇ ਹਾਂ, ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ, ਤਾਂ ਕਿ ਇਹਨਾਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਰੈਸਕਿਊ ਕੀਤਾ ਜਾਵੇ, ਬਚਾਇਆ ਜਾਵੇ, ਤਾਂ ਕਿ ਜਿਹੜਾ ਪਾਣੀ ਆ ਕਦੋਂ ਵੀ ਵੱਧ ਸਕਦਾ, ਘੱਗਰ ਚੜ੍ਹ ਕੇ ਆਉਂਦੀ ਆ ਅਤੇ ਇਹਨਾਂ ਲੋਕਾਂ ਨੂੰ ਰੋੜ ਕੇ ਲੈ ਜਾਂਦੀ ਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਅਸੀਂ ਹਰਿਆਣੇ ਦੇ ਵਿੱਚ ਦਾਖਲ ਹੋਏ ਹਾਂ, ਹਰਿਆਣੇ ਦੇ ਪਿੰਡਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਤਸਵੀਰਾਂ ਅਜਿਹੀਆਂ ਹੀ ਸਾਂਝੀਆਂ ਕਰਾਂਗੇ। ਪੰਜਾਬ ਦੇ ਪਿੰਡਾਂ 'ਚ ਮਾਰ ਪਈ ਤਾਂ ਪੰਜਾਬ ਦੇ ਨਾਲ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਵੀ ਮਾਰ ਪੈਣੀ ਸ਼ੁਰੂ ਹੋਈ। ਅਸੀਂ ਅੱਜ ਇੱਕ ਘਰ ਦੇ ਵਿੱਚ ਬੈਠੇ ਹਾਂ। ਮੂਸਾ ਵਾਲਾ ਪਿੰਡ ਹੈਗਾ, ਹਰਿਆਣੇ ਦਾ ਪਹਿਲਾ ਪਿੰਡ ਆ